ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿਹਤ ਸੰਭਾਲ ਦਾ ਪ੍ਰੋਗਰਾਮ ਹੈ ਜੀ, ਜਿਸ ਦੇ ਵਿੱਚ ਆਪਾਂ ਛੋਟੇ ਛੋਟੇ ਨੁਸਖਿਆਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਘਰਾਂ ਵਿੱਚ ਜਿਹੜੀਆਂ ਚੀਜ਼ਾਂ ਵਰਤਦੇ ਹਾਂ, ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਵਰਤਦੇ ਹਾਂ, ਉਹਨਾਂ ਦੀ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਇਸ ਦੇ ਵਿੱਚ ਸਾਡੇ ਨਾਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਭੇਜ ਸਕੇ, ਤੁਹਾਡੀ ਨਬਜ਼ ਦੇਖ ਕੇ ਦਵਾਈ ਦੱਸ ਸਕੇ। ਇਹ ਸਿਰਫ ਅਤੇ ਸਿਰਫ ਜਿਸ ਤਰ੍ਹਾਂ ਸਾਡੇ ਬਜ਼ੁਰਗ ਆਪਣਾ ਇਲਾਜ ਕਰਦੇ ਸੀਗੇ, ਉਹ ਹੀ ਆਪਾਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਇਹਨਾਂ ਨੁਸਖਿਆਂ ਦੇ ਨਾਲ ਆਰਾਮ ਬਹੁਤ ਆਇਆ ਲੋਕਾਂ ਨੂੰ, ਪਰ ਜਿਹੜੀ ਫੀਡਬੈਕ ਆ ਉਹ ਜ਼ਰੂਰ ਚਾਹੀਦੀ ਹੁੰਦੀ ਆ। ਤੁਸੀਂ ਫੀਡਬੈਕ ਜ਼ਰੂਰ ਦਿਓ ਜੀ ਕਿ ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ, ਤੁਸੀਂ ਕਿਹੜੇ ਗੱਲ ਕਰਕੇ, ਕਿਹੜੀ ਪ੍ਰੋਬਲਮ ਕਰਕੇ ਕੋਈ ਚੀਜ਼ ਲਈ ਸੀ। ਕਿਉਂਕਿ ਜਿਹੜੀਆਂ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ ਇਹ ਆਮ ਹੀ ਸਾਡੇ ਘਰਾਂ ਦੇ ਵਿੱਚ ਪਈਆਂ ਹੁੰਦੀ। ਜੇ ਤੁਸੀਂ ਸਾਰੀਆਂ ਚੀਜ਼ਾਂ ਨਹੀਂ ਲੈਂਦੇ, ਕਈਆਂ ਦੇ ਘਰਾਂ 'ਚ ਸੌਂਫ ਜਵੈਣ ਵੀ ਨਹੀਂ ਹੋਣੀ, ਪਰ ਆਮ ਜਿਹੜੀਆਂ ਸੌਂਫ ਜਵੈਣਾਂ ਪਈਆਂ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ ਆ, ਜਾਂ ਇਹ ਬਹੁਤ ਹੀ ਈਜ਼ੀਲੀ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਜਾਂ ਆਮ ਸਟੋਰ ਤੋਂ ਮਿਲ ਜਾਂਦੀਆਂ, ਅਤੇ ਉਹ ਡਾਕਟਰ ਤੋਂ ਵੀ ਲਿਖਾਉਣੀਆਂ ਨਹੀਂ ਪੈਂਦੀਆਂ। ਉਹਨਾਂ ਚੀਜ਼ਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਇਹਦੇ ਵਿੱਚ ਕੋਈ ਧਾਤੂਆਂ ਦੀ ਗੱਲ ਨਹੀਂ ਕਰਦੇ ਹੈਗੇ। ਜਿਹੜੀਆਂ ਚੀਜ਼ਾਂ ਧਾਤੂ ਹੁੰਦੇ ਆ ਜਾਂ ਕੋਈ ਹੋਰ ਚੀਜ਼ਾਂ ਹੁੰਦੀਆਂ ਆ, ਭਸਮਾਂ ਹੁੰਦੀਆਂ, ਉਹਨਾਂ ਦੀ ਗੱਲ ਅਸੀਂ ਨਹੀਂ ਕਰਦੇ। ਜੇ ਕਿਸੇ ਨੂੰ ਕੋਈ ਦੱਸਦਾ ਵੀ ਹੈਗਾ ਆ ਅਤੇ ਉਹ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਆਪਣੀ ਬੋਡੀ ਨੂੰ ਦੇਖ ਕੇ ਖਾਇਓ, ਕਿਉਂਕਿ ਇਹ ਚੀਜ਼ਾਂ ਖੁਸ਼ਕ ਬੜੀਆਂ, ਇਹਨਾਂ ਦੇ ਨਾਲ ਤੁਹਾਨੂੰ ਹੋਰ ਬੜਾ ਕੁਛ ਚਾਹੀਦਾ ਹੁੰਦਾ ਆ। ਕੋਈ ਵੀ ਦਵਾਈ ਤੁਸੀਂ ਖੁਸ਼ਕ ਲੈਂਦੇ ਆ, ਦੇਸੀ ਦਵਾਈ ਲੈਂਦੇ ਆ, ਉਹਦੇ ਨਾਲ ਤੁਹਾਨੂੰ ਖੁਸ਼ਕੀ ਵੀ ਬੜੀ ਹੁੰਦੀ, ਅਤੇ ਕਈ ਚੀਜ਼ਾਂ ਗਰਮ ਵੀ ਹੁੰਦੀਆਂ। ਉਹਨਾਂ ਦੇ ਲਈ ਤੁਸੀਂ ਆਪਣੇ ਆਪ ਵੀ ਇਲਾਜ ਕਰ ਸਕਦੇ ਆ। ਗਰਮੀ ਤੋਂ ਤੁਸੀਂ ਜਿਸ ਤਰ੍ਹਾਂ ਬਹੁਤੇ ਸਿਆਣੇ ਲੋਕ ਕੱਚੀ ਲੱਸੀ ਪੀ ਲੈਂਦੇ ਸੀ, ਦੂਜੀ ਲੱਸੀ ਪੀ ਲੈਂਦੇ ਸੀਗੇ ਸਰੀਰ ਨੂੰ ਠੰਡਾ ਰੱਖਣ ਲਈ, ਜਾਂ ਸ਼ਿਕੰਜਵੀ ਪੀ ਲੈਂਦੇ ਸੀਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਵਰਤ ਸਕਦੇ। ਜੇ ਤੁਹਾਨੂੰ ਲੱਗਦਾ ਕਿ ਕਿਸੇ ਚੀਜ਼ ਤੋਂ ਤੁਹਾਨੂੰ ਆਰਾਮ ਆ ਜਾਂ ਗਰਮੀ ਆ ਜਾਂ ਬਾਏ ਆ, ਉਹਦਾ ਇਲਾਜ ਜਿਹੜਾ ਦੂਜਾ ਤੁਹਾਡੇ ਕੋਲ ਹੈਗਾ ਆ ਉਹ ਤੁਸੀਂ ਕਰ ਸਕਦੇ ਆ। ਵੈਸੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ। ਨਾ ਤੁਹਾਨੂੰ ਦਵਾਈ ਕਿਸੇ ਨੇ ਇੱਥੋਂ ਭੇਜਣੀ ਆ। ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਚੀਜ਼ਾਂ ਅਸੀਂ ਦੱਸਦੇ ਹਾਂ ਨਾ, ਆਪ ਬਣਾਇਆ ਕਰੋ, ਕਿਸੇ ਤੋਂ ਲਾਇਓ ਨਾ, ਕਿਉਂਕਿ ਤੁਹਾਨੂੰ ਕੋਈ ਦੱਸ ਤਾਂ ਦਊਗਾ ਇੱਦਾਂ ਬਣਾਇਆ, ਪਰ ਪਤਾ ਨਹੀਂ ਹੋਊਗਾ ਤੁਹਾਨੂੰ ਵੀ ਕੀ ਪਾਇਆ ਕੀ ਨਹੀਂ ਪਾਇਆ। ਸੋ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ। ਸਟੂਡੀਓ ਦਾ ਫੋਨ ਨੰਬਰ 4082725200 408 272 5200। ਇਸੇ ਦੇ ਨਾਲ ਕਈ ਵਾਰ ਲੋਕ ਪੁੱਛਦੇ ਵੀ ਆ ਕਿ ਤੁਹਾਡੀ ਕੋਈ ਦੁਕਾਨ ਹੈ। ਸਾਡੀ ਕੋਈ ਦੁਕਾਨ ਨਹੀਂ ਹੈਗੀ, ਨਾ ਸਾਡੀ ਕੋਈ ਇੰਡੀਆ ਦੇ ਵਿੱਚ ਆ, ਨਾ ਕੈਨੇਡਾ ਦੇ ਵਿੱਚ ਆ, ਨਾ ਅਮਰੀਕਾ ਦੇ ਵਿੱਚ ਆ, ਕਿਤੇ ਵੀ ਸਾਡੀ ਕੋਈ ਦੁਕਾਨ ਨਹੀਂ। ਸਿਰਫ ਇਹ ਇੱਕ ਰੇਡੀਓ ਦਾ ਟਾਕ ਸ਼ੋ ਆ, ਜਿਸ ਦੇ ਵਿੱਚ ਤੁਸੀਂ ਇੱਕ ਦੂਸਰੇ ਦਾ ਭਲਾ ਕਰਦੇ ਰਿਹਾ ਕਰੋ। ਫੀਡਬੈਕ ਤੁਹਾਨੂੰ ਜ਼ਰੂਰ ਪੁੱਛਦੇ ਆ, ਫੀਡਬੈਕ ਜ਼ਰੂਰ ਦਿਆ ਕਰੋ ਪਲੀਜ਼, ਕਿਉਂਕਿ ਜਿਹੜੀ ਤੁਹਾਡੀ ਦਿੱਤੀ ਹੋਈ ਫੀਡਬੈਕ ਆ ਉਹਦੇ ਨਾਲ ਹੋਰ ਵੀ ਕਈਆਂ ਆਰਾਮ ਆਉਂਦਾ ਆ। 408 272 5200 ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਜੁੜਦੇ ਹੋ। ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਐਪ ਡਾਊਨਲੋਡ ਕੀਤੀ ਹੋਈ ਆ, ਅੱਗੋਂ ਪਿੱਛੋਂ ਵੀ ਤੁਸੀਂ ਸੁਣਦੇ ਹੋ। ਬੜੇ ਤਰੀਕੇ ਨੇ ਤੁਹਾਡੇ ਕੋਲ ਸੁਣਨੇ ਦੇ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਤਾਂ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਗੁਰਦਿਆਲ ਕੌਰ ਜੀ ਜੁੜੇ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਜੀ ਵੱਡੀ ਭੈਣ ਹੈ, ਇੰਡੀਆ ਰਹਿ ਰਹੇ, ਉਹਨਾਂ ਦੀ ਉਮਰ 80 ਕੁ ਸਾਲ ਦੀ ਆ। ਜੀ। ਉਹਨਾਂ ਨੂੰ ਬਾਥਰੂਮ ਦੀ ਬਹੁਤ ਪ੍ਰੋਬਲਮ ਆ, ਬਹੁਤ ਦੁਖੀ ਆ ਉਹ। ਉਹਨਾਂ ਨੂੰ ਬਾਰ-ਬਾਰ ਬਾਥਰੂਮ ਆਉਂਦਾ, ਕਈ ਵਾਰੀ ਆਪੇ ਨਿਕਲ ਜਾਂਦਾ। ਉਹ ਬਹੁਤ ਦੁਖੀ ਹੈ ਜੀ। ਠੀਕ ਹੈ ਜੀ। ਜੇ ਕੋਈ ਇਲਾਜ ਹੈ, ਦੇਸੀ ਦਵਾਈ ਦੱਸੋ ਜੀ। ਡਾਕਟਰ ਤੇ ਤਾਂ ਖਾ ਚੁੱਕੇ, ਦਵਾਈ ਨਹੀਂ ਆਰਾਮ ਆਇਆ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ, ਕੋਈ ਮੇਰਾ ਭੈਣ ਭਾਈ ਜ਼ਰੂਰ ਦੱਸੇ ਜੋ ਬਹੁਤ ਔਖੇ ਵਿਚਾਰੇ। ਠੀਕ ਹੈ ਜੀ। ਠੀਕ ਹੈ। ਹਾਂ ਜ਼ਰੂਰ ਦੱਸੋ। ਥੈਂਕ ਯੂ ਜੀ। ਥੈਂਕ ਯੂ। ਇਹ ਬਹੁਤੀਆਂ ਜੀ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਆ ਕਿ ਜਿਨ੍ਹਾਂ ਨੂੰ ਤੁਸੀਂ ਜਿਹੜੇ ਆ ਕਰਕੇ ਦੇਖ ਸਕਦੇ ਹੁੰਦੇ ਆ। ਅਤੇ ਜਿੰਨਾ ਚਿਰ ਕੋਈ ਨਹੀਂ ਹੋਰ ਦੱਸਦਾ, ਕਿਉਂਕਿ ਮੇਰੇ ਵੀ ਦਿਮਾਗ 'ਚੋਂ ਨਿਕਲ ਜਾਊਗਾ। ਜਿਹੜੇ ਜੌਂ ਹੁੰਦੇ ਆ ਉਹਨਾਂ ਨੂੰ ਉਹ ਉਬਾਲ ਕੇ ਵੀ ਪੀ ਸਕਦੇ। ਉਹਨਾਂ ਦਾ ਵੀ ਫੀਡਬੈਕ ਆਈ ਸੀ, ਕਿਸੇ ਨੇ ਕੀਤਾ ਸੀ ਤਾਂ ਉਹ ਆਰਾਮ ਉਹਨਾਂ ਨੂੰ ਆਇਆ ਸੀਗਾ। ਕਰਕੇ ਦੇਖ ਜ਼ਰੂਰ ਸਕਦੇ ਹਾਂ ਜੀ, ਕਿ ਵੈਸੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ। ਅੱਗੇ ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਵੀ ਇੰਨਾ ਸੋਹਣਾ ਤੇ ਤੁਸੀਂ ਵੀ ਬਹੁਤ ਪਿਆਰੇ ਹੋ, ਸ਼ਲਾਘਾਯੋਗ ਹੈ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ। ਤੁਹਾਨੂੰ ਅਸੀਂ ਰੇਡੀਓ ਤੁਹਾਡੇ ਆਫ ਚੋਂ ਲਿਆ ਕੇ ਦਿੱਤਾ, ਮੈਂ ਕਿਹਾ ਮੈਨੂੰ ਰੇਡੀਓ। ਠੀਕ ਹੈ। ਥੈਂਕ ਯੂ ਜੀ। ਤੇ ਭੈਣ ਜੀ ਮੈਂ ਇੱਕ ਰਿਕੁਐਸਟ ਕਰਨੀ ਸੀ। ਆਂਟੀ ਜੀ ਹੋਣੀ ਹਾਂਜੀ ਕਹਿੰਦੇ ਸੀ ਮੈਂ 90 ਈਅਰ ਓਲਡ ਆ, ਤੇ ਮੇਰੇ ਵਾਲ ਨਿੰਬੂ ਦੇ ਨਾਲ ਤੇ ਦਹੀਂ ਦੇ ਨਾਲ, ਤੇ ਜਦੋਂ ਮੈਂ ਆਪਣੀ ਬੇਟੀ ਵਿਚਾਰੀ ਹੈਗੀ ਆ 20, ਹਾਂਜੀ, ਉਹਦੇ ਵਾਲਾਂ ਦੀ ਪ੍ਰੋਬਲਮ, ਉਹਦੇ ਗੰਜ ਜਿਹਾ ਪਿਆ ਹੋਇਆ, ਤੇ ਜਦੋਂ ਮੈਂ ਉਹਨੂੰ ਦੱਸਿਆ ਤਾਂ ਅੱਗੋਂ ਬੱਚੇ ਕੁਐਸਚਨ ਕਰਦੇ। ਮੈਂ ਕਿਹਾ ਪੁੱਛ ਕੇ ਦੱਸ ਦੋ ਬੇਟਾ, ਮੈਨੂੰ ਨਹੀਂ ਪਤਾ। ਉਹ ਕਾਹਦੇ ਨਾਲ ਹੋਇਆ ਸੀ ਉਹਨਾਂ ਦਾ? ਉਹ ਕਹਿੰਦੇ ਸੀ ਵੀ ਦਹੀਂ ਦੇ ਵਿੱਚ ਨਾ ਨਿੰਬੂ ਪਾਇਆ ਸੀ। ਤੇ ਭੈਣ ਜੀ ਉਹਨਾਂ ਨੇ ਕਿੰਨਾ ਕੁ ਨਿੰਬੂ ਪਾਇਆ, ਤਾਂ ਕਿੰਨਾ ਕੁ ਚਿਰ ਲਾ ਕੇ ਰੱਖਿਆ, ਬਸ ਇੰਨਾ ਮਾੜਾ ਜਿਹਾ ਦੱਸ ਦੇ। ਠੀਕ ਹੈ, ਉਹ ਦੱਸ ਦੇਣਗੇ। ਵੈਸੇ ਇਹਨਾਂ ਚੀਜ਼ਾਂ ਦਾ ਬਹੁਤਾ ਟਾਈਮ ਨਹੀਂ ਹੁੰਦਾ, ਬੇਸ਼ੱਕ ਉਹ ਘੰਟਾ ਹੋਵੇ, ਅੱਧਾ ਘੰਟਾ ਹੋਵੇ। ਤੇ ਥੋੜਾ ਕੀ ਭੈਣ ਜੀ ਪਾਈਏ? ਹਾਂ, ਨਿੰਬੂ ਅੱਧਾ ਕੁ ਨਿਚੋੜ ਲਓ, ਅੱਧਾ ਕੁ ਨਿਚੋੜ ਲਓ ਸਿਰ ਲਈ। ਅੱਧਾ ਕੁ ਨਿਚੋੜ ਲਈਏ। ਵੈਸੇ ਜਦੋਂ ਤੁਹਾਡੇ ਬੱਚੇ ਪੁੱਛਦੇ ਆ ਨਾ ਇਹਨਾਂ ਚੀਜ਼ਾਂ ਨੂੰ, ਹਾਂਜੀ,
ਉਹਨਾਂ ਨੂੰ ਨੈੱਟ ਤੇ ਜਾਣ ਨੂੰ ਕਹਿ ਦਿਆ ਕਰੋ। ਇਹ ਚੀਜ਼ਾਂ ਹੁਣ ਸਾਰੀਆਂ ਨੈੱਟ ਤੇ ਪਈਆਂ ਹੋਈਆਂ। ਕਲੌਂਜੀ ਦੇ ਫਾਇਦੇ ਦੇਖ ਲਓ, ਉਹ ਸਾਰਾ ਕੁਝ ਉੱਥੋਂ ਮਿਲ ਜਾਂਦਾ। ਕਲੌਂਜੀ ਦਾ ਭੈਣ ਜੀ ਲਾਉਣੇ ਬਹੁਤ ਕੁਛ ਕਰ ਹਟੀ ਆ ਵਿਚਾਰੀ ਦੇ, ਗੰਜ ਜਿਹਾ ਪਿਆ ਹੋਇਆ ਬਹੁਤ ਜ਼ਿਆਦਾ। ਮੈਨੂੰ ਵੀ ਬੜਾ ਬੈਡ ਫੀਲ ਹੁੰਦਾ ਆ, ਵਿਚਾਲੇ ਦੇ ਵਾਲ ਥੋੜੇ ਜਿਹੇ ਹੋ ਜਾਣ ਹਨਾ, ਤੇ ਮੈਂ ਕਿਹਾ ਆਂਟੀ ਜੀ ਦੱਸ ਕੇ ਉਹਨਾਂ ਦਾ ਕਿਤੇ ਤੇ ਵਿਚਾਰੇ ਦੱਸ ਦੇਣ ਸਾਨੂੰ। ਜ਼ਰੂਰ ਜੀ। ਓਕੇ ਭੈਣ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੁਰਿੰਦਰ ਜੀ, ਥੈਂਕ ਯੂ। ਕਈ ਵਾਰ ਖਾਣ ਪੀਣ ਦਾ ਵੀ ਹੁੰਦਾ ਕਿ ਆਪਾਂ ਨੂੰ ਖਾਣ ਪੀਣ ਦਾ ਵੀ ਖਿਆਲ ਰੱਖਣਾ ਚਾਹੀਦਾ ਆ ਜੀ। ਜੋਤੀ ਹੈਲੋ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਬੇਟਾ ਹੈ 5 ਸਾਲ ਦਾ, ਤੇ ਉਹਨੂੰ ਪਤਾ ਨਹੀਂ ਕੀ ਐਲਰਜੀ ਆ ਜਾਂ ਕੀ ਆ, ਉਹਦੀ ਗਰਦਨ ਸਾਰੇ ਧੱਫੜ ਹੋਈ ਜਾਂਦੇ ਆ, ਤੇ ਅੱਖ ਦੇ ਕੋਲ ਜ਼ਖਮ 3 ਮਹੀਨੇ ਰੁਕਦਾ ਨਹੀਂ ਹੈ। ਉਹ ਧੱਫੜਾਂ ਦੇ ਬਾਬਤ ਹੀ ਆ ਨਾ ਕੁਛ ਨਾ। ਹਾਂਜੀ, ਪਤਾ ਨਹੀਂ ਲੱਗਦਾ, ਡਾਕਟਰ ਕੋਲ 3 ਮਹੀਨੇ ਜਾਂਦੇ ਆ, ਕੋਈ ਦਵਾਈ ਨਹੀਂ ਦਿੰਦੇ ਹੈਗੇ, ਕਹਿ ਦਿੰਦੇ ਐਗਜ਼ੀਮਾ ਆ, ਪਰ ਉਹ ਲੱਗ ਵੀ ਨਹੀਂ ਰਿਹਾ ਐਗਜ਼ੀਮਾ ਆ। ਅੱਖ ਦੇ ਕੋਲ ਜ਼ਖਮ ਆ, ਪਾਣੀ ਲੱਗ ਲੱਗ ਕੇ ਗਾਂਹ ਵਧੀ ਜਾਂਦਾ। ਨਹੀਂ, ਤੁਸੀਂ ਨਾ ਉਹ ਜਿਹੜਾ ਅੱਖ ਦੇ ਕੋਲ ਹੋਇਆ ਆ, ਉਹਨੂੰ ਤੁਹਾਨੂੰ ਟਿਊਬ ਵਗੈਰਾ ਉਹਨੇ ਜ਼ਰੂਰ ਦਿੱਤੀ ਹੋਊਗੀ। ਉਹਦੇ ਵਿੱਚ ਲਾਈ ਜਾਂਦੇ, ਉਹਨਾਂ ਕੋਈ ਉਹਦੇ ਨਾਲ ਆਰਾਮ ਨਹੀਂ ਹੋਣਾ, ਉਹਨਾਂ ਸੌਫਟ ਹੋਣਾ। ਵੈਸੇ ਤੁਸੀਂ ਉਹ ਮੁਸ਼ਕਪੂਰ ਵਾਲਾ ਜ਼ਰੂਰ ਕਰ ਲਿਓ ਪਲੀਜ਼। ਜਿਹੜਾ ਦਹੀਂ 'ਚ ਪਾਉਂਦੇ? ਦਹੀਂ 'ਚ ਨਹੀਂ ਪਾਉਂਦੇ, ਉਹ ਕੋਕੋਨਟ ਦੇ ਵਿੱਚ ਪਾਉਣਾ ਆ। ਉਹਨਾਂ ਕੋਈ ਇੱਕੋ ਸੋਲੂਸ਼ਨ ਆ ਕਿ ਤੁਹਾਨੂੰ ਉਹਨੇ ਐਗਜ਼ੀਮਾ ਹੀ ਕਹਿਣਾ ਹੁੰਦਾ ਆ, ਤੇ ਉਹ ਕਰ ਲਿਓ। ਤਾਂ ਵੈਸੇ ਉਹਨਾਂ ਨੂੰ ਇਹ ਜ਼ਰੂਰ ਦੇਖਿਓ, ਉਹਨਾਂ ਨੂੰ ਕੋਈ ਠੰਡੀਆਂ ਚੀਜ਼ਾਂ ਵੀ ਦਿਓ ਖਾਣ ਲਈ, ਕਿਉਂਕਿ ਉਹਨਾਂ ਦੇ ਅੰਦਰ ਗਰਮੀ ਵੀ ਹੈਗੀ ਆ। ਸਿਰ 'ਚ ਵੀ ਖਾਜ ਬਹੁਤ ਕਰਦਾ। ਹਾਂਜੀ ਬਹੁਤ ਪੈ ਗਈ ਉਹਦੇ ਸਿਰ। ਹਾਂਜੀ, ਉਹਦੇ ਨਾਲ ਵੀ ਹੋਇਆ ਆ। ਤਾਂ ਸਿੱਕਰੀ ਵਾਲਾ ਵੀ ਆਪਾਂ ਪੁੱਛ ਲੈਂਦੇ ਆ। ਉਹਦੇ ਨਾਲ ਨਾਲ ਅੰਦਰ ਖਾਣ ਦਾ ਵੀ ਖਿਆਲ ਬਹੁਤ ਜ਼ਰੂਰ ਰੱਖੋ। ਠੀਕ ਹੈ ਜੀ, ਆਪਾਂ ਪੁੱਛਦੇ ਵੀ ਆ ਕਿਸੇ ਨੂੰ। ਓਕੇ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਇਸ ਬਿਮਾਰੀ ਦਾ ਇਲਾਜ ਨਹੀਂ ਹੈਗਾ ਹਜੇ ਡਾਕਟਰਾਂ ਦੇ ਕੋਲ। ਬਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਪ੍ਰੋਗਰਾਮ ਬਹੁਤ ਸੋਹਣਾ। ਥੈਂਕ ਯੂ। ਮੈਂ ਸੀਗਾ ਵੀ ਨਾ ਮਤਲਬ ਮੋਸ਼ਨ ਖਰਾਬ ਹੀ ਰਹਿੰਦਾ ਵੀ, ਇਸ ਤਰ੍ਹਾਂ ਕਰਕੇ ਬਹੁਤ ਪ੍ਰੋਬਲਮ ਹੈ ਰਾਤ ਨੂੰ। ਬਾਕੀ ਉਹ ਜਿਹੜੀ ਦਵਾਈ ਮੈਂ ਪੰਚੀ ਆ, ਸ਼ਹਿਦ, ਲਸਣ ਤੇ ਐਪਲ ਸੀਡਰ ਖਾਣੀ ਆ, ਉਹ ਤਾਂ ਤੁਸੀਂ ਸਵੇਰੇ ਉੱਠ ਕੇ ਪੀ ਲਿਆ ਕਰੋ, ਸ਼ਾਮ ਨੂੰ ਪੀ ਲਿਆ ਕਰੋ। ਹਾਂਜੀ, ਅੱਛਾ, ਮਤਲਬ ਖਾਲੀ ਪੇਟ ਖਾਣੀ? ਖਾਲੀ ਪੀ ਸਕੋ ਤਾਂ ਸਭ ਤੋਂ ਵਧੀਆ ਆ। ਬਹੁਤੇ ਜਿਨ੍ਹਾਂ ਨੂੰ ਪ੍ਰੋਬਲਮ ਆ ਬਹੁਤੀਆਂ ਸੀਗੀਆਂ, ਉਹਨੇ ਤਾਂ ਖਾਲੀ ਪੇਟ ਹੀ ਲਿਆ। ਠੀਕ ਹੈ ਜੀ। ਬਾਕੀ ਭੈਣ ਜੀ ਮੈਨੂੰ ਇਹ ਦੱਸਿਆ। ਠੀਕ ਹੈ, ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ ਸਿਕਾਲ ਜੀ। ਜ਼ਰੂਰ ਦੱਸ ਦਿਓ ਜੀ। ਇਹਨਾਂ ਨੂੰ ਬਾਥਰੂਮ ਦੀ ਪ੍ਰੋਬਲਮ ਹੈ ਕਿ ਬਹੁਤ ਜ਼ਿਆਦਾ। ਅੱਗੇ ਕੋਮਲਪ੍ਰੀਤ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਮੈਂ ਨਾ ਲਿਵਰ ਕਲੈਂਸ ਬਾਰੇ ਦੱਸਣਾ ਹੈ। ਲਿਵਰ ਦੇ ਨਾਲ ਬਹੁਤ ਜ਼ਿਆਦੀਆਂ ਬਿਮਾਰੀਆਂ ਲੱਗਦੀਆਂ, ਜਿਵੇਂ ਬਿਲਕੁਲ ਲਿਵਰ ਬਹੁਤ ਜ਼ਿਆਦਾ ਫੰਕਸ਼ਨ ਕਰਦਾ ਆ, ਤੇ ਜਿਵੇਂ ਕੋਲੈਸਟਰੋਲ ਲੈਵਲ ਹਾਈ ਹੋ ਜਾਂਦੇ ਆ, ਆਪਾਂ ਨੂੰ ਹਾਰਟ ਪ੍ਰੋਬਲਮ, ਹਾਰਟ ਬਰਨ, ਆਪਣੇ ਵਿਟਾਮਿਨਸ ਆਪਦੀ ਬੋਡੀ 'ਚ ਯੂਜ਼ ਨਹੀਂ ਹੁੰਦੇ, ਉਹ ਬਲੱਡ 'ਚ ਜਾਂਦੇ ਨਹੀਂ ਆ, ਬਹੁਤ ਕੁਛ ਹੁੰਦਾ। ਪਰ ਮੈਂ ਉਹਦਾ ਇੱਕ 1 day ਦਾ ਹੀ ਹੈਗਾ ਆ ਇਹ ਪ੍ਰੋਗਰਾਮ, ਲਾਈਕ ਡੀਟੌਕਸ, ਕਿ ਉਹਦੇ ਨਾਲ ਬਹੁਤ ਫਰਕ ਆਉਂਦਾ ਆ। ਹਾਂਜੀ, ਠੀਕ ਹੈ ਜੀ। 3 ਚੀਜ਼ਾਂ ਚਾਹੀਦੀਆਂ ਆ। ਹਾਂਜੀ, ਇੱਕ ਚਾਹੀਦਾ ਐਪਸਮ ਸਾਲਟ। ਐਪਸਮ ਸਾਲਟ, ਹਾਂਜੀ ਹਾਂਜੀ, ਪਿਓਰ ਚਾਹੀਦਾ ਆ। ਇਹ ਨਹੀਂ ਕਿ ਉਹਦੇ ਵਿੱਚ ਜਿਵੇਂ ਆਪਾਂ ਜਿਹੜਾ ਬੋਡੀ ਨੂੰ ਸੋਕ ਕਰਨ ਲਈ ਲੈਂਦੇ ਆ, ਉਹ 'ਚ ਕਈ ਵਾਰੀ ਫ੍ਰੈਗਰੈਂਸਿਸ ਹੁੰਦੀਆਂ, ਵਿਦਆਊਟ ਐਨੀ ਫ੍ਰੈਗਰੈਂਸ, ਜਸਟ ਸਿੰਪਲ ਫਰਮ ਫਾਰਮੇਸੀ। ਪਿਓਰ ਐਪਸਮ ਸਾਲਟ, ਵਾਟਰ, ਐਕਸਟਰਾ ਵਰਜਨ olive oil, ਠੀਕ ਹੈ, ਤੇ ਆਪਸ਼ਨਲ ਔਰੇਂਜ ਜੂਸ ਔਰ ਪਾਈਨਐਪਲ ਜੂਸ। ਠੀਕ ਹੈ ਜੀ। ਤੇ ਇਹ ਆਪਾਂ ਕਰਨਾ ਆ, ਜਿਸ ਦਿਨ ਸ਼ੁਰੂ ਕਰਨਾ ਆ ਉਸ ਦਿਨ ਆਪਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਕੁਛ ਨਹੀਂ ਖਾਣਾ। 6 ਵਜੇ ਸਟਾਰਟ ਕਰਨਾ ਆ, ਅਗਲੇ ਦਿਨ 11 ਵਜੇ ਖਤਮ ਹੋਣਾ ਆ ਇਹ। ਠੀਕ ਆ। ਤੇ 6 ਵਜੇ ਜਦ ਸ਼ੁਰੂ ਕਰਨਾ ਆ, 20 ਗ੍ਰਾਮ ਐਪਸਮ ਸਾਲਟ ਤੇ 200 ਮਿਲੀਲੀਟਰ ਵਾਟਰ 'ਚ ਮਿਕਸ ਕਰਨਾ ਆ। ਠੀਕ ਹੈ। 20 ਗ੍ਰਾਮ ਐਪਸਮ ਸਾਲਟ, 200 ਮਿਲੀਲੀਟਰ ਪਾਣੀ ਵਿੱਚ ਮਿਕਸ ਕਰਕੇ ਪੀ ਲੈਣਾ ਆ। ਅੱਛਾ, ਪੀਣਾ ਆ ਇਹ? ਹਾਂਜੀ, ਪੀਣਾ ਆ। ਠੀਕ ਹੈ। ਤੇ ਫਿਰ 2 ਘੰਟੇ ਬਾਅਦ 8 ਵਜੇ ਆਪਾਂ 20 ਗ੍ਰਾਮ ਜਿਹੜਾ ਹੈਗਾ ਵਾ olive oil 200 ਮਿਲੀਲੀਟਰ ਵਾਟਰ 'ਚ ਲੈਣਾ ਆ। 200 ਮਿਲੀਲੀਟਰ, ਠੀਕ ਆ। ਹਾਂਜੀ, ਤੇ 10 ਵਜੇ every 2 hours ਕਰਨਾ ਆ। ਫਿਰ 10 ਵਜੇ 70 ਉਹਦੀ ਮਾਤਰਾ ਘਟਾ ਦੇਣੀ olive oil ਦੀ। ਉਹ 250, ਪਹਿਲਾਂ 250 ਗ੍ਰਾਮ ਲਿਆ ਸੀ 200 ਮਿਲੀਲੀਟਰ ਵਾਟਰ 'ਚ, ਹੁਣ 70 ਗ੍ਰਾਮਸ ਲੈਣਾ ਆ। 70 ਗ੍ਰਾਮਸ ਲੈਣਾ ਆ 200 ਮਿਲੀਲੀਟਰ ਵਾਟਰ। ਠੀਕ ਹੈ ਜੀ। ਤੇ ਤੁਸੀਂ ਉਹਨੂੰ olive oil ਆ ਜਿਹੜਾ, ਤੁਸੀਂ ਉਹਨੂੰ ਜੂਸ ਵਿੱਚ ਵੀ ਮਿਕਸ ਕਰ ਸਕਦੇ। ਠੀਕ ਹੈ। ਜਿਵੇਂ ਜੇ ਕਿਸੇ ਨੇ ਕੱਲਾ ਲੈਣਾ ਤੇ ਕੱਲਾ ਲੈਣਾ, ਕੱਲਾ ਵੀ ਲੈ ਸਕਦੇ, ਜੇ ਜੂਸ ਵਿੱਚ ਲੈਣਾ ਜੂਸ ਵਿੱਚ ਵੀ ਲੈ ਸਕਦੇ ਆ। ਤੇ ਫਿਰ ਇਹ ਲੈਣ ਤੋਂ ਬਾਅਦ
ਅਸੀਂ ਬੈੱਡ ਤੇ ਰਾਈਟ ਸਾਈਡ ਵਾਲੀ ਸਾਈਡ ਆਪਾਂ ਲੇਟ ਜਾਣਾ ਆ ਹਾਫ ਐਨ ਆਵਰ ਲਈ। ਆਪਣਾ ਹੈਡ ਦੇ ਥੱਲੇ ਲਾਈਕ ਪਿਲੋਜ਼ ਹਾਈ ਕਰ ਲੈਣੇ ਆ ਰਾਈਟ ਸਾਈਡ ਤੇ। ਕਿ ਕਈਆਂ ਨੂੰ ਫੀਲ ਹੁੰਦਾ ਹੈ ਤੇ ਕਈਆਂ ਨੂੰ ਨਹੀਂ ਹੁੰਦਾ ਕਿ ਆਪਣੇ ਅੰਦਰੋਂ ਗਾਲ ਬਲੈਡਰ ਸਟੋਨਸ ਮੂਵ ਕਰਦੇ, ਪਰ ਪੇਨ ਕੋਈ ਨਹੀਂ ਹੁੰਦੀ। ਮੈਂ ਸਟਾਫ ਕੀਤਾ ਆ, ਪੇਨ ਕੋਈ ਨਹੀਂ ਹੁੰਦੀ। ਤੇ ਫਿਰ ਸੌਂ ਜਾਣਾ ਆ ਜਸਟ ਨਾਰਮਲ ਜਿਵੇਂ ਤੁਸੀਂ ਸੌਂਦੇ। ਤੇ ਸਵੇਰੇ 6 o'clock ਅਲਾਰਮ ਦੇ ਨਾਲ 6 o'clock ਉੱਠ ਕੇ ਫਿਰ ਉਹ ਪਾਣੀ ਲੈਣਾ ਆ, ਠੀਕ ਆ, ਐਪਸਮ ਸਾਲਟ ਵਾਲਾ। ਫਿਰ 8 o'clock olive oil ਲੈਣਾ ਆ। ਫਿਰ 10 o'clock ਪਾਣੀ ਲੈਣਾ ਆ। 2 ਘੰਟੇ ਬਾਅਦ ਹੈ ਨਾ? ਹਾਂਜੀ। ਫਿਰ 10 o'clock ਜਦੋਂ ਲੈ ਲਿਆ ਲਾਸਟ, ਫਿਰ ਉਸ ਤੋਂ 1 ਘੰਟਾ ਬਾਅਦ ਤੁਸੀਂ ਆਪਣਾ ਖੋਲ ਸਕਦੇ ਇਹਨੂੰ, ਮਤਲਬ ਕੁਛ ਹੋਰ ਖਾ ਸਕਦੇ। ਪਰ ਇਟਸ ਬੈਟਰ ਕਿ ਕੋਈ ਆਪਾਂ ਫਰੂਟ ਦੇ ਨਾਲ ਸ਼ੁਰੂ ਕਰੀਏ ਆਪਣਾ ਨੋਰਮਲ ਰੂਟੀਨ। ਤੇ ਇਹਦੇ ਨਾਲ ਡਾਇਰੀਆ ਵੀ ਹੋ ਸਕਦਾ ਆ ਬਿਕਾਜ਼ ਲੋਟਸ ਆਫ ਟੌਕਸਿਨਸ ਆਰ ਗੋਣਾ ਕਮ ਆਊਟ ਆਫ ਦਾ ਬਾਡੀ। ਠੀਕ ਆ। ਤੇ ਦੈਟਸ ਨਾਰਮਲ, ਬਟ ਆਫਟਰ ਲਾਈਕ 1 day everything will be okay। ਸਾਰਾ ਕੁਛ ਬਿਲਕੁਲ ਠੀਕ, ਆਪਾਂ ਬਹੁਤ ਲਾਈਟ ਫੀਲ ਕਰਾਂਗੇ, ਬਹੁਤ ਐਨਰਜੀ ਆਊਗੀ। ਲਾਈਕ ਇਸ ਤੋਂ ਬਾਅਦ ਆਪਣੇ ਇੰਸੂਲਿਨ ਲੈਵਲਸ ਮੈਜਰ ਕਰ ਸਕਦੇ, ਦੇ ਆਰ ਫਾਰ ਬੈਟਰ। ਤੇ ਐਵਰੀ 6 months ਕਰੋ ਤੇ ਵੀ ਆਪਣਾ ਲਿਵਰ ਆ ਜਿਹੜਾ ਉਹ ਹੈਲਥੀ ਫੈਟੀ ਨਹੀਂ, ਉਹ 'ਚ ਕੋਈ ਇਹ ਗਾਲ ਸਟੋਨ ਜਿਨ੍ਹਾਂ ਦੇ ਹੈਗੇ ਆ ਗਾਲ ਬਲੈਡਰ 'ਚ ਉਹ ਉਹਨਾਂ ਦੀ ਵੀ ਗੁੱਡ ਆ, ਸਾਰਿਆਂ ਦੀ ਵਧੀਆ ਆ। ਉਹ ਸਾਰੇ ਗਾਲ ਸਟੋਨ ਸਾਰੇ ਬਾਹਰ ਆ ਜਾਣਗੇ। ਹਾਂਜੀ, ਜਿੱਦਾਂ ਤੁਸੀਂ ਉਹ ਸਾਲਟ ਦੱਸਿਆ ਐਪਸਮ ਸਾਲਟ, ਉਹ ਵੈਸੇ ਤਾਂ ਬਹੁਤੀ ਵਾਰੀ ਯੂਜ਼ ਕੀਤਾ ਜਾਂਦਾ ਹੈ ਕਿ ਤੁਸੀਂ ਪਾਣੀ 'ਚ ਪਾ ਕੇ ਪੈਰ ਰੱਖਦੇ ਆ, ਇਹ ਖਾਣ ਵਾਲਾ ਹੈ ਨਾ? ਹਾਂਜੀ, ਖਾਣ ਵਾਲਾ। ਉਹਦੇ ਵਿੱਚ ਕਈ ਵਾਰੀ ਫ੍ਰੈਗਰੈਂਸਿਸ ਹੁੰਦੀਆਂ, ਪਰ ਮਿਲਣਾ ਹੈਲਥ ਸਟੋਰ ਤੇ ਫਾਰਮੇਸੀ ਹੈਲਥ ਸਟੋਰ ਤੇ। ਠੀਕ ਹੈ। ਜਿਵੇਂ ਛੋਟੇ ਸੈਸ਼ੇ ਮਿਲ ਜਾਂਦੇ ਆ, ਠੀਕ ਹੈ, ਪਾਣੀ ਵਿੱਚ ਮਿਕਸ ਕਰਨ ਵਾਲੇ। ਠੀਕ ਹੈ। ਉਹ ਫਾਰਮੇਸੀ ਨੂੰ ਆਪਾਂ ਪੁੱਛ ਸਕਦੇ ਵੀ ਅਸੀਂ ਇਹਨੂੰ ਪੀਣਾ ਆ। ਠੀਕ ਹੈ। ਤੇ ਉਹ ਫਿਰ ਰეკਮੈਂਡ ਕਰ ਦੇਣਗੇ। ਪਰ ਇਹਦੇ ਨਾਲ ਲਾਈਕ ਇਟਸ ਕੋਲੈਸਟਰੋਲ ਲੈਵਲ ਗੁੱਡ, ਐਵਰੀਥਿੰਗ ਇਜ਼ ਗੁੱਡ। ਬਾਅਦ 'ਚ ਜ਼ਰੂਰ ਵੀ ਸਾਰੇ ਕਰਨ ਜਿਹਨੂੰ ਕੋਈ ਵੀ ਪ੍ਰੋਬਲਮ ਆ, ਫਿਰ ਉਹ ਉਹਨਾਂ ਦਾ ਫੀਡਬੈਕ ਆਊਗਾ, ਦੈਨ ਵਿਲ ਗੈਟ ਟੂ ਨੋ ਹਾਊ ਗੁੱਡ ਇਟ ਇਜ਼। ਜੇ ਕਰਨਗੇ ਤਾਂ ਹਾਂਜੀ, ਜੇ ਕਰਨਗੇ ਤੇ। ਪਰ ਇਹ 1 ਦਿਨ ਦਾ ਹੀ ਆ, ਲਾਈਕ ਇਟਸ ਰੀਅਲੀ ਗੁੱਡ। ਠੀਕ ਆ, ਥੈਂਕ ਯੂ ਤੁਹਾਡਾ। ਆਈ ਹੋਪ ਕਿ ਸਾਰੇ ਕਰਨ ਇਹਨੂੰ। ਹਾਂਜੀ ਹਾਂਜੀ, ਥੈਂਕ ਯੂ ਕਮਲਪ੍ਰੀਤ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ ਕਿੰਨਾ ਚਿਰ ਹੋਲਡ ਕਰਕੇ ਇਹ ਚੀਜ਼ਾਂ ਸਾਨੂੰ ਦੱਸੀਆਂ ਜਾਂਦੀਆਂ। ਲੀਵਰ ਦੇ ਲਈ ਤੁਸੀਂ ਡਾਕਟਰ ਕੋਲ ਜਾਂਦੇ ਆ, ਉਹਨਾਂ ਦੇ ਤੁਹਾਨੂੰ ਦਵਾਈ ਦਿੰਦੇ ਆ। ਆਪਾਂ ਜਾਂਦੇ ਹਾਂ, ਲੀਵਰ 'ਚ ਪ੍ਰੋਬਲਮ ਹੁੰਦੀ ਤਾਂ ਹੀ ਉਹ ਦਵਾਈ ਦਿੰਦੇ ਆ। ਸਾਈਡ ਇਫੈਕਟ ਬਹੁਤ ਹਨ। ਕੋਸ਼ਿਸ਼ ਕਰ ਲਓ, ਮੇਰੇ ਖਿਆਲ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਤਾਂ ਸਾਨੂੰ ਸ਼ਾਇਦ ਸਾਈਡ ਇਫੈਕਟ ਨਹੀਂ ਹੋਊਗਾ। ਕਈ ਵਾਰੀ ਸਾਨੂੰ ਓਲਿਵ ਆਇਲ ਉੱਦਾਂ ਵੀ ਚਮਚਾ ਲੈਣ ਨੂੰ ਕਹਿ ਦਿੱਤਾ ਜਾਂਦਾ, ਜਿਨ੍ਹਾਂ ਦੇ ਗਾਲ ਬਲੈਡਰ ਦੇ ਵਿੱਚ ਸਟੋਨ ਹੁੰਦੇ ਆ, ਕਿਤੇ ਵੀ ਬੋਡੀ 'ਚ ਹੁੰਦੇ ਆ, ਉਹਨਾਂ ਨੂੰ ਵੀ ਕਿਹਾ ਜਾਂਦਾ ਆ। ਅਤੇ ਇਹ ਐਪਸਮ ਸਾਲਟ ਖਾਣੇ ਵਾਲਾ, ਇਹ ਤੁਸੀਂ ਜ਼ਰੂਰ ਪਤਾ ਕਰ ਲਿਆ ਕਿ ਕਿੱਥੋਂ ਮਿਲਦਾ ਹੈ। ਤੇ ਅੱਗੇ ਚੱਲਦੇ ਸਾਡੇ ਨਾਲ ਜੁੜੇ ਨੇ ਗੁਰਦੀਪ ਕੌਰ ਜੀ। ਜੀ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਨੂੰ ਸਤਿ ਸ਼੍ਰੀ ਅਕਾਲ। ਜਿਹੜਾ ਅੱਖ ਕੋਲ ਜ਼ਖਮ ਹੈ ਨਾ ਬੇਟੇ ਜੀ, ਉਹ ਅੱਖ ਦਾ ਕੰਮ। ਉੱਥੇ ਇੱਕ ਲੀਡੋਕੋਨ ਟਿਊਬ ਮਿਲ ਜਾਏ ਨਾ, ਲੀਡੋਕੋਨ, ਉਹ ਤਾਂ ਥੋੜੀ ਥੋੜੀ ਅੱਖ ਦੇ ਕੋਲ ਆ, ਵਿੱਚ ਨੇ। ਪਤਾ ਮੈਨੂੰ, ਸਾਡੇ ਕੋਲ ਇੱਥੇ ਇੱਕ ਬੰਦੇ ਨੂੰ ਹੋਇਆ ਪਿਆ, ਉਹ ਜਨੇਊ ਜੇ, ਉਹ ਹਟਦਾ ਨਹੀਂ। ਅੱਛਾ, ਜੇ ਲੀਡੋਕੋਨ ਟਿਊਬ ਮਿਲ ਜਾਏ ਨਾ, ਥੋੜੀ ਥੋੜੀ ਅੱਖ ਦਾ ਕੰਮ ਹੈ, ਬਚਾ ਕੇ ਲਾਉਣ ਜ਼ਖਮ ਦੇ ਉੱਤੇ। ਤੇ ਇੱਕ ਮੱਖਣ ਨੂੰ 2 ਹਿੱਸੇ ਲੈ ਕੇ ਨਾ ਧੋ ਲੈਣ, ਕਈ ਵਾਰੀ ਧੋਣ ਉਹਨੂੰ। ਉਹਦੇ 'ਚ ਨਾ ਤੀਜਾ ਹਿੱਸਾ ਥੋੜਾ ਜਿਹਾ ਵਿੱਚ ਪਾ ਕੇ ਸੁਹਾਗਾ ਚਿੱਟਾ, ਤੇ ਉਹ ਜ਼ਖਮ ਦੇ ਉੱਤੇ ਲਾਣੇ। ਅੱਖ ਦਾ ਕੰਮ ਹੈ ਇਹ, ਨਾਰਮਲ ਜੀ ਦਵਾਈ ਹੈ। ਜੇ ਟਿਊਬ ਮਿਲ ਜਾਏ ਨਾ, ਸਭ ਤੋਂ ਬੈਸਟ ਹੈ। ਦੇਖੋ ਪਿਸ਼ਾਬ ਵਾਲੇ ਬੇਟੇ ਜਿਹੜੇ ਕਹਿੰਦੇ ਵੇ ਨਾ 80 ਸਾਲ ਦੀ ਉਮਰ ਹੈ, ਉਹਨਾਂ ਦੇ ਬਲੱਡਰ ਕਮਜ਼ੋਰ ਹੈ, ਤਾਂ ਕੰਟਰੋਲ ਨਹੀਂ ਹੋ ਰਿਹਾ। ਪਿਸ਼ਾਬ ਵਾਲੇ ਹੁਣ ਦੱਸ ਗਏ ਸੀ ਨਾ, ਇੱਕ ਤਾਂ ਮੋਟੀ ਇਲਾਚੀ ਦੇ ਬੀਜ ਜਿਹੜੇ ਨੇ ਨਾ, ਉਹਦਾ ਪਾਊਡਰ ਇੱਕ ਛੋਟਾ ਚਮਚਾ ਦੁੱਧ ਨਾਲ ਲੈਣ, ਇੱਕ ਹਰੀ ਸੌਗੀ ਖਾਣ, ਇੱਕ ਭੁੱਜੇ ਛੋਲੇ, ਬਦਾਮ, ਗੁੜ, ਕਾਲੇ ਤਿਲ ਤੇ ਪਿਸਤਾ, ਇਹਦੇ ਲੱਡੂ ਬਣਾ ਕੇ ਖਾਣ। ਜਿਹੜੇ ਕਹਿੰਦੇ ਸੀ ਨਾ ਉਹ ਦਿਨ ਖਾਓ, ਮੈਂ ਰਿਕਾਰਡ ਸੁਣਿਆ ਸੀ, ਇੱਕ ਲੇਡੀ ਕਹਿੰਦੀ ਸੀ ਮੇਰੇ ਪਿਸ਼ਾਬ ਬੜੀ ਪਟੀਸ਼ਨ ਆ ਰਹੀ ਹੈ। ਉਹ ਤਾਂ ਪਹਿਲਾਂ ਭਖੜੇ ਦਾ ਪਾਊਡਰ ਮੰਗਾ ਲੈਣ, ਆਨਲਾਈਨ ਤੇ ਮਿਲ ਜਾਂਦਾ ਹੈ ਆਪਣੇ, ਤੇ ਐਮਾਜ਼ੋਨ ਤੋਂ ਸਾਰੇ ਲੋਕਾਂ, ਅਸੀਂ ਵੀ ਮੰਗਾਇਆ ਹੈ, ਮੇਰੇ ਕੋਲ ਵੀ ਪਿਆ। ਉਹਨੂੰ ਤੁਸੀਂ ਅੱਧਾ ਚਮਚਾ ਬੱਕਰੀ ਦੇ ਦੁੱਧ ਦੀ ਲੱਸੀ ਨਾਲ ਲੈਣ, ਤੇ ਉਹਨਾਂ ਹਫ਼ਤੇ 'ਚ ਹੀ ਆਰਾਮ ਆ ਜਾਏਗਾ। ਤੇ ਜੇ ਨਹੀਂ ਤਾਂ ਤਾਂ ਬਿਲਕੁਲ ਹੀ ਸੁੱਕਾ ਧਨੀਆ, ਜਿਹੜੇ ਉਹ ਕਹਿੰਦੇ ਪਏ ਨਾ 80 ਸਾਲ ਦੇ, ਉਹਨਾਂ ਨੂੰ ਤਾਂ ਹੀ ਦੇਣ, ਉਹਨਾਂ ਦਾ ਬਲੱਡ ਕਮਜ਼ੋਰ ਹੈ। ਸੁੱਕਾ ਧਨੀਆ 50 20 ਗ੍ਰਾਮ, ਤੇ ਜੰਗੜ 20 ਗ੍ਰਾਮ, ਸੁੰਡ 20 ਗ੍ਰਾਮ, ਜੌਂ ਖਾਰ 20 ਗ੍ਰਾਮ, ਸੁਹਾਗਾ 20 ਗ੍ਰਾਮ, ਕਲਮੀ ਛੋਰਾ 20 ਗ੍ਰਾਮ,
ਠਿਕਰੀ ਨਸਾਦਰ 10 ਗ੍ਰਾਮ ਇਹ ਲੈ ਲੈਣਾ। ਜਿਨ੍ਹਾਂ ਦਾ ਪਿਸ਼ਾਬ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਵਿੱਚ, ਜਿਵੇਂ ਲਕੋਰੀਏ ਤਰ੍ਹਾਂ, ਉਹ ਵੀ ਲੈਣ। ਜਿਨ੍ਹਾਂ ਦਾ ਬਲੈਡਰ ਜ਼ਿਆਦਾ ਪਿਸ਼ਾਬ ਉਹ ਵੀ ਆ ਲੈਣ। ਤੇ ਜਿਨ੍ਹਾਂ ਨੂੰ ਵੈਸੇ ਪਿਸ਼ਾਬ ਉਹ ਕਹਿੰਦੇ ਪਏ ਨੇ, ਉਹ ਤਾਂ ਭੁੱਜੇ ਛੋਲੇ ਜਿਹੜੇ ਮੈਂ ਦੱਸ ਗਈ ਹਾਂ ਤੇ ਇਲਾਚੀ ਦਾ ਪਾਊਡਰ ਤੇ ਹਰੀ ਸੌਗੀ ਖਾਣ, ਉਹਨਾਂ ਨੂੰ ਤਾਂ ਬੜਾ ਆਰਾਮ ਆ ਜਾਏਗਾ। ਇੱਕ ਉਹ ਕਹਿੰਦੇ ਸੀ ਮੈਨੂੰ ਭੁੱਖ ਨਹੀਂ ਲੱਗਦੀ, ਜ਼ਬਰਦਸਤੀ ਰੋਟੀ ਖਾਂਦੇ ਆ, ਸੌਖਾ ਜਿਹਾ ਇਲਾਜ ਹੈ, ਮੈਂ ਵੀ ਕੁੱਟ ਕੇ ਰੱਖਿਆ ਹੈ। ਵੱਡੀ ਇਲਾਚੀ, ਹਿੰਗ, ਸੌਂਫ, ਦਾਲਚੀਨੀ, ਜਵੈਣ ਕੁੱਟ ਕੇ ਨਾ ਚੂਰਨ ਜਿਹਾ ਬਣਾ ਕੇ ਰੱਖ ਲਓ। ਰੋਟੀ ਖਾਣ ਤੋਂ ਪਹਿਲਾਂ 10 ਮਿੰਟ ਐਵੇਂ ਬਸ ਚਮਚੇ ਦਾ ਚੌਥਾ ਹਿੱਸਾ ਪਾਣੀ ਗੁੱਸੇ ਨਾਲ ਲੈ ਲਓ, ਤੁਹਾਨੂੰ ਭੁੱਖ ਵੀ ਲੱਗੇਗੀ ਤੇ ਰੋਟੀ ਵੀ ਹਜਮ ਹੋ ਜਾਏਗੀ। ਤੇ ਭੈਣ ਜੀ ਚਰਨਜੀਤ ਆਂਦੇ ਪਏ ਸੀ ਨਾ ਉਦੋਂ, ਚਰਨਜੀਤ ਤੇ ਮੇਰੇ ਬ੍ਰਦਰ ਦੀ ਅੱਖ ਬੰਦ ਹੋਈ, ਮੋਤੀਆ ਚਿੱਟਾ ਸੀ। ਜੇ ਤਾਂ ਉਹਨਾਂ ਮੋਤੀਆ ਚਿੱਟੇ ਨਾਲ ਬੰਦ ਹੋਈ, ਕਮਜ਼ੋਰੀ ਨਾਲ ਹੋਈ ਹੈ, ਤਾਂ ਆ ਜਿਹੜਾ ਪਹਿਲਾਂ ਤਾਂ ਆ ਦੇਣ 200 ਗ੍ਰਾਮ ਸੌਂਫ, 200 ਗ੍ਰਾਮ ਬਦਾਮ, 200 ਗ੍ਰਾਮ ਖਸਖਸ, 200 ਗ੍ਰਾਮ ਮਿਸ਼ਰੀ, 1 ਤੋਲਾ ਛੋਟੀ ਇਲਾਚੀ, 1 ਭੂਰੀ ਮਿਰਚ, 1 ਤੋਲਾ, ਇਹਨੇ ਮਿਕਸ ਕਰਕੇ 1 ਚਮਚਾ ਦੁੱਧ ਚ ਰਾਤ ਨੂੰ ਦੇਣਾ ਹੈ। ਤੇ ਆ ਜਿਹੜਾ ਨਾ ਮੈਂ ਦਵਾਈ ਉਹੀ ਹੈ ਮੇਰੇ ਭਨਵਈਏ ਨੇ ਵਰਤੀ ਸੀ। ਮੈਂ ਉੱਥੇ ਪੁੱਛੀ ਜਦੋਂ ਪਹਿਲਾਂ ਲਗਾਈ ਗਈ, ਉਹਨਾਂ ਦੀ ਅੱਖਾਂ ਦੀ ਨਿਗਾਹ ਆ ਗਈ ਸੀ, ਉਹ ਵੀ ਬੜੀ ਪ੍ਰੋਬਲਮ ਸੀ, ਉਹਨੂੰ ਬਿਲਕੁਲ ਦਿਸਣੋਂ ਹਟ ਗਿਆ ਸੀ। ਇੱਕ ਤਾਂ ਉਹ ਦੁੱਧ ਚ ਘੋਲ ਕੇ ਦੇਣ। ਇੱਕ ਜਿਹੜਾ 4 ਚਮਚੇ ਆਪਾਂ ਅਲਵੇਰਾ ਦਾ ਬਣਾਉਣੇ ਆ ਨਾ, ਪਾਣੀ 3 ਉਬਾਲੇ ਦੇ ਕੇ ਤੇ ਉਹਨੂੰ ਪੁਣ ਕੇ ਤੇ ਉਹਦੇ 1 ਚਮਚਾ ਸ਼ਹਿਦ ਪਾ ਲੈਣ। ਹੁਣ ਤਾਂ ਉਹ ਇੰਡੀਆ ਗੱਲ ਕਰੀ, ਇੰਡੀਆ ਦਾ ਸ਼ਰੀਰ ਵੀ ਹੈਗਾ ਹੈ, ਸ਼ਰੀਰ ਦੇ ਪੱਤੇ ਦਾ ਜੂਸ ਕੱਢ ਲੈਣ। ਸ਼ਰੀਰ ਜਿਹੜਾ ਦਰਖਤ ਹੁੰਦਾ ਹੈ, 1 ਚਮਚਾ ਸ਼ਰੀਰ ਦੇ ਜੂਸ ਦਾ ਪਾ ਲਓ ਤੇ 1 ਚਮਚਾ ਸ਼ਹਿਦ ਪਾ ਲਓ ਤੇ 4 ਚਮਚੇ ਅਲਵੇਰਾ ਦਾ ਪਾਣੀ ਪਾ ਲਓ ਤੇ 1 ਚੁਟਕੀ ਕੱਪੜੇ ਧੋਣ ਸੋਡਾ ਪਾ ਕੇ ਇਹਨਾਂ ਨੂੰ ਮਿਕਸ ਕਰਕੇ ਪੋਲੀ ਚੀਨੀ ਦੀ ਪਲੇਟ 'ਚ ਤੇ ਉਹਨੂੰ ਕੱਚ ਦੀ ਸ਼ੀਸ਼ੀ ਪਾ ਕੇ ਉਹ ਪਾਉਣ। 1 ਘਿਓ ਲੈ ਕੇ ਜਿਹੜੀ ਕੰਨਾਂ ਦੇ ਮਗਰ ਆਪਣੀ ਲੰਮੀਆਂ ਜਿਹੀਆਂ ਨਾੜਾਂ ਨੇ, ਇਹਨਾਂ ਨੂੰ ਮਾਲਿਸ਼ ਕਰਨੇ ਅੱਖਾਂ ਦੀਆਂ ਨੇ। ਤੇ ਇੱਕ ਉਹ ਭੈਣ ਜੀ ਪਰ ਮੈਂ ਕਹਿਣ ਲੱਗੀ ਸਾਂ ਜੀ, ਜਿਹੜੇ ਭੈਣ ਜੀ ਕਹਿੰਦੇ ਨੇ ਟੀਕਾ ਲਵਾ ਲਾਂਗੇ, ਇੱਕ ਤਾਂ ਜ਼ਰੂਰੀ ਆ ਲੈਣ, ਮਿਹਨਤ ਕਰਨ, ਕੰਮ ਆ ਜਾਏਗਾ, ਕੁਛ ਨਹੀਂ ਹੁੰਦਾ। ਇੱਕ ਤਾਂ 100 ਗ੍ਰਾਮ 10 ਗ੍ਰਾਮ ਅਖਰੋਟ, 10 ਗ੍ਰਾਮ ਮਿਸ਼ਰੀ ਧਾਗੇ ਵਾਲੀ, 10 ਗ੍ਰਾਮ ਅਲਸੀ, 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਚਾਰੇ ਮਗਜ਼ ਤੇ 4-5 ਗ੍ਰਾਮ ਦਾਲਚੀਨੀ ਪਾਇਆ ਕਰੋ। ਇਹਦੇ ਨਾਲ ਬੜੀ ਪੀੜ ਉੱਠਦੀ, 1 ਗ੍ਰਾਮ ਨਾਲ ਕੱਖ ਨਹੀਂ ਸਵਾਦ ਵਿੱਚ ਬਣਦਾ ਅਸਰ ਉਹਦਾ। ਇਹਨੂੰ ਪੀਸੋ, 10 ਪੁੜੀਆਂ ਬਣਾ ਲਓ, 1 ਪੁੜੀ ਖਾਓ ਸਵੇਰੇ ਉੱਠ ਕੇ, ਘੰਟਾ ਕੁਛ ਨਹੀਂ ਖਾਣਾ, ਇਹਦੇ ਨਾਲ ਦਰਦਾਂ ਹਟ ਜਾਣਗੀਆਂ। ਇੱਕ ਅੱਜ ਕੱਲ੍ਹ ਸਰਦੀ ਹੈ, ਸੌਂਫ, ਜਵੈਣ, ਸੁੰਡ, ਅਖਰੋਟ, ਕਮਰਕਸ, ਬਦਾਮ ਕੁੱਟ ਕੇ ਛਿੱਲ ਵਾਲੇ ਪਾਉਣੇ ਨੇ, ਉਹ ਨਹੀਂ ਪਾਉਣੇ ਛਿੱਲੇ ਹੋਏ। ਥੋੜੀ ਕਾਲੀ ਮਿਰਚ, ਮੇਥੇ, ਸਾਰੇ ਡਰਾਈ ਫਰੂਟ ਬਣਾ ਕੇ ਨਾ ਤੇ ਉਹ ਆਪਣਾ ਪੰਜੀਰੀ ਬਣਾ ਕੇ ਖਾਣ, ਗਰਮ ਚ ਪੱਤੀ ਪਾ ਕੇ ਦੁੱਧ ਨਾਲ, ਉਹਨਾਂ ਨੂੰ ਬੜਾ ਫਰਕ ਪਏਗਾ। ਇੱਕ ਉਹ ਕਹਿੰਦੇ ਸੀ ਵੀ ਆਪਣਾ ਦਰਦਾਂ ਵਾਸਤੇ ਨਾ ਸੁੰਡ, ਜਵੈਣ, ਕਾਲੀ ਮਿਰਚ, ਮਗਜ਼, ਜੈਫਲ, ਲੌਂਗ, ਦਾਲਚੀਨੀ ਕੁੱਟ ਕੇ ਨਾ 20-20 ਗ੍ਰਾਮ ਬਣਾ ਕੇ ਰੱਖ ਲਓ, 10-10 ਗ੍ਰਾਮ ਜਿੰਨਾ ਵੀ ਪਾਉਣਾ ਜੇ। ਚੌਥਾ ਹਿੱਸਾ ਚਮਚੇ ਦਾ ਜਾਂ ਥੋੜਾ ਗਰਮ ਪਾਣੀ ਨਾਲ ਲੈਂਦੇ ਰਹੋ, ਤੁਹਾਡੀਆਂ ਜਿਹੜੀਆਂ ਜਿੰਨੀਆਂ ਵੀ ਕਿਸੇ ਨੂੰ ਪੀੜਾਂ ਲੱਗ ਜਾਂਦੀਆਂ ਨੇ। ਮੋਰਿੰਗਾ ਕੈਪਸੂਲ ਖਾ ਲਓ, ਵਿਟਾਮਿਨ ਡੀ ਖਾ ਲਓ, ਕਣਕ ਜਿਹੜਾ ਹੈ ਨਾ ਆਪਣਾ ਚੂਨਾ, ਇਹ ਬੜਾ ਚੰਗਾ ਜੇ, ਇਹਨੂੰ ਮਹੀਨਾ ਕੀ ਖਾ ਲੈਣੇ, ਇਹਦੇ ਨਾਲ ਬੜਾ। ਇੱਕ ਭਾਈ ਸਾਹਿਬ ਕਹਿੰਦੇ ਸੀ ਮੋਢਾ ਦੁਖਦਾ ਹੈ, ਮੋਢਾ ਸੌਖਾ ਕੰਮ ਹੈ, ਖਲੋ ਕੇ ਜਿਹੜਾ ਮੋਢਾ ਦੁਖਦਾ, ਜਿੱਧਰ ਨਹੀਂ ਦੁਖਦਾ, ਜਿੱਥੋਂ ਤੱਕ ਆਪਾਂ ਹੱਥ ਪੜਦਾ ਹੈ ਨਾ, ਉਹਨੂੰ ਜੱਫਾ ਪਾਉਣ, 2 ਤੇ ਖਲੋਤੇ ਰਹਿਣ ਪਾ ਕੇ 3-4 ਵੇਲੇ ਦਿਨ 'ਚ ਇਸ ਤਰ੍ਹਾਂ ਹੀ ਕਰਨ। ਜਿਹੜੀ ਜਿੱਧਰ ਪੀੜ ਹੈ ਉਧਰ ਕਰਨਗੇ ਨਾ, ਜੱਫਾ ਪਾਉਣਗੇ, ਗਿੱਚ ਦੀ ਜਿਹੜੀ ਨਾ ਗਰਦਨ ਇਹਨੂੰ ਦੂਜੇ ਪਾਸੇ ਨੂੰ ਅਕੜਾ ਕੇ ਕਰ ਲੈਣੀ। ਇੱਕ ਕਦੀ ਪਿੱਛੇ ਹੌਲੀ ਕਦੀ ਅੱਗੇ ਤੇ ਕੰਨਾਂ ਕੋਲ ਤਲੀਆਂ ਲਾ ਕੇ ਨਾ ਹੱਥ ਉਤਾਂ ਨੂੰ ਕਰਕੇ ਸਿਰ ਨੂੰ ਗਿੱਚੀ ਨੂੰ ਅਕੜਾ ਕੇ ਤੇ ਉਹ ਬਸ ਐਕਸਰਸਾਈਜ਼ ਕਰਨ, ਉਹਨਾਂ ਨੂੰ ਬੜਾ ਫਰਕ ਪੈ ਜਾਏਗਾ। ਇੱਕ ਜਿਹੜਾ ਜੈਫਲ ਤੇ ਦਾਲਚੀਨੀ, ਮੋਟੀ ਇਲਾਚੀ, ਸਰੋਂ ਤੇਲ ਦੀ ਮਾਲਿਸ਼ ਵੀ ਕਰਨ, ਉਹਨਾਂ ਤੋਂ ਠੀਕ ਹੋ ਜਾਏਗਾ। ਉਹ ਕਹਿੰਦੇ ਜੀ ਬਵਾਸੀਰ ਤੋਂ ਪਿੱਛੇ ਮਾਸ ਜਿਹੜਾ ਹੈ ਨਾ, ਉਹ ਇਸ ਤਰ੍ਹਾਂ ਹੋ ਗਿਆ ਹੈ, ਉਹ ਨਾ ਇੱਕ ਤੁਲਸੀ ਭੁੰਨ ਕੇ ਨਾ ਪੀਸੋ, 1 ਚਮਚ ਖਾਓ ਤੇ ਮਾਸ ਬਾਹਰ ਜਿਹੜਾ ਆਇਆ ਠੀਕ ਹੋ ਜਾਏਗਾ। ਹਿੰਗ ਭੁੰਨੋ, ਪਾਊਡਰ ਬਣਾ ਕੇ 1 ਚਮਚਾ ਖਾਓ ਤੇ ਮਾਸ ਠੀਕ ਹੋ ਜਾਏਗਾ। ਮਗ ਫਰੰਡੀ ਦਾ ਜਿਹੜਾ ਨਾ ਤੇਲ 1 ਚਮਚਾ ਪੀਓ ਤੇ ਨਾਲੇ ਆਪਣਾ ਰੂਹ ਲਪੇੜ ਕੇ ਉਹਨੂੰ ਮਾਸ ਤੇ ਲਾਉਂਦੇ ਰਹੋ ਤੇ ਕਿਸੇ ਨੇ ਵਰਤਿਆ ਵੀ ਤੋਂ ਅੰਦਰ ਚਲਾ ਗਿਆ, ਜਿਵੇਂ ਹੋਇਆ ਸੀ ਬੜਾ। ਇੱਕ ਮੈਂ ਭੈਣ ਜੀ ਕਿਸੇ ਨੇ ਉਹ ਦਿਨ ਬੋਲੇ ਸੀ, ਕਿਹਾ ਸੀ ਵੀ ਛੁਹਾਰੇ ਦੇ ਵਿੱਚ ਸੰਗਰੈਣੀ ਦੀ ਦਵਾਈ ਬਣਦੀ ਹੈ, ਖੁਰਾਸਾਨੀ ਜਵੈਣ, ਇਹ ਮੇਰਾ ਨੁਸਖਾ ਹੈ, ਅਸੀਂ ਵਰਤਿਆ ਸੀ। ਮੈਂ ਛੋਲੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਈਆਂ ਸੀ ਤੇ ਅਸੀਂ ਆਰਾਮ ਆ ਗਿਆ ਸੀ, ਮੈਂ ਕਈਆਂ ਨੂੰ ਵੀ ਦਿੱਤੀਆਂ। ਫਿਰ ਇੱਕ ਸੁੰਡ 10 ਗ੍ਰਾਮ ਪਾ ਲਓ, ਸਾਰਾ ਸਮਾਨ, ਸੁੰਡ, ਜੀਰਾ, ਹਿੰਗ, ਵੱਡੀ ਇਲਾਚੀ ਤੇ ਲੌਂਗ, ਇਹਨਾਂ ਨੂੰ ਪੀਸ ਕੇ ਨਾ ਪਾਊਡਰ ਬਣਾ ਲਓ ਤੇ ਛੁਹਾਰੇ 4 ਲੈ ਲਓ, ਉਹਨਾਂ ਦਾ ਮੂੰਹ ਤੋਂ ਖੋਲ ਕੇ ਵਿੱਚੋਂ ਗਿੜ ਕੱਢ ਦਿਓ, ਉਹਨਾਂ ਨੂੰ ਦਿਓ ਭਰ
ਧਰ ਕੇ ਅੱਗੋਂ ਆਟੇ ਨਾਲ ਉਹਨਾਂ ਦਾ ਮੂੰਹ ਕੱਜ ਲਪੇਟ ਦਿਓ। 4 ਪੇੜੇ ਬਣਾ ਕੇ ਇੱਕ ਪੇੜੇ 'ਚ ਇੱਕ ਛੁਹਾਰਾ ਰੱਖਣਾ ਰੋਟੀ ਦੇ ਆਟੇ ਦਾ। ਉਹਨਾਂ ਨੂੰ ਫੋਲ ਪੇਪਰ ਤੇ ਰੱਖ ਕੇ ਓਵਨ 'ਚ ਰੱਖ ਦਿਓ। ਉਹਨਾਂ ਨੂੰ ਓਵਨ ਗਰਮ ਕਰ ਲਓ ਦੱਬ ਕੇ, ਜਿਵੇਂ ਆਪਣਾ ਕੋਈ ਚਿਕਨ ਚੁੱਕਾ ਰੱਖਦੇ ਨੇ। ਜਦੋਂ ਪੇੜੇ ਬਰਾਊਨ ਹੋ ਜਾਣਗੇ, ਕਾਲੇ ਉੱਤੋਂ ਹੋਣ ਲੱਗ ਪੈਣਗੇ, ਤੇ ਕੱਢ ਕੇ ਬਾਹਰ ਤੇ ਪਾਊਡਰ ਜਿਹੜਾ ਹੈ ਨਾ ਉਹ ਗਿੱਲਾ ਗਿੱਲਾ ਹੋ ਜਾਏਗਾ। ਉਹਦੀਆਂ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਵੱਟੋ, ਤੇ ਤੁਸੀਂ ਆਪਣਾ ਉਹਨੂੰ ਇੱਕ ਗੋਲੀ ਸਵੇਰੇ ਖਾਣੀ ਪਏਗੀ। ਨਿੱਕੇ ਨਿੱਕੇ ਇਲਾਜ ਨੇ। ਮੱਕੀ ਦੀ ਰੋਟੀ ਜਿਹੜੀ ਹੈ ਨਾ ਉਹ ਉਹਨਾਂ ਚਿਰ ਹੀ ਖਾਓ ਜਿੰਨ ਚਿਰ ਤੁਹਾਨੂੰ ਆਰਾਮ ਨਹੀਂ ਆਉਂਦਾ। ਤੁਸੀਂ ਦਹੀਂ ਕੱਲ੍ਹ ਹੀ ਆਰਾਮ ਆਇਆ ਕਿਸੇ ਨੂੰ, ਖਿਚੜੀ ਰਾਤੀ ਬਣਾ ਕੇ ਰੱਖੀ, ਸਵੇਰੇ ਦਹੀਂ ਢੰਗ ਦਿੰਦੇ ਰਹੇ ਨੇ। ਅਨਾਰ ਦਾ ਛਿਲਕਾ ਜਿਹੜਾ ਹੈ ਨਾ ਉਹਦਾ ਛਿਲਕੇ ਦਾ ਪਾਊਡਰ ਉਹਦਾ ਦਹੀਂ 'ਚ ਪਾ ਕੇ ਦਿੰਦੇ ਰਹੇ। ਅਨਾਰ ਦੇ ਦਾਣੇ ਹੀ ਖਾ ਲਓ, ਅਨਾਰ ਦਾ ਜੂਸ ਹੀ ਪੀ ਲਓ ਤੁਸੀਂ। ਇਹਦੇ ਨਾਲ ਆਰਾਮ ਹੈ। ਇੱਕ ਰੋਟੀ ਛੱਡ ਕੇ ਕਣਕ ਦੀ ਨੇ 10 ਦਿਨ ਇਹ ਕਰ ਲੈਣਾ। ਮੱਕੀ ਦੀ ਰੋਟੀ ਦਹੀਂ ਨਾਲ, ਲੱਸੀ 'ਚ ਹਿੰਗ ਪਾ ਲਓ। ਰਾਤੀ ਚੌਲ ਬਣਾਏ, ਖਿਚੜੀ ਬਣਾਈ, ਸਵੇਰੇ ਹਿੰਗ ਪਾ ਕੇ ਖਾ ਲਈ। ਤੇ ਜਿਹੜੇ ਮੈਂ ਜੂਸ ਦੱਸੇ ਨੇ ਖਾਣ ਤੇ ਇਹਨਾਂ ਨਾਲ ਤਾਂ ਬਹੁਤ ਫਰਕ ਪੈ ਜਾਂਦਾ ਹੈ। ਤੇ ਆਰਾਮ ਹੀ ਆ। ਜਿਹੜੀਆਂ ਮੈਂ ਗੋਲੀ ਦੱਸੀਆਂ ਨਾ ਛੁਹਾਰੇ ਵਾਲੀਆਂ, ਇਹਦੇ ਨਾਲ ਬਹੁਤ ਫਰਕ ਪੈਂਦਾ ਜੇ। 1 ਮਿੰਟ ਜਿਹੜੇ ਕਹਿੰਦੇ ਸੀ ਨਾ ਵੀ ਮੇਰਾ ਬ੍ਰਦਰ ਟੀਨ ਦੀਆਂ ਲੱਤਾਂ ਨਹੀਂ ਹੁੰਦੀਆਂ, ਉਹ ਹੁੰਦੀਆਂ ਪਈਆਂ ਕੰਮ ਕਰ ਰਹੀਆਂ। ਇੱਕ ਤਾਂ ਕਾਲੀਆਂ ਮਿਰਚਾਂ ਖਾਣ, ਇੱਕ ਘਿਓ ਦੀ ਮਾਲਿਸ਼ ਕਰਨ। ਘਿਓ ਦੇ ਵਿੱਚ ਨਾ ਜਵੈਣ, ਦਾਲਚੀਨੀ, ਕਾਲੀ ਮਿਰਚ, ਇਹ 3-4 ਚੀਜ਼ਾਂ ਪਾ ਕੇ ਘਿਓ ਸਾੜ ਕੇ ਉਹਦੀ ਮਾਲਿਸ਼ ਕਰਨ ਉਹਨੂੰ। ਇੱਕ ਜਿਹੜਾ ਤੇਲ ਹੈ ਨਾ 12 ਚੀਜ਼ਾਂ ਵਾਲਾ, ਉਹਦੀਆਂ ਲੱਤਾਂ ਨੂੰ ਬੜਾ ਜ਼ਰੂਰੀ ਹੈ। ਮੈਂ ਸਮਝ ਗਈ ਸੌ ਮੁੰਡੇ ਤਾਂ ਦਰਾਂ ਦੀਆਂ ਲੱਤਾਂ ਨੇ ਜਿਹੜੀਆਂ ਕੰਮ ਨਹੀਂ ਕਰ ਰਹੀਆਂ। 12 ਚੀਜ਼ਾਂ ਜਿਹੜੀਆਂ ਨਾ ਸੁੰਡ, ਜਵੈਣ, ਮੋਟੀ ਇਲਾਚੀ, ਲੌਂਗ, ਜੀਰਾ, ਹਿੰਗ, ਦਾਲਚੀਨੀ, ਮੱਘ, ਜੈਫਲ, ਅਦਰਕ, ਲਸਣ, ਕਾਲੀ ਮਿਰਚ, ਤੇ ਸਾਰੀਆਂ ਚੀਜ਼ਾਂ ਪਾ ਕੇ ਨਾ ਇਹ 12 ਚੀਜ਼ਾਂ ਨੇ ਬਣਾ ਕੇ ਤੇਲ ਸਾੜ ਕੇ ਇੱਕ ਵਿੱਚ ਹੁੰਦੇ ਨਾ ਸੂਰ ਦੀ ਚਰਬੀ 20 ਗ੍ਰਾਮ, ਸਿੰਗਰਕ ਰੂਮੀ 20 ਗ੍ਰਾਮ ਉੱਥੇ ਮਿਲ ਜਾਏਗੀ। ਇਹ ਸਿੰਗਰਕ ਰੂਮੀ ਬੜੀ ਜ਼ਰੂਰੀ ਉਹਨਾਂ ਲੱਤਾਂ ਵਾਸਤੇ। ਇਹ ਸਾਰੀਆਂ ਚੀਜ਼ਾਂ ਲੱਤਾਂ ਨੂੰ ਮਾਲਿਸ਼ ਕਰਨ। ਕਾਲੀਆਂ ਮਿਰਚਾਂ ਇਹ ਕਾਲੀਆਂ ਮਿਰਚਾਂ ਜਦੋਂ ਭਿਉਂਦੇ ਨਾ 3 ਗੁਣਾ ਪਾਣੀ ਉਹਨਾਂ 'ਚ ਜ਼ਿਆਦਾ ਹੋਣਾ ਚਾਹੀਦਾ, ਤੇ ਤਾਂ ਜਾ ਕੇ ਉਹਨਾਂ ਨੂੰ ਉਹ ਭਿੱਜੀਆਂ ਰਹਿਣ। ਜਦੋਂ 2 ਹਫ਼ਤਿਆਂ ਬਾਅਦ ਕੱਢਾਂਗੇ ਪਾਣੀ ਉੱਤੇ ਹੋਣਾ ਚਾਹੀਦਾ, ਕਿਉਂਕਿ ਜਦੋਂ ਪਾਣੀ ਸੁੱਕਦਾ 2 ਹਫ਼ਤੇ ਰੱਖੋ ਤੁਸੀਂ। ਲੱਤਾਂ ਵਾਲੇ ਤਾਂ ਫਰਕੜੀ ਵੀ ਖਾਣ, ਉਹਨਾਂ ਨੂੰ ਕਹਿਣ ਮੁਰੰਗਾ ਕੈਪਸੂਲ ਖਾਣ, ਇੱਕ ਵਿਟਾਮਿਨ ਡੀ ਵੀ ਖਾ ਕੇ ਵੇਖਣ। ਤੇ ਕਾਲੀਆਂ ਮਿਰਚਾਂ ਨਾਲ ਤਾਂ ਲੱਤਾਂ ਨੂੰ ਬੜਾ ਛੇਤੀ ਆਰਾਮ ਆ ਜਾਏਗਾ। ਕਿਸੇ ਨੇ ਪੁੱਛਿਆ ਨਾ ਕੱਦ, ਮੈਂ ਪਹਿਲਾਂ ਵੀ 3 ਨੁਕਸੇ ਦੱਸ ਚੁੱਕੀ ਹਾਂ। 3 ਚੀਜ਼ਾਂ ਸੀ। ਇੱਕ ਤਾਂ ਬਾਂਸ ਦਾ ਮੁਰੱਬਾ ਖਾਣ। ਸਾਡੇ ਕਿਸੇ ਨੇ ਇੰਡੀਆ ਖਾਧਾ ਸੀ ਤਾਂ ਮੈਂ ਉੱਥੋਂ ਸੁਣਿਆ ਸੀ। ਤੇ ਬਾਂਸ ਦਾ ਮੁਰੱਬਾ ਖਾਓ, ਜਿਵੇਂ ਬਾਂਸ ਲੰਬਾ ਉਵੇਂ ਕੱਦ ਵਧੇ। ਇੱਕ ਕਣਕ ਦੇ ਦਾਣੇ ਜਿੰਨਾ ਚੂਨਾ ਖਾਓ, ਕੱਦ ਵਧੇਗਾ। ਸੁਗੰਧੇ ਨਾਲ ਵੀ ਵਧਿਆ ਜੇ। ਇੱਕ ਕਿਸੇ ਟਰੀ ਨੂੰ ਫੜ ਕੇ ਨਾ ਝੂਟਾ ਲੈਣ ਘਰ ਵਿੱਚ, ਜਿਵੇਂ ਕੋਈ ਹੈ, ਉਹਨਾਂ ਨੂੰ ਉਹਨਾਂ ਦਾ ਕੱਦ ਵੱਧ ਜਾਂਦਾ ਇਹਦੇ ਨਾਲ। ਇੱਕ ਮੈਂ ਦੱਸਣ ਲੱਗੀ ਸਾਂ, ਜਿਹੜੇ ਆਉਂਦੇ ਸੀ ਨਾ ਮੇਰੇ ਹੱਥ ਹੀ ਮੁੜਦੇ ਨੇ, ਆਪਣੇ ਆਕੜਦੇ ਨੇ, ਉਹਨਾਂ ਨੂੰ ਤਾਂ ਮਾਲਿਸ਼ ਹੀ ਕਰਨ। ਜਿਹੜਾ ਜਵੈਨ ਵਾਲਾ ਹੁੰਦਾ ਤੇਲ ਸਾੜਿਆ ਹੈ ਉਹਦੇ ਨਾਲ ਜੈਫਲ ਪਾ ਕੇ ਨਾ ਉਹਦੇ ਵਿੱਚ ਆਪਣੇ ਕੋਕੋਨਟ ਤੇਲ 'ਚ ਉਹਦੀ ਮਾਲਿਸ਼ ਕਰਨ। ਉਹਦੇ ਨਾਲ ਬੜਾ ਫਰਕ ਪੈਂਦਾ ਜੇ। ਉਹ ਜੇ ਮੂੰਹ 'ਚ ਸਮੈਲ ਵਾਲੀ ਸੌਖਾ ਜਿਹਾ ਕੰਮ ਹੈ। ਲੌਂਗ ਤੇ ਛੋਟੀ ਇਲਾਚੀ ਮੂੰਹ 'ਚ ਪਾਈ ਰੱਖਣ ਕਰਨ, ਤੇ ਉਹਦੇ ਨਾਲ ਆਪਣਾ ਚੂਸੀ ਜਾਣ ਕਰਨ, ਤੇ ਬਾਹਰ ਥੁੱਕਾ ਸੱਟੀ ਜਾਣ ਕਰਨ। ਇਹਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਹੈ। ਤੇ ਚਲੋ ਬੇਟਾ ਤੁਸੀਂ ਤਾਂ ਲਵੋ ਹੁਣ ਕਾਲ। ਮੈਂ ਤਾਂ ਬੜਾ ਕੁਝ ਦੱਸਿਆ। ਇੱਕ ਸਾਹ ਔਖਾ ਜਿਹੜਾ ਕਹਿੰਦੇ ਨਾ ਆਉਂਦਾ ਹੈ ਜੀ ਜੀ, ਸਾਹ ਕਹਿੰਦੇ ਸੀ ਜੀ, ਉਹ ਕਾਲੀ ਮਿਰਚ ਤੇ ਉਹਨਾਂ ਭਾਜੀ ਦੇ ਇੱਕ ਸੁੰਡ, ਕਾਲੀ ਮਿਰਚ ਤੇ ਹਲਦੀ, ਸ਼ਹਿਦ ਲਾ ਕੇ ਖਾਂਦੇ ਰਹਿਣ। ਦੁੱਧ ਨਾਲ ਖਾ ਲੈਣ ਜਾਂ ਪਾਣੀ ਨਾਲ ਨਹੀਂ, ਸ਼ਹਿਦ ਨਾਲ ਚਟਣੀ ਚਾਹੀਦੀ। ਉਹਦੇ ਨਾਲ ਜਿਹੜਾ ਗਲੇ ਸਾਹ ਰੁਕਦਾ ਹੈ, ਗਲੇ ਆਵਾਜ਼ ਬੰਦ ਹੈ, ਸੋਜਸ ਇਹਦੇ ਨਾਲ ਹਟ ਜਾਂਦੀ, ਬੜਾ ਛੇਤੀ ਆਰਾਮ ਆ ਜਾਂਦਾ ਇਹਦੇ ਨਾਲ। ਹੱਥਾਂ ਵਾਲੇ ਜਿਹੜੇ ਨੇ ਉਹਨਾਂ ਦੇ ਕੋਕੋਨਟ ਦੇ ਵਿੱਚ ਪਾ ਕੇ ਨਾ ਆਪਣਾ ਜੈਫਲ ਉਹਦੀ ਮਾਲਿਸ਼ ਕਰ ਲੈਣ, ਤੇਲ ਦੀ ਕਰਨ। ਜਿੱਥੇ ਨਹੀਂ ਆਰਾਮ ਆਵੇ ਤਾਂ ਫਰਕੜੀ ਵੇਸਣ ਤਾਂ ਹੈਗਾ ਨਾ, ਉਹੀ ਖਾਣ ਕਰਨ, ਉਹਦੇ ਨਾਲ ਬੜਾ ਆਰਾਮ ਆ ਜਾਂਦਾ। ਇੱਕ ਜਦੋਂ ਕਹਿੰਦੇ ਪਏ ਸੀ ਨਾ ਤੁਸੀਂ, ਕਹਿੰਦੇ ਨੇ ਮੁਸ਼ਕਪੂਰ ਦੀ ਟਿੱਕੀ, ਉਹ ਮੁਸ਼ਕਪੂਰ ਦੀ ਮੇਰੇ ਕਮਰ ਤੇ ਖੁਰਕ ਹੁੰਦੀ ਹੈ। ਉਹ ਇੱਕ ਦਹੀਂ ਖੱਟਾ ਜਮਾ ਕੇ ਰੱਖ ਲੈਣ ਕਰਨ, ਬਾਹਰ ਤੇ ਥੋੜਾ ਪਾਇਆ ਵੇਸਣ ਤੇ ਤੇਲ ਸਾਰੇ ਮੇਰੇ ਪਾ ਕੇ ਨਾ ਉਹ ਝਟਕ ਮਲ ਕੇ ਬੈਠੇ ਰਹਿਣੇ, ਤਾਂ ਉਹਦੇ ਨਾਲ ਹੀ ਆਰਾਮ ਆ ਜਾਣਾ। ਓਕੇ ਬੇਟਾ ਤੁਸੀਂ ਕਾਲ ਲਵੋ ਹੁਣ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਵੀ ਥੈਂਕ ਯੂ ਟਾਈਮ ਦੇਣ ਦਾ। ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਆ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਨਾ, ਆਪਣੇ ਸਰੀਰ ਨੂੰ ਦੇਖ ਕੇ ਜ਼ਰੂਰ ਵਰਤਿਆ ਕਰੋ। ਵੈਸੇ ਇਹ ਚੀਜ਼ਾਂ ਆਮ ਹੀ ਹੁੰਦੀਆਂ ਸਾਡੇ ਘਰਾਂ ਦੇ ਵਿੱਚ। ਬਾਇਓਗਰਮੀ ਜ਼ਰੂਰ ਦੇਖ ਲਿਆ ਕਰੋ ਵੀ ਤੁਹਾਨੂੰ ਉਹ ਕਿਸ ਤਰ੍ਹਾਂ ਹੈ। ਸਰੀਰ ਵੀ ਵੱਖੋ ਵੱਖਰੇ ਆ, ਆਪਣੇ ਸਰੀਰ ਵੀ ਇੱਕੋ ਜਿਹੇ ਨੇ। ਸਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪੁੱਛਣਾ ਸੀਗਾ ਜੀ, ਹਾਂਜੀ, ਪਿਛਲੇ ਵੀਕ ਮੈਂ ਸੁਣਿਆ ਸੀਗਾ ਸ਼ੂਗਰ ਤੋਂ ਕਾਲੀ ਜੀ ਜੀ ਜੀ, ਤੇ ਬਾਅਦ ਦੇ ਵਿੱਚ ਮਨਾ ਕਰ ਦਿੱਤਾ ਸੀ, ਅੱਜ ਵੀ ਮਨਾ ਕਰਕੇ ਹਾਂਜੀ, ਬਹੁਤੀ ਜ਼ਿਆਦਾ ਨਹੀਂ ਖਾਣੀ ਚਾਹੀਦੀ। ਤੇ ਉਹਦੇ ਬਾਰੇ ਕੰਪਲੇਅਰ ਕਰਨੀ ਸੀ, ਠੀਕ ਆ ਖਾਣੀ? ਕਈ ਵਾਰੀ ਨਾ ਕਈ ਚੀਜ਼ਾਂ 'ਚ ਪਾ ਕੇ ਦੱਸਦੇ ਆ ਕਿ ਜਦੋਂ ਸ਼ੂਗਰ ਦੀ ਤੁਸੀਂ ਕਿਤੇ ਵੀ ਦਵਾਈ ਪੁੱਛ ਲਓ ਨਾ, ਹਰ ਕੋਈ ਵੱਖਰੀ ਵੱਖਰੀ ਦੱਸਦਾ ਉਹ ਘੁੰਮ ਘੁਮਾ ਕੇ ਸਾਰੀਆਂ ਚੀਜ਼ਾਂ ਉਹੀ ਹੁੰਦੇ ਆ, ਪਰ ਉਹਦੇ 'ਚ ਘੱਟ ਮਾਤਰਾ 'ਚ ਪਾਇਓ। ਕਈ ਤਾਂ ਕੱਲੀ ਜੀਰੀ, ਉਹਨੇ ਤਾਂ ਕੱਲੀ ਜੀਰੀ ਦਾ ਇਲਾਜ ਦੱਸਿਆ ਨਾ ਤੁਹਾਨੂੰ, ਕੱਲੀ ਕਾਲੀ ਜੀਰੀ ਨਹੀਂ,
ਉਹਦੇ ਨਾਲ ਚੀਜ਼ਾਂ ਮਿਕਸ ਕਰ ਲਓ, ਇਹਨੂੰ ਘੱਟ ਪਾਓ। ਤੇ ਮੇਰਾ ਦੂਜਾ ਕੁਐਸਚਨ ਆ, ਮੇਰੇ ਇੱਕ ਆਂਟੀ ਸੀ, ਉਹਨਾਂ ਨੂੰ ਦੁੱਧ ਤੋਂ ਅਲਰਜੀ, ਕਿਸੇ ਤਰ੍ਹਾਂ ਦਾ ਦੁੱਧ ਨਹੀਂ ਪੀ ਡੇਅਰੀ ਸਕਦੇ, ਤੋਂ? ਹਾਂਜੀ, ਕਿਸੇ ਤਰ੍ਹਾਂ ਦਾ ਕੋਈ ਆਲਮੰਡ ਆਇਲ ਵਗੈਰਾ ਕੁਝ ਨਹੀਂ ਕਰਾ ਸਕਦਾ, ਕੁਝ ਨਹੀਂ ਲੈ ਚੀਜ਼ਾਂ, ਉਹਦੇ ਬਾਰੇ ਕੁਝ ਚਾਹ ਵਗੈਰਾ ਕੁਝ? ਠੀਕ ਆ। ਹਾਂ, ਨਾਰੀਅਲ ਦੁੱਧ ਦਾ ਵੀ ਅਲਰਜੀ ਹੈ, ਸਾਰੀਆਂ ਚੀਜ਼ਾਂ ਤੋਂ ਅਲਰਜੀ। ਠੀਕ ਹੈ, ਉਹਦੇ ਬਾਰੇ ਪੁੱਛੋ। ਕੋਈ ਨਹੀਂ, ਪੁੱਛ ਲੈਣੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ, ਬਾਕੀ ਬਹੁਤ ਸਾਰੇ ਲੋਕਾਂ ਨੂੰ ਚੀਜ਼ਾਂ ਤੋਂ ਅਲਰਜੀ ਹੈ। ਲਖਵੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰੋ। ਮੈਂ ਭੈਣ ਜੀ ਪੁੱਛਣਾ ਸੀ ਤਾਂ ਮੇਰੇ ਨਾ ਪਾਣੀ ਬਣਦਾ ਹੈ ਨਾ, ਮੇਰੇ ਹਾਰਟ ਦੀ ਬਾਈਪਾਸ ਸਰਜਰੀ ਹੋਈ 21 ਸਾਲ ਹੋ ਗਏ ਆ ਨਾ। ਹੁਣ ਮੇਰੇ ਨਾ 12 ਮਾਰਚ ਤੋਂ ਮਗਰੋਂ 3 ਵਾਰ ਪਾਣੀ ਬਣ ਗਿਆ, ਅੰਦਰ ਪਾਣੀ ਕੱਢਣਾ ਪੈਂਦਾ, ਫਿਰ ਉਹਦੇ ਲਈ ਕੋਈ ਦਵਾਈ ਦੱਸ ਦਿਓ। ਜ਼ਰੂਰ ਪੁੱਛਦੇ ਹਾਂ ਜੀ, ਆਪਾਂ ਸੁਣਦੇ ਰਹੋ। ਹਾਂਜੀ, ਸੁਣਦੇ ਰਹੋ, ਦੱਸਦੇ ਹਾਂ, ਕੋਈ ਨਾ ਕੋਈ ਦੱਸੂਗਾ ਤੁਹਾਨੂੰ ਜੇ ਕਿਸੇ ਨੂੰ ਪਤਾ ਹੋਇਆ। ਹਾਂ, ਕਿਉਂ ਫਿਰ ਹਸਪਤਾਲ ਜਾਣਾ ਪੈਂਦਾ, ਫਿਰ ਪਾਣੀ ਕਢਾਉਣਾ ਪੈਂਦਾ। ਤੁਹਾਡੀਆਂ ਲੰਗਸ ਦੇ ਵਿੱਚ ਪਾਣੀ ਪੈਂਦਾ? ਮੇਰਾ ਹਾਰਟ ਵੀ ਵੀਕ ਆ ਨਾ ਹੁਣ। ਹਾਂਜੀ ਹਾਂਜੀ। ਹਾਂ, ਤੁਹਾਨੂੰ ਮਿਣ ਕੇ ਤਾਂ ਨਹੀਂ ਦੱਸਿਆ ਮਿਣ ਕੇ ਪਾਣੀ ਪੀਆ ਕਰੋ? ਪਾਣੀ ਹੁਣ ਮੈਨੂੰ ਜਿੱਦਣ ਦੀ ਮੈਂ ਹੁਣ ਜਾ ਕੇ ਆਈ ਹਾਂ ਹਸਪਤਾਲ, ਉਹਨਾਂ ਨੇ ਮੈਨੂੰ ਕਿਹਾ ਵੀ ਪਾਣੀ ਘੱਟ ਪੀਆ ਕਰ। ਮੈਂ ਪਾਣੀ ਵੀ ਬਹੁਤ ਪੀਂਦੀ ਸੀ, ਹੈ ਨਾ। ਠੀਕ ਹੈ। ਹਾਂ, ਇੱਕ ਮੈਨੂੰ ਪਾਣੀ ਦੀ ਗੋਲੀ ਵੀ ਲਾਈ ਹੈ, 30 ਦਿਨ ਵੀ ਪਾਣੀ ਦੀ ਗੋਲੀ ਲਿਆ ਕਰ 30 ਦਿਨ। ਠੀਕ ਆ। ਫਿਰ ਉਹਦੇ ਨਾਲ ਬਾਥਰੂਮ ਆਉਂਦਾ, ਹੈ ਨਾ। ਠੀਕ ਆ। ਤੇ ਜਿੱਦਣ ਨਹੀਂ ਲੈਂਦੀ ਉਦੋਂ ਸੋ ਤੋਂ ਬਾਥਰੂਮ ਆਉਂਦਾ ਹੀ ਨਹੀਂਗਾ, ਕਿ ਪਾਣੀ ਤਾਂ ਹੁਣ ਮੈਂ ਲਿਮਟ ਨਹੀਂ ਪੀਂਦੀ ਆ। ਹਾਂਜੀ। ਮੈਂ ਕਿਹਾ ਕੋਈ ਦੇਸੀ ਤੁਸੀਂ ਦਵਾਈ ਹੋਊ, ਪਤਾ ਲੱਗ ਜੂ। ਠੀਕ ਆ, ਸ਼ਾਇਦ ਉਹ ਦੱਸਿਆ ਸੀ ਕਿਸੇ ਨੇ, ਸ਼ਾਇਦ ਫਟਕੜੀ ਦੱਸੀ ਸੀਗੀ, ਕੋਈ ਨਹੀਂ, ਦੁਬਾਰਾ ਪੁੱਛ ਲੈਣੇ। ਕਿਸੇ ਨੇ ਦੱਸਿਆ ਸੀ ਵੀ ਜਿਹੜਾ ਪਾਣੀ ਹੁੰਦਾ ਇਹ ਉਹ ਸੁਕਾ ਦਿੰਦੀ, ਪੁੱਛ ਲੈਣੇ ਆਪਾਂ। ਹਾਂਜੀ, ਫਟਕੜੀ ਕਿਵੇਂ ਖਾਣੀ? ਸੁਣਦੇ ਰਹੋ ਤੁਸੀਂ ਜੇ ਕੋਈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੱਸ ਜ਼ਰੂਰ ਹੈ, ਵੈਸੇ ਦੱਸੀ ਸੀਗੀ ਚੀਜ਼। ਤੇ ਹੁਣ ਅਗਲੇ ਇੱਕ ਕਾਲਰ ਲੈ ਕੇ ਆਪਾਂ ਬ੍ਰੇਕ ਲੈਣੀ ਆ, ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਅਮਰਜੀਤ, ਸਤਿ ਸ਼੍ਰੀ ਅਕਾਲ ਜੀ। ਹੱਥ ਪੈਰ ਇੰਨੇ ਰਜਾਈ ਚ ਵੀ ਪੈਰ ਠੰਡਾ ਹੋ ਜਾਂਦਾ, ਪੈਰ ਬਲੈਕ। ਠੀਕ ਆ। ਹਵਾ ਦੀ ਉਹਨੇ ਕਰਕੇ ਅਸੀਂ ਹਵਾ ਕਰਕੇ ਦਵਾਈ ਲਿਖਾ ਦੇਣ। ਹਾਂ, ਚੀਜ਼ਾਂ ਲਿਖਾ ਦੇਣ ਤੇ ਵਧੀਆ। ਹਾਂਜੀ, ਤੀਜਾ ਜਿਹੜਾ ਐਂਡ ਚ ਜਾ ਕਹਿੰਦੇ ਸੀ ਮੈਮਰੀ ਵਾਲੀ, ਤੇ ਮੈਂ ਸੁਣ ਦੁਬਾਰਾ ਲਿਖਾ। ਦੂਜਾ ਭੈਣ ਜੀ ਜਿਹੜਾ ਹੁਣ ਕਹਿ ਰਹੇ ਸੀ ਉਹ ਲੀਵਰ ਵਾਲਾ ਐਪਸਮ ਸਾਲਟ, ਓਲੀਵ ਆਇਲ ਜਿਹੜੀ ਘਟਾ ਦੇਣੀ ਰਾਤ ਨੂੰ। ਹਾਂਜੀ ਹਾਂਜੀ। ਰਾਤ ਵਾਲੇ ਸਵੇਰੇ ਐਂਡ ਚ ਵਾਟਰ ਓਲੀਵ ਆਇਲ ਕੱਲਾ ਹੀ ਵਾਟਰ, ਰਾਤ ਵਾਲੇ ਸਵੇਰੇ ਠੀਕ। ਲਾਸਟ ਵਿੱਚ ਸ਼ਾਇਦ ਜੂਸ ਵਿੱਚ ਦੱਸਿਆ ਸੀਗਾ ਨਹੀਂ, ਚਾਹੇ ਜੂਸ ਹੀ ਲੇਕਿਨ ਦੁਬਾਰਾ ਵਾਟਰ ਓਲੀਵ ਆਇਲ ਪਾ ਲਿਆ, ਓਲੀਵ ਆਇਲ ਵਾਲਾ ਪਾਣੀ ਲੈਣਾ। ਹਾਂਜੀ, ਉਸ ਤੋਂ ਬਾਅਦ ਫਿਰ ਉਹਨੀ ਫਰੂਟ ਜੂਸ ਉਹਨੀ ਫਿਰ ਕਿਹਾ ਜਦੋਂ ਤੁਸੀਂ ਆਪਣਾ ਉਹ ਵਰਤ ਖੋਲਣਾ, ਵਰਤ ਹੀ ਆ ਸਮਝ ਲਓ। ਨਹੀਂ, ਵਰਤ ਹੋ ਗਿਆ, ਲੇਕਿਨ ਉਹਨਾਂ ਤੀਜੀ ਵਾਰ ਚ ਕਿਹਾ ਵਾਟਰ ਤੇ ਬਾਅਦ ਕਿਹਾ। ਹਾਂਜੀ, ਐਂਡ ਵਾਲਾ ਉਹਨੇ ਕਿਹਾ ਕਿ ਓਲੀਵ ਆਇਲ ਵਾਲਾ ਪਾਣੀ ਲੈਣਾ ਤੁਸੀਂ ਐਂਡ ਵਿੱਚ। ਰਾਤ ਵਾਲੇ ਫਾਰਮੂਲਾ ਸਵੇਰੇ। ਹਾਂਜੀ ਹਾਂਜੀ, ਉਹ ਫਾਰਮੂਲਾ ਰਿਪੀਟ ਹੋਣਾ। ਥੈਂਕ ਯੂ ਜੀ, ਥੈਂਕ ਯੂ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਵਾਪਸ ਆਵਾਂਗੇ। ਤੁਸੀਂ ਜਿਹੜੇ ਹੋਲਡ ਤੇ ਆ ਪਲੀਜ਼ ਉਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰ ਸਕਦੇ ਹੋ। ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਰਾਤ ਨੂੰ, ਉਸ ਟਾਈਮ ਤੇ ਕਾਲ ਕੋਈ ਨਹੀਂ ਲੈਂਦੇ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਪ੍ਰੋਗਰਾਮ ਹੈ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਯੁਰਵੈਦਿਕ ਤਰੀਕੇ ਦੇ ਨਾਲ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਿਹੜੀਆਂ, ਉਹਨਾਂ ਦੇ ਨਾਲ ਕਿਸ ਤਰ੍ਹਾਂ ਸਾਡੀ ਸਿਹਤ ਨੂੰ ਆਰਾਮ ਆਉਣਾ ਆ, ਕਿਸ ਤਰ੍ਹਾਂ ਇਸ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਐਕਸਰਸਾਈਜ਼ ਵੀ ਜ਼ਰੂਰ ਕਰਿਆ ਕਰੋ, ਪਾਣੀ ਵੀ ਜ਼ਰੂਰ ਪੀਆ ਕਰੋ। ਜਿਹੜਾ ਖਾਣਾ ਪੀਣਾ ਆ ਆਪਣਾ ਨਿੱਤ ਦੀ ਜ਼ਿੰਦਗੀ 'ਚ, ਉਸ ਨੂੰ ਜ਼ਰੂਰ ਠੀਕ ਕਰੋ। ਬੇਸ਼ੱਕ ਆਪਾਂ ਸਵਾਦਾਂ ਦੀਆਂ ਗੱਲਾਂ ਕਰਦੇ ਹਾਂ, ਸਵਾਦ ਵੀ ਲੈ ਲਓ, ਪਰ ਉਹਨੂੰ ਜਿਹੜੀਆਂ ਤਲੀਆਂ ਚੀਜ਼ਾਂ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ, ਉਹਨਾਂ ਨੂੰ ਨਿੱਤ ਰੋਜ਼ ਦੇ ਆਪਣੇ ਖਾਣੇ ਦੇ ਵਿੱਚ ਸ਼ਾਮਲ ਨਾ ਵੀ ਕਰੋ ਤਾਂ ਵਧੀਆ ਹੋਊਗਾ। ਖਾਣਾ ਠੀਕ ਰੱਖੋ। ਕਹਿੰਦੇ ਤੁਹਾਡੀ ਸਿਹਤ ਹੈ ਜਿਹੜੀ ਨਾ, ਉਹ ਖਾਣੇ 'ਤੇ ਡਿਪੈਂਡ ਆ ਕਿ ਤੁਸੀਂ ਖਾਣਾ ਕਿਸ ਤਰ੍ਹਾਂ ਦਾ ਖਾਂਦੇ। ਜਿਸ ਤਰ੍ਹਾਂ ਪਹਿਲਾਂ ਹੁੰਦੇ ਸਿਆਣੇ ਹੁੰਦੇ ਸੀ, ਘੱਟ ਬਿਮਾਰ ਹੁੰਦੇ ਸੀ, ਉਹਨਾਂ ਦਾ ਖਾਣਾ ਬੜਾ ਵਧੀਆ ਹੁੰਦਾ। ਕੱਚਾ ਖਾਣਾ ਬਹੁਤਾ ਉਹ ਖਾ ਲੈਂਦੇ ਹੁੰਦੇ ਸੀਗੇ, ਪਕਾ ਕੇ ਵੀ ਖਾਂਦੇ ਸੀਗੇ, ਪਰ ਉਹਨਾਂ ਦੀ ਮਿਹਨਤ ਬਹੁਤ ਹੁੰਦੀ। ਕੋਸ਼ਿਸ਼ ਕਰਿਆ ਕਰੋ ਆਪਣੇ ਸਰੀਰ ਨੂੰ ਠੀਕ ਰੱਖਣ ਲਈ। ਇਸ ਦੇ ਵਿੱਚ ਫਿਰ ਦੱਸੀਏ, ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੇ ਸਕੇ, ਜਿਹੜਾ ਤੁਹਾਨੂੰ ਕੋਈ ਦਵਾਈ ਭੇਜ ਸਕੇ। ਸਿਰਫ ਤੇ ਸਿਰਫ ਆਪਾਂ ਗੱਲਾਂ ਕਰਦੇ ਹਾਂ ਜਿਹੜੀਆਂ ਆਮ ਬਿਮਾਰੀਆਂ ਤੋਂ, ਆਮ ਤੋਂ ਨਹੀਂ, ਬਹੁਤੀਆਂ ਖਾਸ ਬਿਮਾਰੀਆਂ ਤੋਂ ਵੀ ਆਰਾਮ ਆਇਆ। ਵੈਸੇ ਨਿੰਬੂ ਆ, ਹੁਣ ਨਿੰਬੂ ਬਾਰੇ ਦੱਸਦੇ ਆ ਕਿ ਉਹਨੂੰ ਛਿੱਲ ਸਣੇ ਹੀ ਜਿਹੜੀ ਆ ਉਹ ਕੋਸ਼ਿਸ਼ ਕਰੋ ਉਬਾਲ ਕੇ ਪੀਣ ਦੀ ਆ, ਜਾਂ ਕਈ ਖਾਂਦੇ ਵੀ ਆ। ਕਈ ਬਿਮਾਰੀਆਂ ਦਾ ਇਲਾਜ ਆ, ਸੋ ਇਹਦੇ ਵਿੱਚ ਕੋਈ ਵੀ ਚੀਜ਼ਾਂ ਮਿਕਸ ਨਹੀਂ ਕੀਤੀਆਂ ਜਾਂਦੀਆਂ। ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ, ਜਿਹੜੇ ਕਾਫੀ ਟਾਈਮ ਤੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਉਂਦੇ। 20 ਲਾਭ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਪੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਹੌਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮਾਂਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ
ਜੋ ਬਸ ਠੀਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 408 272 52 408 272 5200। ਸਟੂਡੀਓ ਦਾ ਫੋਨ ਨੰਬਰ ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਕਈ ਵਾਰੀ ਪੁੱਛਿਆ, ਮੈਨੂੰ ਅਗਲੀ ਵਾਰ ਵੀ ਕੁਝ ਪਤਾ ਨਹੀਂ ਲੱਗਿਆ ਹੈਗਾ। ਰੇਡੀਓ ਬੰਦ ਕਰੋ ਆਪਣਾ। ਹਾਂਜੀ ਹਾਂਜੀ, ਜਿਹੜਾ ਮੂੰਹ ਮੈਂ ਤੁਹਾਨੂੰ ਦੱਸਦੀ ਵੀ ਅਕਸਰ ਬਣਦਾ, ਮੇਰੇ ਮੂੰਹ ਬਹੁਤ ਭਰਦਾ ਪਾਣੀ ਨਾਲ। ਠੀਕ ਆ। ਹਾਂਜੀ, ਇੱਕ ਇਹਦਾ, ਇੱਕ ਲੋ ਥੈਰੇਪੀ ਦਾ ਦੱਸਿਓ। ਠੀਕ ਹੈ ਜੀ। ਇੱਕ ਮੇਰਾ ਗਿੱਟਾ ਸੱਜਾ ਸੁੱਜਦਾ ਬਹੁਤ, ਮੈਂ ਰਾਤ ਨੂੰ ਸਰਾਣਾ ਵੀ ਲੈ ਕੇ ਰੱਖਦੀ, ਰਾਤ ਨੂੰ ਸੋਜ ਲੈ ਜਾਂਦੀ, ਸਵੇਰ ਨੂੰ ਜਾਂ ਤੁਰਦੀ ਫਿਰਦੀ ਹਾਂ ਫਿਰ ਸੋਜ ਲੈ ਜਾਂਦੀ। ਠੀਕ ਹੈ ਜੀ। ਪਲੀਜ਼ ਜੋ ਥੈਂਕ ਯੂ ਸੁਰਿੰਦਰ ਜੀ। ਮੇਰੇ ਖਿਆਲ ਵਿੱਚ ਤੁਸੀਂ ਪੁੱਛ ਲੈਣੇ, ਤੁਸੀਂ ਸੁਣਦੇ ਨੇਗੇ, ਤੁਹਾਡੇ ਐਸਿਡ ਬਣਦਾ ਆ, ਯੂਰਿਕ ਐਸਿਡ ਵੀ ਕਹਿ ਦਿੰਦੇ ਆ। ਬਹੁਤ ਵਾਰੀ ਇਲਾਜ ਦੱਸੇ ਗਏ ਆ, ਪਰ ਤੁਸੀਂ ਸ਼ਾਇਦ ਇੱਧਰ ਉੱਧਰ ਹੋ ਜਾਂਦੇ ਆ। ਚਲੋ ਕੋਈ ਨਹੀਂ, ਦੇਖਦੇ ਹਾਂ ਕੌਣ ਦੱਸਦਾ। ਵੈਸੇ ਬਹੁਤੀ ਵਾਰੀ ਦੱਸਿਆ ਗਿਆ ਐਪਲ ਸਾਈਡਰ ਵਿਨੇਗਰ ਲੈ ਲਿਆ ਕਰੋ, ਇਹਨਾਂ ਚੀਜ਼ਾਂ ਦੇ ਨਾਲ ਵੀ ਆਰਾਮ ਆ ਜਾਂਦੇ ਆ। ਹੋਰ ਵੀ ਚੀਜ਼ਾਂ ਦੱਸੀਆਂ ਜਾਂਦੀਆਂ, ਹੋਰ ਵੀ ਕਹਾਂ ਆਪਾਂ ਪੁੱਛਦੇ ਹਾਂ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਬਲਵਿੰਦਰ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਪਰ ਮੈਂ ਅਨਪੜ੍ਹ ਨੂੰ ਸਵਾਲ ਕੇ ਲਿਖਣਾ ਲੁਖਣਾ ਜੀ। ਮੈਂ ਪੁੱਛਣਾ, ਇੱਕ ਬੰਦਾ ਪੰਜਾਬ ਵਿੱਚ ਆ, ਉਹਦੇ ਕਾਲੇ ਮੋਤੀ ਨਾਲ ਨਿਗਾਹ ਰਹਿ ਗਈ ਹੋਈ ਆ। ਕਾਲੇ ਮੋਤੀ ਨਾਲ ਨਿਗਾਹ ਰਹਿ ਗਈ, ਠੀਕ ਆ। ਹਾਂਜੀ, ਉਹਦੇ ਬਾਰੇ ਕੋਈ ਦਵਾਈ ਦੱਸਣ ਤਾਂ ਮੈਂ ਇੱਕ ਵਾਰ ਫਿਰ ਉਹਨੂੰ ਭੇਜ ਦੂੰਗਾ ਇਹਦੇ ਫੋਨ ਵਿੱਚ। ਠੀਕ ਹੈ ਜੀ, ਠੀਕ ਆ। ਹਾਂਜੀ ਠੀਕ ਹੈ, ਥੈਂਕ ਯੂ ਜੀ। ਆਪਾਂ ਜ਼ਰੂਰ ਪੁੱਛਦੇ ਹਾਂ ਜਿਹਦੀ ਨਿਗਾਹ ਮੋਤੀਏ ਦੇ ਨਾਲ ਗਈ ਆ। ਜੇ ਕਿਸੇ ਦਾ ਆਪਣਾ ਤਜਰਬਾ ਹੋਵੇ ਉਹ ਜ਼ਰੂਰ ਸ਼ੇਅਰ ਕਰ ਸਕਦੇ ਹਾਂ। ਸਰਬਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਜੀ ਪੈਰ ਤੋਂ ਲਾ ਕੇ ਬਾਂਹ ਤੱਕ, ਸਿਰ ਤੱਕ ਨਾੜਾਂ ਇਕੱਠੀਆਂ ਜੀ ਹੋ ਜਾਂਦੀਆਂ, ਫਿਰ ਬਾਥਰੂਮ ਨਹੀਂ ਆਉਂਦਾ। ਸਿਰ ਤੋਂ ਲੈ ਕੇ ਬਾਂਹ ਤੱਕ? ਹਾਂਜੀ ਹਾਂਜੀ। ਤੇ ਫਿਰ ਬਾਥਰੂਮ ਨਹੀਂ ਆਉਂਦਾ? ਹਾਂ, ਬਾਥਰੂਮ। ਠੀਕ ਹੈ। ਦਵਾਈਆਂ ਖਾਣਾ ਕਿਤੇ ਹੁਣ ਤਾਂ ਮਤਲਬ ਪੇ ਜਾ ਕੇ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਸੁਣਦੇ ਜ਼ਰੂਰ ਰਹੋ। ਸਰਕੂਲੇਸ਼ਨ ਦੀ ਵੀ ਪ੍ਰੋਬਲਮ ਹੈਗੀ ਆ ਤੁਹਾਨੂੰ। ਕੁਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਜਿਨ੍ਹਾਂ ਦੀ ਨਾ ਬੱਚਾਦਾਨੀ ਕਮਜ਼ੋਰ ਹੈ, ਬੱਚਾ ਨਹੀਂ ਠਹਿਰਦਾ ਹੈਗਾ ਜੀ, ਉਹਨਾਂ ਤੋਂ ਮੈਂ 14 ਚੀਜ਼ਾਂ ਲਿਖਵਾਉਣੀਆਂ। ਠੀਕ ਹੈ। ਸ਼ਿਵਲਿੰਗੀ 1/4 ਤੋਲੇ 15 ਗ੍ਰਾਮ, ਬਾਜ ਕਮੀਜ਼ 1/2 ਤੋਲੇ 15 ਗ੍ਰਾਮ, ਲੇਪ ਪਰਾਠੀ 5 ਤੋਲੇ 50 ਗ੍ਰਾਮ, ਧਨੀਆ 1/2 ਤੋਲੇ 50 ਗ੍ਰਾਮ, ਭਖੜਾ 1/2 ਤੋਲੇ 25 ਗ੍ਰਾਮ, ਚੋਪ ਚੀਨੀ 5 ਤੋਲੇ 50 ਗ੍ਰਾਮ, ਮੋਚਾ 1/2 ਤੋਲੇ 25 ਗ੍ਰਾਮ, ਮਾਜੂ 1/2 ਤੋਲੇ 25 ਗ੍ਰਾਮ, ਗੁਣ ਧਾਨਾ 1/4 ਤੋਲੇ 60 ਗ੍ਰਾਮ, ਨਾਗ 1/2 ਤੋਲੇ 15 ਗ੍ਰਾਮ, ਸਤਾਵ 2 ਤੋਲੇ 25 ਗ੍ਰਾਮ, ਅਮਰਕੰਦ 1/2 ਤੋਲੇ 25 ਗ੍ਰਾਮ, ਔਲੀ 1/2 ਤੋਲੇ 25 ਗ੍ਰਾਮ, ਬਰੋਟੇ ਦੀਆਂ ਗੋਲਾਂ 60 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਆਪਾਂ ਉਹ ਕੁੱਟ ਲੈਣੀਆਂ ਨੇਗੀਆਂ। ਕੁੱਟ ਕੇ ਫਿਰ ਇਹਨਾਂ ਨੂੰ ਉਹ ਪੰਜੀਰੀ 1 ਕਿਲੋ ਘਿਓ ਦੀ ਬਣਾ ਲੈਣੀ ਆ, ਦੇਸੀ ਘਿਓ ਪਾ ਕੇ ਵਿੱਚ, ਜਿਵੇਂ ਆਪਾਂ ਆਮ ਪੰਜੀਰੀਆਂ ਬਣਾਉਣੀਆਂ। ਤੇ ਫਿਰ ਉਹਨੂੰ ਥੱਲੇ ਲਾ ਕੇ ਪੰਜੀਰੀ ਨੂੰ ਉਹਦੇ ਵਿੱਚ ਸਾਰੀਆਂ ਚੀਜ਼ਾਂ ਮਿਲਾ ਲੈਣੀਆਂ ਨੇ। ਆਥਣ ਸਵੇਰ ਦੋਨੇ ਟਾਈਮ ਖਾ ਲਿਆ ਕਰ ਉਹਦੇ ਨਾਲ। ਤੇ ਦੇਣੇ ਇਹ ਦਵਾਈ ਖਾਣੀ ਆ ਲਗਾਤਾਰ, ਤੇ ਉਹਨਾਂ ਚਿਰ ਆਪਸ ਵਿੱਚ ਹੀ ਪਰਹੇਜ਼ ਰੱਖਣਾ ਵਾ, ਤੇ ਬੱਚਾ ਠਹਿਰ ਜਾਂਦਾ ਇਹਦੇ ਨਾਲ। ਠੀਕ ਹੈ। ਮੈਂ ਆਪਦੇ ਤੇ ਵੀ ਟਰਾਈ ਕੀਤੀ ਸੀ, ਕਿਸੇ ਵੀ ਸੰਤਾਂ ਲਈ ਦਿੱਤਾ ਹੋਇਆ ਬੈਦ ਦਾ। ਹਾਂਜੀ, ਇਹ ਤਾਂ ਬਹੁਤ ਵਧੀਆ, ਬਹੁਤ ਜਣਿਆਂ ਦੇ ਬੱਚੇ ਨੇ। ਮੇਰਾ ਇੱਕ ਇੱਥੇ ਟਾਈਮ ਨਹੀਂ ਲੱਗਦਾ ਹੈਗਾ ਲਿਖਾਉਣ ਦਾ ਕੰਮ, ਤੇ ਹੁਣ ਵੀ ਮੈਂ ਕੰਮ ਤੇ ਸੁਪਰਵਾਈਜ਼ਰ ਪਰੇ ਕਰਕੇ ਤਾਂ ਲਿਖਾਇਆ ਹੁਣ ਮੈਂ। ਠੀਕ ਹੈ। ਹਾਂਜੀ, ਚਲੋ ਠੀਕ ਹੈ। ਥੈਂਕ ਯੂ ਕੁਲਵਿੰਦਰ ਜੀ। ਹਾਂਜੀ, ਕਈ ਵਾਰ ਤੁਹਾਡੇ ਹੈੱਡਫੋਨ ਲੱਗੇ ਹੁੰਦੇ ਨਾ, ਤੁਹਾਡੀਆਂ ਆਵਾਜ਼ਾਂ ਟੁੱਟਣ ਲੱਗ ਜਾਂਦੀਆਂ। ਕੋਸ਼ਿਸ਼ ਕਰਿਆ ਕਰੋ ਕਿ ਗੱਡੀ ਖੜੀ ਕਰ ਲਓ ਜਾਂ ਕਿਤੇ ਵੀ ਆ, ਕਿਸੇ ਤਰ੍ਹਾਂ ਵੀ ਸਾਨੂੰ ਨਾ ਚੀਜ਼ ਲਿਖਾ ਦਿਓ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ 1 ਮਿੰਟ ਵੱਧ ਲੈ ਲੈਣਾ ਮੈਂ ਤੁਹਾਡਾ। ਅੱਧਾ ਲੈ ਲਿਆ। ਹਾਂਜੀ, ਪੰਜਾਬ ਦੀ ਕਾਲ ਅਸੀਂ ਹੋਲਡ ਕਰਕੇ ਰੱਖੀ ਆ ਜੀ। ਉਹ ਵਾਹਿਗੁਰੂ, ਸੌਰੀ ਜੀ। ਚਲੋ ਹਾਂਜੀ, ਲਿਖਾਓ ਤੁਸੀਂ। 29 ਸਾਲ ਦੀ ਬੀਬੀ, ਉਹਦੇ ਨਾ ਸਿਰ ਤੇ ਗੰਜ। ਹਾਂਜੀ, ਉਹਨੂੰ ਐਲੋਪੀਸੀਆ ਹੈਗਾ। ਇਹ ਆਟੋ ਇਮਿਊਨ ਦੀ ਪ੍ਰੋਬਲਮ ਆ ਰਹੀ ਆ ਉਹਨੂੰ, ਬੀਬੀ ਨੂੰ। ਤੇ ਉਹਨਾਂ ਨੂੰ ਜਲਦੀ ਆਪਦੀ ਟੇਕ ਕੇਅਰ ਕਰਨੀ ਚਾਹੀਦੀ ਹੈ। ਉਹਦੇ ਸਾਰੇ ਵਾਲ ਵੀ ਲੈ ਸਕਦੇ ਨੇ, ਤੇ ਉਹਦੇ ਨਾਲ ਹੋਰ ਵੀ ਕਈ ਪ੍ਰੋਬਲਮਾਂ ਆ ਜਾਂਦੀਆਂ ਨੇ। ਆਟੋ ਇਮਿਊਨ ਦੀਆਂ ਪ੍ਰੋਬਲਮਾਂ ਤੁਹਾਨੂੰ ਪਤਾ ਕਾਫੀ ਪ੍ਰੋਬਲਮ ਦਿੰਦੀਆਂ ਨੇ। ਇਹਦੇ ਲਈ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੇ ਆ ਜੀ। ਤੇ ਐਗਜ਼ੀਮਾ, ਵੈਟ ਐਗਜ਼ੀਮਾ ਹੈਗਾ ਜਿਹੜੇ ਬੱਚੇ ਦੇ ਅੱਖ ਦੇ ਜ਼ਖਮ ਹੋਇਆ, ਇਹਨੂੰ ਵੈਟ ਐਗਜ਼ੀਮਾ ਕਹਿੰਦੇ ਨੇ, ਉਹਨੂੰ ਐਗਜ਼ੀਮਾ ਹੀ ਆ। ਉਹਦੇ ਲਈ ਹੋਮਿਓਪੈਥੀ ਕਿਸੇ ਵੀ ਨੇੜੇ ਤੇ ਲੈ ਕੇ ਆਪਣਾ ਜਲਦੀ ਇਲਾਜ ਕਰਵਾ ਲੈਣਾ ਚਾਹੀਦਾ। ਬਿਲਕੁਲ ਇਲਾਜ ਹੁੰਦਾ ਜੀ, ਹੋਮਿਓਪੈਥੀ ਇਹਦਾ ਇਲਾਜ ਕਰਦੀ ਆ। ਠੀਕ ਹੈ।
ਹਾਂਜੀ, ਗੁਰਦੀਪ ਭੈਣ ਜੀ ਕਹਿੰਦੇ ਸੀਗੇ ਜਨੇਊ ਆ ਜੀ, ਉੱਥੇ ਕਿਸੇ ਦੇ ਉਹ ਹਟ ਨਹੀਂ ਰਿਹਾ, ਹੋਮਿਓਪੈਥੀ ਲੈ ਲੈਣ। ਉੱਥੇ ਉਹਨਾਂ ਦੇ ਨੇੜੇ ਨਿਊਯਾਰਕ ਵੀ ਹੈਗੀਆਂ ਨੇ, ਡਾਕਟਰ ਹੈਗੇ ਨੇ, ਤੇ ਇਹ ਪੱਕਾ ਇਲਾਜ ਆ ਜੀ ਹੋਮਿਓਪੈਥੀ ਦੇ ਵਿੱਚ ਜਨੇਊ ਦਾ। ਠੀਕ ਹੈ। ਤੇ ਦੂਸਰੀ ਚੀਜ਼ ਮੈਂ ਇੱਕ ਸਰੋਤਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਜਦੋਂ ਉਹਨਾਂ ਕੋਲ ਦਸਮੰਦ ਸੌਂਦ ਹੁੰਦਾ, ਆਪਣੇ USA ਪੰਜਾਬੀ ਰੇਡੀਓ ਵਾਲਿਆਂ ਨੂੰ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਆ ਕਰਨ। ਇਹ ਸਾਰਿਆਂ ਦਾ ਤੁਹਾਨੂੰ ਨੰਬਰ ਦੇ ਸਕਦੇ ਨੇ, ਅਗਰ ਤੁਸੀਂ ਦਿਓਗੇ ਤਾਂ। ਇਹ ਦੇਣ ਲੈਣ ਦੇ ਨਾਲ ਹੀ ਸਾਰਾ ਕੁਝ ਹੁੰਦਾ ਜੀ। ਬਾਕੀ ਦੂਸਰੀ ਚੀਜ਼, ਸੰਗ੍ਰਹਿਣੀ ਲਈ ਸੁੰਡ ਲੈਣਾ ਬਹੁਤ ਮਾੜੀ ਚੀਜ਼ ਆ ਜੀ। ਜਦੋਂ ਅਸੀਂ ਸੰਗ੍ਰਹਿਣੀ ਲਈ, ਹਾਂਜੀ, ਸੁੰਡ ਨਹੀਂ ਲੈਣੀ ਭੈਣ ਜੀ, ਇਹ ਸੁੰਡ ਲੈਣ ਵਾਲਿਆਂ ਲਈ ਮਾੜੀ ਆ, ਇਹ ਵਧੇਗੀ ਇਹਦੇ ਨਾਲ ਪ੍ਰੋਬਲਮ। ਠੀਕ ਆ। ਤੇ ਦੂਸਰੀ ਚੀਜ਼, ਅਗਰ ਉਹ ਕਿਸੇ ਨੂੰ ਕਬਜੀ ਹੈਗੀ ਆ, ਉਹ ਕਿਆਮ ਚੂਰਨ ਨਾ ਲੈਣ, ਇਹਦੇ ਨਾਲ ਸੰਗ੍ਰਹਿਣੀ ਪੈਦਾ ਹੁੰਦੀ ਆ ਜੀ। ਠੀਕ ਆ। ਹੋਰ ਚੀਜ਼ਾਂ ਆਪਾਂ ਦੱਸੀਆਂ ਜੀ ਤਕਰੀਬਨ 2-3 ਹਫ਼ਤੇ ਪਹਿਲਾਂ, ਉਹ ਲੈ ਲੈਣ, ਉਹਦੇ ਨਾਲ ਭਾਰ ਵੀ ਘਟੂਗਾ ਤੇ ਉਹਦੇ ਨਾਲ ਆਪਣੇ ਕਬਜੀ ਵੀ ਠੀਕ ਹੋਊਗੀ। ਪਰ ਕਿਆਮ ਚੂਰਨ ਲੈਣ ਦੇ ਨਾਲ, ਕਿਉਂਕਿ ਇਹਦੇ ਵਿੱਚ ਸਰਨਾਹ ਹੁੰਦਾ ਜੀ, ਹਾਂਜੀ, ਉਹ ਨਾ ਆਪਾਂ ਨੂੰ ਇਹ ਸੰਗ੍ਰਹਿਣੀ ਕਰਦਾ ਜੀ। ਤੇ ਇਹਦੇ ਜਿਹਨੂੰ ਆਪਣੇ ਸੰਗ੍ਰਹਿਣੀ ਹੈਗੀ ਆ ਹੋਮਿਓਪੈਥੀ, ਕਿਉਂਕਿ ਹੋਮਿਓਪੈਥੀ ਦੇ ਭੈਣ ਜੀ ਸਾਈਡ ਇਫੈਕਟ ਹੈ ਨਹੀਂਗੇ। ਹਾਂਜੀ ਹਾਂਜੀ, ਜੇ ਉਹਦਾ ਕੋਈ ਸਾਈਡ ਇਫੈਕਟ ਨਹੀਂ, ਤਕਰੀਬਨ ਮਹੀਨਾ ਕੁ ਲੱਗਦਾ ਜੀ, 1.5 ਮਹੀਨਾ ਲੱਗਦਾ, ਬਿਲਕੁਲ ਠੀਕ ਹੋ ਜਾਂਦੀ ਆ ਜੀ। ਜੀ ਜੀ। ਬਾਕੀ ਦੂਸਰੀ ਚੀਜ਼, ਛੋਟੀ ਇਲਾਇਚੀ, ਆਪਾਂ ਅੱਗੇ ਵੀ ਭੈਣ ਜੀ ਗੱਲ ਕੀਤੀ ਸੀਗੀ, ਅਗਰ ਅਸੀਂ ਛੋਟੀ ਇਲਾਇਚੀ ਮੂੰਹ ਦੇ ਵਿੱਚ ਰੱਖਦੇ ਹਾਂ, ਅਨਲਿਮਟਿਡ ਖਾਂਦੇ ਹਾਂ, ਤਾਂ ਸਾਨੂੰ ਫਲਵੈਰੀ ਹੋ ਜਾਂਦੀ ਆ ਜੀ। ਇਹਦੇ ਨਾਲ ਹੋਈ ਫਲਵੈਰੀ ਦਾ ਇਲਾਜ ਕੋਈ ਨਹੀਂ ਹੈਗਾ। ਠੀਕ ਆ। ਲਿਮਿਟ ਦੇ ਵਿੱਚ ਖਾਧੀ ਹੋਈ ਇਲਾਇਚੀ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ। ਅਨਲਿਮਟਿਡ ਜਿਹੜੀ ਬੰਦੇ ਖਾਂਦੇ ਨੇ ਕਈ ਵਾਰੀ ਖਾਣ ਪੀਣ ਦਾ, ਉਹ ਨਾ ਫਿਰ ਇਹ ਚੀਜ਼ ਜਦੋਂ ਹੋ ਜਾਂਦੀ ਹੈ ਇੱਕ ਵਾਰੀ ਫਲਵੈਰੀ, ਤੇ ਇਹ ਮੁੜ ਕੇ ਠੀਕ ਨਹੀਂ ਆਉਂਦੀ ਭੈਣ ਜੀ। ਠੀਕ ਹੈ ਜੀ। ਲੰਗਸ ਵਾਲਾ ਪਾਣੀ ਜਿਹੜਾ ਸੀਗਾ ਭੈਣ ਜੀ ਹੋਰਾਂ ਦੇ ਪੈਂਦਾ, 80-85 ਸਾਲ ਦੀ ਉਮਰ ਸੀਗੀ, ਅਸਲ ਦੇ ਵਿੱਚ ਉਹ ਦਵਾਈ ਪੂਰੀ ਨਹੀਂ ਲੈ ਰਹੇ। ਹਾਂਜੀ, ਉਹ ਦਵਾਈ ਪੂਰੀ ਨਹੀਂ ਲੈ ਰਹੇ। ਉਹ ਦਵਾਈ ਪੂਰੀ ਲੈਣ, ਉਹ 3 ਦਿਨਾਂ ਬਾਅਦ ਨਹੀਂ ਲੈਣੀ ਹੈਗੀ ਜੀ ਗੋਲੀ ਉਹਨਾਂ ਨੇ। ਉਹ ਗੋਲੀ ਉਹਨਾਂ ਨੇ ਹਰ ਰੋਜ਼ ਲੈਣੀ ਆ। ਸ਼ਾਇਦ ਥੋੜਾ ਹੋ ਤਾਂ ਹੀ ਮੈਨੂੰ ਲੱਗਦਾ ਦੱਸਿਆ ਹੋਣਾ ਵੀ 2 ਦਿਨਾਂ ਬਾਅਦ ਲੈ ਲਓ। ਨਹੀਂ ਭੈਣ ਜੀ, ਉਹ ਡਾਕਟਰ ਤੋਂ ਚੈੱਕ ਕਰਵਾਉਣ, ਉਹ ਗੋਲੀ ਉਹਨਾਂ ਨੇ ਹਰ ਰੋਜ਼ ਲੈਣਾ। ਉਹ ਜਿਵੇਂ ਡਾਕਟਰ ਨੇ ਦੱਸਿਆ ਉਵੇਂ ਕਰਨ। ਫਿਰ ਦੂਸਰੀ ਚੀਜ਼, ਅਗਰ ਉਹ ਬਚਣਾ ਚਾਹੁੰਦੇ ਨੇ ਤਾਂ ਆਪਦਾ ਭਾਰ ਉਹ ਹਰ ਰੋਜ਼ ਜੋਖਣ ਜੀ। ਹਰ ਰੋਜ਼ ਜੋਖਣ ਦੇ ਨਾਲ ਉਹਨਾਂ ਨੂੰ ਪਤਾ ਲੱਗੂਗਾ, ਅੱਜ ਭਾਰ 1 ਪਾਉਂਡ ਜਾਂ 2 ਪਾਉਂਡ ਵੱਧ ਗਿਆ, ਉਸੇ ਦਿਨ ਉਹ ਗੋਲੀ ਵਧਾ ਦੇਣ ਤੇ ਉਹਨਾਂ ਦਾ ਪਾਣੀ ਲਗਾਤਾਰ ਨਿਕਲ ਜਾਊਗਾ। ਹਸਪਤਾਲ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ, ਨਾਲ ਉਹ ਪੋਟਾਸ਼ੀਅਮ ਲੈਣੀ ਸ਼ੁਰੂ ਕਰ ਲੈਣ ਜੀ। ਜਦੋਂ ਭਾਰ ਵੱਧਦਾ ਹੈਗਾ ਆਪਾਂ ਨੂੰ ਪਤਾ ਲੱਗ ਜਾਂਦਾ, ਹਸਪਤਾਲ ਜਾਣ ਤੋਂ ਪਹਿਲਾਂ ਆਪਾਂ ਘਰੇ ਬੈਠੇ ਠੀਕ ਹੋ ਜਾਂਦੇ ਆ ਜੀ, ਘਰਦਿਆਂ ਨੂੰ ਪ੍ਰੋਬਲਮ 'ਚ ਪਾਉਣ ਤੋਂ ਪਹਿਲਾਂ। ਬਿਲਕੁਲ। ਹਾਂਜੀ, ਦੂਸਰੀ ਲੋ ਥਾਇਰਾਇਡ ਦੀ ਹੁਣ ਪੁੱਛਿਆ ਸੀਗਾ ਭੈਣ ਜੀ ਹੋਰਾਂ ਨੇ, ਅੱਗੇ ਵੀ ਬਹੁਤ ਕਾਲਾਂ ਆਉਂਦੀਆਂ ਨੇ, ਮੈਂ ਦੱਸਿਆ ਸੀਗਾ ਜੀ। ਇਹ ਹੋਮਿਓਪੈਥੀ ਦੇ ਵਿੱਚ ਇਹਦਾ ਪਰਮਾਨੈਂਟ ਇਲਾਜ ਹੈਗਾ ਜੀ, ਹੋ ਸਕਦਾ ਜੀ ਠੀਕ। ਜਿਹੜੀ ਵੀ ਕੋਈ ਪ੍ਰੋਬਲਮ ਹੈਗੀ ਆ ਭੈਣ ਜੀ, ਉਹਦੇ ਇਲਾਜ ਜ਼ਰੂਰ ਹੈਗੇ ਨੇ। ਅਗਰ ਅਸੀਂ ਮਗਰ ਪੈਂਦੇ ਆ, ਰੌਲਾ ਪਾਉਂਦੇ ਆ, ਤਾਂ ਅਸੀਂ ਠੀਕ ਹੋ ਸਕਦੇ ਹਾਂ ਜੀ। ਪਰ ਦੂਸਰੀ ਚੀਜ਼, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਭੈਣ ਜੀ, ਅਸੀਂ ਜਿਵੇਂ ਹੁਣ ਆ ਭੈਣ ਜੀ ਕਹਿੰਦੇ ਲੰਗਸ ਦੇ ਵਿੱਚ ਪਾਣੀ ਭਰਦਾ, ਕੋਈ ਮੈਨੂੰ ਦੱਸਿਆ ਜਾਵੇ ਓੜ ਪੋੜ। ਭੈਣ ਜੀ ਇਹਨਾਂ ਚੀਜ਼ਾਂ ਲਈ ਓੜ ਪੋੜ ਕਰਨਾ ਚੰਗਾ ਨਹੀਂ ਹੈਗਾ। ਜਦੋਂ ਅਸੀਂ ਓੜ ਪੋੜ ਕਰਦੇ ਆ, ਠੀਕ ਆ, ਓੜ ਪੋੜ ਸਾਨੂੰ ਕਰਨੇ ਚਾਹੀਦੇ ਨੇ, ਜ਼ਰੂਰ ਕਰਨੇ ਚਾਹੀਦੇ ਨੇ, ਬਹੁਤ ਵਧੀਆ ਨੇ। ਪਰ ਜਦੋਂ ਅਸੀਂ ਹੁਣ ਘਰਦਿਆਂ ਨੂੰ ਓੜ ਪੋੜ ਕਰਦੇ ਹਸਪਤਾਲ 'ਚ ਲੈ ਜਾਂਦੇ ਆ, ਸਾਡਾ ਵੀ ਕੋਈ ਪਤਾ ਨਹੀਂ ਹੁੰਦਾ, ਉਹ ਪ੍ਰੋਬਲਮ ਖੜੀ ਹੁੰਦੀ ਆ ਜੀ। ਅਸੀਂ ਦਵਾਈ ਪੂਰੀ ਨਹੀਂ ਲੈਂਦੇ। ਇਹਦੇ ਲਈ ਫੋਰਸੀਮਾਈਡ ਦਵਾਈ ਆਉਂਦੀ ਆ ਜੀ, ਉਹ ਦਿੰਦੇ ਹੋਣਗੇ, ਜਿਹਦੇ ਨਾਲ ਪਾਣੀ ਨਿਕਲਦਾ ਜੀ। ਤੇ ਉਹ ਦਵਾਈ ਪੂਰੀ ਤਰ੍ਹਾਂ ਲੈਣ ਤੇ ਜ਼ਰੂਰ ਉਹ ਘਰੇ ਠੀਕ ਹੋ ਜਾ ਕਰਨਗੇ ਜੀ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਨਾਲ ਜੁੜੇ ਹੋਏ ਨੇ ਮੰਗਲ ਸਿੰਘ ਜੀ ਪੰਜਾਬ ਤੋਂ। ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਸਾਰੇ ਪ੍ਰੋਗਰਾਮ ਸੁਣਦਾ ਰਹਿਣਾ, ਪੁਰਾਣੇ ਵੀ। ਠੀਕ ਹੈ ਜੀ। ਕਈ ਵਾਰੀ ਫਿਰ ਵਿੱਚ ਕਦੀ ਹਿੱਸਾ ਹਰ ਵਾਰੀ ਨਹੀਂ ਲੈਂਦਾ। ਹਾਂਜੀ। ਇਸ ਵੇਲੇ ਮੇਰੀ ਬੇਟੀ ਸ਼ਿਕਾਗੋ ਤੋਂ, ਸ਼ੈਲੀ ਗੁਰਪ੍ਰੀਤ ਹੈ ਉਹਦਾ ਨਾਮ ਜੀ, ਉਹਨਾਂ ਦੇ ਹਸਬੈਂਡ ਚਰਨਜੀਤ ਤੇ ਮੇਰਾ ਗ੍ਰੈਂਡ ਸਨ ਵੀ ਸੁਣ ਰਹੇ ਆ ਜੀ। ਉਹ ਸਾਰੇ ਮੈਨੂੰ ਵੀ ਹੈਲਪ ਕਰਦੇ ਆ, ਬਲਕਿ ਮੈਨੂੰ ਨਹੀਂ ਲੱਗਦਾ ਨੰਬਰ ਦੇਣਾ। ਬ੍ਰਾਈਟਾ ਕਾਰ ਮੈਂ ਕੱਦ ਵਧਾਉਣ ਲਈ, ਹਾਂਜੀ, ਬ੍ਰਾਈਟਾ ਕਾਰ 30 ਲੈਣ, ਔਰ ਟੀਨ ਏਜ ਕੋਈ ਲਏਗਾ ਤੇ 70% 90% ਦਾ ਕੱਦ। ਠੀਕ ਹੈ। ਜਿਹੜੀ ਅੱਜ ਦੀ ਗੱਲ ਹੈ ਉਹ ਮੈਂ ਦੱਸਣੀ ਚਾਹਾਂਗਾ। ਬੋਡੀ ਦੀ ਹਰ ਚੀਜ਼ ਬੈਲੈਂਸ, ਔਰ ਖਾਣਾ ਉਹੀ ਕੁਛ ਹੈ ਜੋ ਤੁਸੀਂ ਰੋਜ਼ ਖਾਂਦੇ ਜੀ। ਤੁਸੀਂ ਧਿਆਨ ਨਾਲ ਸੁਣ ਲਓ, ਹੈ ਬਹੁਤ ਸੌਖੀ ਜੀ। ਮੇਨਲੀ ਮੈਂ ਦੱਸਦਾ, ਜਿਹਨੂੰ ਸ਼ੂਗਰ ਆਪਾਂ ਹਟਾਉਣੀ ਭੈਣ ਜੀ, ਮਿੱਠੀਆਂ ਚੀਜ਼ਾਂ ਖਿਲਾ ਕੇ ਦੇਖੋ। ਤੁਸੀਂ ਏਦਾਂ ਕਰਨਾ ਜੀ, ਫਰੂਟਸ ਲੈਣੇ ਜਿਹੜੇ ਤੁਹਾਨੂੰ ਚੰਗੇ ਲੱਗੇ ਜੀ। ਵੀ ਚਾਹੇ ਉਹ ਮਿੱਠੇ ਫਰੂਟਸ ਹੈ, ਚਾਹੇ ਉਹ ਅੰਬ ਹੈ, ਚਾਹੇ ਉਹ ਕੇਲਾ ਹੈ, ਚਾਹੇ ਉਹ ਸਾਡੇ ਇੱਧਰ ਕੀ ਕਹਿੰਦੇ ਔਰੰਜ ਫੈਮਿਲੀ ਆ,
ਕੋਈ ਵੀ ਹੈ, ਮਤਲਬ ਫਰੂਟਸ ਲੈ ਲਓ ਡਿਫਰੈਂਟ, ਤੁਸੀਂ ਨਿਰਣੇ ਕਾਲਜੇ ਦੈਟ ਮੀਨ ਐਮਪਟੀ ਸਟਮਕ ਜਦੋਂ ਸਵੇਰ ਨੂੰ ਆਪਣਾ ਬ੍ਰੇਕਫਾਸਟ ਕਰਨਾ, ਤੁਸੀਂ ਉਸ ਫਰੂਟਸ ਦਾ ਜੀ ਬ੍ਰੇਕਫਾਸਟ ਕਰ, ਮਤਲਬ ਉਹਨੂੰ ਕਿੰਨਾ ਲੈਣਾ, ਤੁਹਾਡੇ ਖਾਣ ਵਾਲੀ ਕੁਆਂਟੀਟੀ, ਤੁਹਾਡੇ weight ਦਾ ਕੋਈ 100ਵਾਂ ਹਿੱਸਾ ਹੋਵੇ, ਜਿੱਦਾਂ ਵੀ 800 ਗ੍ਰਾਮ ਮੈਂ ਗੈਸ ਕਰ ਦਿੰਦਾ ਜੀ ਜੀ, ਉਹ ਤਕਰੀਬਨ 800 ਗ੍ਰਾਮ ਲੈ ਲਿਆ ਜੀ। ਹਾਂਜੀ। ਔਰ 800 ਗ੍ਰਾਮ ਲੈ ਕੇ ਤੁਸੀਂ ਉਹਦਾ ਬ੍ਰੇਕਫਾਸਟ, ਜਿੱਦਾਂ 9 ਵਜੇ ਸਵੇਰ ਨੂੰ ਬ੍ਰੇਕਫਾਸਟ ਆਪਾਂ ਕਰ ਲਿਆ, ਉਸ ਦੇ ਨਾਲ ਜੇ ਕੁਝ ਉੱਦਾਂ ਖਾਣਾ ਹੋਵੇ ਤੁਸੀਂ ਕੋਈ ਹਰੀ ਚੀਜ਼ ਖਾ ਸਕਦੇ, ਹਰੇ ਪੱਤਾ, ਅਦਰਵਾਈਜ਼ ਏਦਾਂ ਕੱਚੀ ਚੀਜ਼ ਕੋਈ ਵੀ ਖਾ ਸਕਦੇ, ਕੱਚੀਆਂ ਅਲਾਉਡ ਨੇ ਸਬਜ਼ੀਆਂ ਜੀ ਜੀ। ਉਸ ਤੋਂ ਭੈਣ ਜੀ ਤੁਸੀਂ ਜਿਹੜਾ ਨਹੀਂ 3 ਘੰਟੇ ਕੁਛ ਨਹੀਂ ਜੀ, ਉਸ ਤੋਂ ਬਾਅਦ ਭੈਣ ਜੀ ਤੁਸੀਂ ਸੈਲਡ ਲੈਣਾ। ਹਾਂਜੀ ਹਾਂਜੀ, ਹਰੀਆਂ ਚੀਜ਼ਾਂ ਜਿਹਨਾਂ ਨੂੰ ਕੋਈ ਸੀਵੀਅਰ ਪ੍ਰੋਬਲਮ, ਜਿਹਨੂੰ ਵੈਸੇ ਆ ਘੱਟ ਵੱਧ ਆ ਉਹ ਕੋਈ ਗੱਲ ਨਹੀਂ, ਉਹਨੇ ਸੈਲਡ ਲੈਣਾ ਵੀ ਜਿੰਨਾ ਅੱਗੇ ਪਾਈਆ ਕ ਲੈ ਲਵੇ ਵੀ, ਸਿੱਧੀ ਗੱਲ ਹੈ ਜੀ ਜੀ। ਔਰ ਜਿਹੜਾ ਸੈਲਡ ਦੇ ਵਿੱਚ ਮੈਕਸਿਮਮ ਅਗਰ ਹੋ ਸਕੇ ਹਰਾ ਸੈਲਡ ਲਵੇ, ਕਿਸੇ ਤਰ੍ਹਾਂ ਦਾ ਕੋਈ ਵੀ ਲੈ ਖਾਂਦਾ, ਆਲਰੇਡੀ ਪਤਾ ਹੁੰਦਾ ਸਾਰਿਆਂ ਨੂੰ, ਪੱਤੇ ਜਾਂ ਕੱਚੀਆਂ ਵਿੱਚ ਸਬਜ਼ੀਆਂ ਰੱਖ ਲਈਆਂ, ਬਈ ਪਕਾਣਾ ਨਹੀਂ ਜੀ। ਸੈਲਡ ਸ਼ੁੱਡ ਵੀ ਰਾ ਕੱਚਾ, ਔਰ ਸੈਲਡ ਲੈ ਕੇ ਉਸ ਤੋਂ 15 ਮਿੰਟ ਬਾਅਦ ਆਪਣਾ ਨਾਰਮਲ ਲੰਚ ਜੀ ਵਿੱਚ 15 ਮਿੰਟ ਦਾ ਗੈਪ ਦੇ। ਓਕੇ, ਇਹ ਹੋ ਗਈ ਬ੍ਰੇਕਫਾਸਟ ਲੰਚ ਦੀ ਗੱਲ ਜੀ। ਉਸ ਤੋਂ ਬਾਅਦ ਆ ਗਿਆ ਸਾਡਾ ਡਿਨਰ ਜੀ। ਲੈਟ ਅਸ ਅਸਿਊਮ ਕਰ ਲਿਆ ਕਿ ਅਸੀਂ 9 ਵਜੇ ਡਿਨਰ ਲੈਣਾ ਜੀ ਜੀ। ਜਿਹੜਾ ਤੁਸੀਂ ਡਿਨਰ ਲੈਣੇ ਨਾਰਮਲ ਡਿਨਰ ਲੈ ਲਓ, ਉਹਦੇ ਵੀ 15 ਮਿੰਟ ਪਹਿਲਾਂ ਤੁਸੀਂ ਸੈਲਡ ਉਦਾਂ ਹੀ ਖਾਣਾ ਪਾਈਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਨਹੀਂ ਆਪਣੀ ਨਾਰਮਲ ਰੋਟੀ ਖਾਓ ਜੋ, ਠੀਕ ਹੈ। ਚਪਾਤੀ ਖਾਣੇ ਆ, ਕੁਛ ਹੋਰ ਖਾਣੇ ਆ, ਚਾਵਲ ਖਾਣੇ, ਕੋਈ ਅਵੋਇਡਡ ਨਹੀਂ ਸ਼ੂਗਰ ਵਾਲੇ ਨੂੰ, ਜੋ ਮਰਜ਼ੀ ਖਾਵੇ। ਸ਼ੂਗਰ ਵਾਲੇ ਨੂੰ ਜਿਹੜੀਆਂ ਚੀਜ਼ਾਂ ਬੰਦ ਕਰਦੇ ਡਾਕਟਰ ਆਪਣੀਆਂ ਗੋਲੀਆਂ ਵੇਚਣ ਲਈ, ਭੈਣ ਜੀ ਇਹ ਸੱਤਿਆਨਾਸ਼ ਗੋਲੀਆਂ ਨੇ ਕੀਤਾ ਆ ਸਾਰੀ ਦੁਨੀਆ ਵਿੱਚ। ਜਿਹੜੇ ਟੀਕੇ ਵੇਚਣ ਵਾਲੇ ਆ ਉਹ ਪੈਸੇ ਖਿਲਾਉਂਦੇ ਜੀ 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 ਜੀ, ਸਾਰਾ ਫੇਕ ਬਿਜ਼ਨਸ ਹੈ ਔਰ ਉਸ ਚੀਜ਼ ਨੇ ਭੈਣ ਜੀ ਦੁਨੀਆ ਨੂੰ ਮਾਰਿਆ ਹੈ। ਬਿਲਕੁਲ ਜੀ ਬਿਲਕੁਲ। ਔਰ ਦੇਖੋ ਨਹੀਂ ਜੀ ਇੰਨਾ ਜ਼ਿਆਦਾ ਜ਼ਰੂਰੀ ਹੈ, ਇਹਨਾਂ ਦਾ ਸਾਰਾ ਕੁਝ ਦੁਨੀਆ ਦਾ ਦੂਰ ਹੁੰਦਾ, ਉਹ ਮੈਂ ਦੱਸਣ ਲੱਗਾ ਕੀ ਜੀ ਜੀ। ਇਹਦੇ ਚ ਪ੍ਰੀਕਾਸ਼ਨ ਭੈਣ ਜੀ ਜੀ, ਕਿ ਤੁਹਾਨੂੰ ਜੇ ਤੁਸੀਂ ਅੱਜ ਸ਼ੁਰੂ ਕੀਤਾ ਨਹੀਂ ਜੀ, ਅੱਜ ਫਰਜ਼ ਕੀਤਾ ਇਹ ਚੀਜ਼ਾਂ ਖਾਈਆਂ ਨਹੀਂ ਜੀ ਜੀ, ਗੋਲਡ ਵਾਲੇ ਮੈਨੂੰ ਮਾਫ ਕਰ ਦੇਣ ਜਰਾ ਗੱਲ ਦੱਸੋ ਵੀ ਇਹ ਜਿਹੜਾ ਕੀਤਾ ਹੈ ਤੁਹਾਨੂੰ ਅਗਲੇ ਦਿਨ ਗੋਲੀ ਜਿਹੜੀ ਅੱਧੀ ਕਰਨੀ ਪੈਣੀ ਆ, ਇਹ ਦੇਖੋ। ਹਾਂਜੀ ਬਿਲਕੁਲ, ਦੇਖ ਕੇ ਜੀ ਮਸ਼ੀਨਾਂ ਦੇ ਨਾਲ ਚੈੱਕ ਕਰਕੇ ਗੋਲੀ ਨੂੰ ਖਾਓ। ਹਾਂਜੀ ਹਾਂਜੀ, ਨਹੀਂ ਜੀ ਜਿਹੜੀ ਨਹੀਂ ਜੀ ਭੈਣ ਜੀ, ਜਿਹੜੀ ਮੈਂ ਦੱਸਦਾ ਜਿਹੜੀ ਗੋਲੀ ਲੈਂਦੇ ਆ ਨਾ, ਕੋਈ ਵੀ ਖਾਂਦੇ ਆ ਗੋਲੀ ਸ਼ੂਗਰ ਤੋਂ, ਸ਼ੂਗਰ ਅਗਲੇ ਦਿਨ ਅੱਧੀ ਡਾਊਨ ਕਰਦੇ। ਅੱਜ ਮੈਂ ਦੱਸਿਆ ਤੁਸੀਂ ਵੰਡਰ ਕਰੋਗੇ 3 4 5 ਦਿਨ ਦੇ ਵਿੱਚ ਤੁਹਾਡਾ ਜਿਹੜਾ ਜੇ ਬੰਦੇ ਦਾ ਸ਼ੂਗਰ, ਜਿਹੜਾ ਨੂੰ ਸ਼ੂਗਰ ਹੈ ਨਹੀਂ ਠੀਕ, ਇਹਨੇ ਭੈਣ ਜੀ ਸ਼ੂਗਰ ਇਹਨੇ 100 ਤੇ ਲਿਆ ਦੇਣੀ, ਠੀਕ ਹੈ। ਖਾ ਪੀ ਕੇ 120 ਤੋਂ ਨਹੀਂ ਆਣੀ। ਸਾਰੇ ਲੋਕੀ, ਸਾਰੇ ਮੇਰੇ ਰਿਸ਼ਤੇਦਾਰ, ਸਾਰੇ ਮੇਰੇ ਭੈਣ ਭਰਾ ਹੈਰਾਨ ਰਹਿ ਜਾਣਗੇ ਕਿ ਇਹਨੂੰ ਕਰਨ ਦੇ ਨਾਲ ਇਹ ਸਾਰਾ ਕੁਝ। ਨੰਬਰ 1 ਸ਼ੂਗਰ 2-3 ਦਿਨ ਚ ਠੀਕ ਹੋ ਜਾਣੀ ਹੈ, ਆਟੋ ਇਮਿਊਨ ਜਿਹੜਾ ਉਹ ਆਪਣੇ ਆਪ ਠੀਕ ਹੋ ਜਾਣਾ, ਆਰਥਰਾਈਟਿਸ ਠੀਕ ਹੋ ਜਾਣਾ, ਬਾਕੀ ਚੀਜ਼ਾਂ ਕਦੀ ਜ਼ਰੂਰ ਜੀ ਜ਼ਰੂਰ। ਲੇਕਿਨ ਸਭ ਤੋਂ ਪਹਿਲੀ ਗੱਲ ਹੈ ਵੀ ਸ਼ੂਗਰ ਵਾਲੇ ਸੁਣ ਲੈਣ, ਆਪਣੀ ਸ਼ੂਗਰ ਮੰਨਦੇ ਰਹਿਣ, ਉਹ ਇੱਕਦਮ ਨੈਕਸਟ ਡੇ ਹਫ਼ਤੇ ਉਹਨਾਂ ਦਾ ਜੋ ਮਰਜ਼ੀ ਖਾਂਦੇ ਆ, ਹਫ਼ਤੇ 'ਚ ਇਸ ਦੀ ਸ਼ੂਗਰ ਹਟੀ ਜਾਣੀ ਹੈ ਜੀ ਭੈਣ ਜੀ, ਠੀਕ ਹੈ। ਔਰ ਇਹ ਨਾਲੇ ਮਿੱਠਾ ਖਾਣ, ਆਪਣਾ ਅੰਬ ਖਾਣ, ਆਪਣਾ ਕੇਲਾ ਖਾਣ, ਹਾਂਜੀ ਹਾਂਜੀ, ਫਰੂਟ ਕੋਈ ਵੀ ਖਾ ਸਕਦੇ ਆ, ਠੀਕ ਹੈ, ਕੋਈ ਵੀ ਖਾ ਸਕਦੇ ਆ। ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪ੍ਰੀਕਾਸ਼ਨ ਰੱਖਣਾ, ਜਿਹੜੀਆਂ ਡੇਅਰੀ ਪ੍ਰੋਡਕਟਸ ਹੈ ਉਹ ਅਵੋਇਡ ਕਰਨੀਆਂ ਪੈਣੀਆਂ, ਠੀਕ ਹੈ, ਬਹੁਤ ਜ਼ਿਆਦਾ। ਠੀਕ ਹੈ ਭੈਣ ਜੀ, ਮੈਂ ਟਾਈਮ ਨਹੀਂ ਲੈਂਦਾ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆ। ਹਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੇਰਾ ਬੇਟਾ 21 ਸਾਲ ਦਾ ਜੀ, ਕੀ ਲੱਗੀ ਹੋ ਜੀ ਕੱਲ ਦੀ, ਮੁੰਡਾ ਕਹਿੰਦਾ ਨਾਲ ਕਰਕੇ, ਹੁਣ ਆਪਾਂ ਪੁੱਛਣਾ ਪਊਗਾ ਦੁਬਾਰਾ ਕਿਸੇ ਨੂੰ। ਅੱਛਾ ਜੀ, ਹਾਂਜੀ, ਇਹਦੇ ਬਾਰੇ ਦੱਸਿਆ ਗਿਆ ਆ, ਆਪਾਂ ਪੁੱਛਦੇ ਹਾਂ ਦੁਬਾਰਾ ਹਿਚਕੀ ਤੋਂ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ ਓਕੇ। ਜਿਹਨਾਂ ਨੂੰ ਪਤਾ ਆ ਜੀ, ਜਿਹਨਾਂ ਨੇ ਲਿਖਿਆ ਜਾਂ ਕਿਸੇ ਨੂੰ ਯਾਦ ਆ ਕਿ ਹਿਚਕੀ ਤੋਂ ਕੀ ਲੈਣਾ ਆ, ਇਹ ਇੱਕ ਦਿਨ ਤਾਂ ਬਹੁਤ ਸਾਰੇ ਹੀ ਇਸ ਦੇ ਲਈ ਜਿਹੜੇ ਨੁਸਖੇ ਆ ਗਏ ਸੀਗੇ। ਕਈ ਵਾਰੀ ਫਿਰ ਉਦਣ ਹੀ ਅਸੀਂ ਲਾਉਣੇ ਜਿੱਦਣ ਸਾਨੂੰ ਪ੍ਰੋਬਲਮ ਹੁੰਦੀ ਆ। ਵੈਸੇ ਵੀ ਤੁਸੀਂ ਸੁਣਦੇ ਰਹੋ, ਦੇਖੋ ਲੋਕੀ ਕਿੰਨਾ ਚਿਰ ਹੋਲਡ ਕਰਕੇ ਦੱਸਦੇ ਆ, ਤੁਸੀਂ ਕਿਸੇ ਨੂੰ ਵੀ ਦੱਸ ਸਕਦੇ ਆ ਹਿਚਕੀ ਤੋਂ ਕੀ ਲੈਣਾ ਹੈ, ਕਿਉਂਕਿ ਹਿਚਕੀ ਆ ਜਿਹੜੀ ਉਹ ਤੁਹਾਨੂੰ ਖਿੱਚ ਸਿੱਟਦੀ ਆ ਅੰਦਰ। ਜ਼ਰੂਰ ਦੱਸਿਓ ਜੀ। 4082725200 ਸਟੂਡੀਓ ਦਾ ਮਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਸਿਸਟਰ ਦੇ ਲਈ ਫੋਨ ਕਰਦੀ ਹਾਂ। ਐਕਚੁਅਲੀ ਮੇਰੀ ਸਿਸਟਰ ਦੇ ਉਹਨਾਂ ਦੀ ਅੱਡੀ ਦੇ ਵਿੱਚ ਪ੍ਰੋਬਲਮ ਆ ਆਲਮੋਸਟ 6 ਤੋਂ 7 ਮਹੀਨੇ ਤੋਂ, ਤੇ ਉਹਨਾਂ ਨੇ ਐਕਸਰਾ ਕਰਾਇਆ, ਡਾਕਟਰ ਨੇ ਦੱਸਿਆ ਬੋਨ ਸਪਰ ਆ, ਤੇ ਉਹਨਾਂ ਨੇ ਹੋਮਿਓਪੈਥਿਕ ਦੀ ਦਵਾਈ ਖਾਧੀ 1 ਮਹੀਨਾ, ਤੇ ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਹਨਾ। ਤੇ ਫਿਰ ਮੇਰੇ ਮੰਮੀ ਤੁਹਾਡਾ ਰੇਡੀਓ ਬਹੁਤ ਸੁਣਦੇ ਆ, ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜ਼ਰੂਰ ਫੋਨ ਕਰਕੇ ਪੁੱਛੋ ਤੁਸੀਂ। ਅੱਡੀ ਦੁਖਦੀ ਆ? ਹਾਂਜੀ, ਹੱਡੀ ਦੁਖਦੀ ਆ, ਤੇ ਐਕਸਰੇ ਕਰਾਏ ਡਾਕਟਰ ਨੇ, ਉਹਨਾਂ ਨੇ ਬੋਨ ਸਪਰ ਦੱਸੀ ਆ। ਠੀਕ ਆ, ਵੀ ਉਹਨਾਂ ਦੇ ਹੱਡੀ ਵਧੀ ਆ ਵਿੱਚ। ਕੁਛ ਨਹੀਂ ਵਧਿਆ ਹੋਇਆ,
ਤੁਹਾਨੂੰ ਦੱਸਦੇ ਆ। ਇਹ ਮੇਰੇ ਨਾਲ ਖੁਦ ਨਾ ਹੋ ਚੁੱਕਾ, ਕੁਛ ਨਹੀਂ ਹੋਇਆ, ਹੱਡੀ ਹੁੱਡੀ ਮੇਰੀ ਉੱਦਾਂ ਹੀ ਆ, ਪਿਛਲੇ 10-15 ਸਾਲ ਪਹਿਲਾਂ ਦੱਸਿਆ ਸੀਗਾ ਉਹਨਾਂ ਨੇ। ਹਾਂਜੀ ਤੇ ਕੋਈ ਨਹੀਂ, ਤੁਸੀਂ ਹੁਣ ਸੁਣਦੇ ਰਹੋ ਤੇ ਕੋਈ ਨਾ ਕੋਈ ਜ਼ਰੂਰ ਦੱਸ ਦਿੰਦਾ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਕਈ ਵਾਰੀ ਨਾ ਤੁਹਾਡੇ ਨਾਲ ਆਪੂ ਨਾਲ ਗੱਲਾਂ ਬਾਤਾਂ ਹੋਈਆਂ ਹੁੰਦੀਆਂ, ਫਿਰ ਤੁਹਾਨੂੰ ਲੱਗਦਾ ਹੁੰਦਾ ਵੀ ਵਾਕਿਆ ਹੀ ਕੋਈ ਹੱਡੀ ਨਹੀਂ ਵਧੀ ਹੋਈ। ਵੈਸੇ ਕਿਸੇ ਨੇ ਇਹ ਬਹੁਤ ਸ਼ਰਤੀਆ ਜਿਹਾ ਦੱਸਿਆ ਸੀਗਾ ਕਿ ਤੁਸੀਂ ਇੱਕ ਜਰਾਬ ਲੈ ਲਓ, ਉਹਦੇ ਵਿੱਚ ਚੌਲ ਪਾ ਲਓ, ਉਹਨਾਂ ਨੂੰ ਤੁਸੀਂ ਗਰਮ ਕਰਨਾ ਆ, ਉਹਨੂੰ ਅੱਡੀ ਦੇ ਉੱਤੇ ਰੱਖਣਾ ਹੈ। ਸ਼ਾਇਦ ਉਹਦਾ ਹੋਰ ਵੀ ਕੋਈ ਪ੍ਰੋਸੀਜਰ ਦੱਸਿਆ ਸੀਗਾ। ਆਪਾਂ ਜ਼ਰੂਰ ਤੁਹਾਨੂੰ ਰਿਕੁਐਸਟ ਕਰਦੇ ਹਾਂ, ਜਿਹਨੂੰ ਪਤਾ ਹੈ ਉਹ ਜ਼ਰੂਰ ਦੱਸਦਾ ਆ। ਇਸ ਤੋਂ ਪਹਿਲਾਂ ਕਿ ਡਾਕਟਰ ਨੇ ਕਹਿਣਾ ਆ ਇਹਦਾ ਤੁਸੀਂ ਸਰਜਰੀ ਕਰਾ ਲਓ। ਇਹ ਮੇਰੇ ਨਾਲ ਹੋ ਚੁੱਕਾ ਆ, ਮੈਂ ਕੋਈ ਨਹੀਂ ਕਰਾਈ ਸੀ ਸਰਜਰੀ, ਠੀਕ ਠਾਕ ਹੈ, ਕੋਈ ਫਰਕ ਨਹੀਂ ਪਿਆ ਮੈਨੂੰ। ਅੱਗੇ ਸਾਡੇ ਨਾਲ ਜੁੜੇ ਨੇ ਬਲਜੀਤ। ਗੱਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈਗਾ। ਮੈਂ ਪੁੱਛਣਾ ਸੀਗਾ ਭੈਣ ਜੀ, ਪਿਛਲੇ ਹਫ਼ਤੇ ਨਾ ਕਿਸੇ ਨੇ ਦੱਸਿਆ ਸੀ ਕੱਦ ਵਾਸਤੇ ਚੂਰਨ, ਮੈਂ ਉਹ ਨਾ ਮੈਥੋਂ ਨਾਂ ਨਹੀਂ ਲਿਖਿਆ ਗਿਆ ਗਾ। ਚਲੋ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਲਿਓ ਹੁਣ। ਹਾਂਜੀ, ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਲਿਓ ਹੁਣ, ਅੱਜ ਦੱਸ ਗਏ। ਹਾਂਜੀ, ਤੁਹਾਡੇ ਹੋਲਡ ਕੀਤੇ ਦੱਸਿਆ ਉਹਨੇ। ਅੱਛਾ, ਹਾਂਜੀ ਹਾਂਜੀ, ਕੋਈ ਹੁਣ ਵਾਸਤੇ ਮੇਰੇ ਹੋਲਡ ਕੀ ਦੱਸਿਆ। ਹਾਂਜੀ, ਕਿਉਂਕਿ ਆਪਣਾ ਧਿਆਨ ਨਹੀਂ ਹੁੰਦਾ ਉਧਰੋਂ, ਫਿਰ ਅਗਲਾ ਬੋਲ ਕੀ ਰਿਹਾ ਆ। ਅੱਛਾ ਜੀ, ਹਾਂਜੀ, ਕੋਈ ਨਹੀਂ, ਦੁਬਾਰਾ ਇਹਦਾ ਰਿਪੀਟ ਸੁਣ ਲਿਓ ਤੁਸੀਂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਓਕੇ, ਕੋਮਲਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦੁਬਾਰਾ। ਹਾਂਜੀ, ਦੁਬਾਰਾ ਕਲੀਅਰ ਕਰੋ ਉਹਨੂੰ। ਹਾਂਜੀ, ਮੈਂ ਕੀ ਕਰਨ, ਉਹਨੂੰ ਮੈਂ ਹੋਰ ਸਿੰਪਲੀਫਾਈ ਕੀਤਾ ਆ। 8-10 ਫਾਰਮੂਲੇ 6-8-10 ਠੀਕ ਆ। ਹਾਂ, ਸ਼ਾਮੀ ਦੁਪਹਿਰੇ ਜਦੋਂ ਲੰਚ 2 ਵਜੇ ਫॉर ਐਗਜ਼ਾਮਪਲ ਲੈ ਲਿਆ, ਉਸ ਤੋਂ ਆਪਾਂ ਕੁਝ ਖਾਣਾ ਨਹੀਂ ਆ 6 ਵਜੇ ਤੱਕ। ਠੀਕ ਆ। 6 ਵਜੇ ਆਪਾਂ ਪਹਿਲੀ ਡੋਜ਼ ਲੈਣੀ ਹੈ ਉਹਦੀ, ਐਪਸਮ ਸਾਲਟ ਐਂਡ ਵਾਟਰ। ਠੀਕ ਆ। 25 grams ਐਪਸਮ ਸਾਲਟ ਤੇ 250 ਲੀਟਰ ਆਫ ਵਾਟਰ। ਠੀਕ ਆ। ਤੇ ਫਿਰ ਉਸ ਤੋਂ ਬਾਅਦ 8 o'clock ਤੋਂ ਹੋਈ ਐਪਸਮ ਸਾਲਟ ਐਂਡ ਵਾਟਰ ਲੈਣਾ। ਠੀਕ ਆ। ਤੇ ਫਿਰ 10 o'clock olive oil ਲੈਣਾ। ਉਹ ਜਿਹੜਾ olive oil ਆ ਉਹਨੂੰ ਤੁਸੀਂ orange juice 'ਚ ਲੈ ਸਕਦੇ, ਪਾਈਨਐਪਲ 'ਚ ਲੈ ਸਕਦੇ, ਕੱਲੇ ਪਾਈਨਐਪਲ ਜੂਸ 'ਚ ਲੈ ਸਕਦੇ, ਸਿੰਪਲ ਪਲੇਨ ਵਾਟਰ 'ਚ ਲੈ ਸਕਦੇ, ਤੇ ਜਾਂ ਵਿਦਾਊਟ ਐਨੀ ਵਾਟਰ ਵੀ ਲੈ ਸਕਦੇ, ਉੱਦਾਂ ਵੀ ਲੈ ਸਕਦੇ ਹਾਂ। ਠੀਕ ਆ। ਹਾਂਜੀ, 10 o'clock। ਤੇ ਜਦੋਂ ਉਹ olive oil ਤੋਂ ਇੱਕਦਮ ਇਮੀਡੀਏਟਲੀ ਆਫਟਰ ਤੁਸੀਂ ਲਾਈ ਡਾਊਨ ਹੋ ਜਾਣਾ ਆਪਣੀ ਰਾਈਟ ਸਾਈਡ। ਆਪਣਾ ਹੈਡ ਤਾਂ ਨੂੰ ਤਕੀਏ ਦੇ ਥੱਲੇ ਰੱਖ ਕੇ ਲਾਈਕ ਉੱਚਾ ਕਰ ਲੈਣਾ ਤੇ ਰਾਈਟ ਸਾਈਡ ਤੇ ਬੈਠ ਜਾਣਾ, ਅੱਧੇ ਘੰਟੇ ਲਈ ਲੰਮੇ ਪੈਣਾ। ਫਿਰ ਉਸ ਤੋਂ ਬਾਅਦ ਤੁਸੀਂ ਨਾਰਮਲ ਸੌਂ ਜਾਣਾ ਆਪਾਂ। ਫਿਰ ਸਵੇਰੇ 6 ਵਜੇ ਫਿਰ ਐਪਸਮ ਸਾਲਟ ਲੈਣਾ, ਫਿਰ 8 ਵਜੇ olive oil ਲੈਣਾ, ਪਰ ਉਹਨੂੰ ਹਾਫ ਕਰ ਲੈਣਾ। 175 ਮੇਰੇ ਨਾ ਇਹ ਮੋਸਟਲੀ ਜਿਵੇਂ ਐਡਲਟਸ ਨਹੀਂ ਕਰਨਾ ਆ, ਸਾਰਿਆਂ ਦਾ 50 kg ਤੋਂ ਭਾਰ ਵੱਧ ਹੀ ਹੁੰਦਾ ਆ, ਤਾਂ ਕਰਕੇ ਵਾਧੂ ਹੁੰਦਾ ਆ। ਹਾਂਜੀ, ਤਾਂ ਕਰਕੇ ਮੈਂ ਉਹਨੂੰ ਕਿਹਾ ਕਿ ਜੇ ਤੁਹਾਡਾ 50 kg ਤੋਂ ਘੱਟ ਆ ਤੇ ਤੂੰ ਘਟਾ ਲਓ ਜਾਂ ਉਹ ਫਿਰ ਬੜਾ ਕਨਫਿਊਜ਼ਿੰਗ ਹੋ ਜਾਣਾ ਸਾਰਿਆਂ ਲਈ। ਠੀਕ ਹੈ। ਸੋ ਇਹ ਰੱਖਿਆ, ਉਹਨੂੰ ਹਾਫ ਕਰ ਲੈਣਾ olive oil ਨੂੰ, ਤੇ ਫਿਰ 6-8-10 ਰਾਈਟ। ਫਿਰ 10 o'clock ਐਪਸਮ ਸਾਲਟ ਤੇ ਵਾਟਰ ਲੈ ਲੈਣਾ। ਤੇ ਜਦੋਂ ਆਪਾਂ ਇਹ ਸਾਰਾ ਚੀਜ਼ਾਂ ਖਤਮ ਕਰਨਾ ਤੇ ਕੁਝ ਘੰਟੇ ਬਾਅਦ ਜਿਵੇਂ 11 ਵਜੇ ਫਿਰ ਫਰੂਟ ਦੇ ਨਾਲ ਆਪਾਂ ਸ਼ੁਰੂ ਕਰੀਏ, ਬਿਕਾਜ਼ ਉਹ ਬਹੁਤ ਆਪਾਂ ਨੂੰ ਗੁੱਡ, ਆਪਾਂ ਲਾਈਟ ਨਾਲ ਸ਼ੁਰੂ ਕਰਾਂਗੇ ਤੇ ਫਿਰ ਉਸ ਤੋਂ ਬਾਅਦ। ਪਰ ਕੋਮਲਪ੍ਰੀਤ ਜਿਹੜੇ ਚਾਹ ਦੇ ਅਮਲੀ ਆ, ਫਿਰ ਉਹਨਾਂ ਦੀ ਚਾਹ ਛੁੱਟੂਗੀ ਰਾਈਟ। 11 ਵਜੇ ਤੋਂ ਬਾਅਦ ਉਹ ਪੀ ਸਕਦੇ ਚਾਹ ਜਾਂ ਤੇ। ਪਰ ਇਹਦੇ ਨਾਲ ਜਿੰਨੀਆਂ ਵੀ ਐਲਰਜੀਜ਼ ਨੇ ਸਾਰੀਆਂ ਠੀਕ ਹੋ ਜਾਣਗੀਆਂ, ਕੋਲੈਸਟਰੋਲ ਠੀਕ ਹੋ ਜਾਏਗਾ, ਇਨਸੂਲਿਨ ਨਹੀਂ ਲੈਣੀ ਪਊਗਾ। ਮੇਰਾ ਖੁਦ ਦਾ ਗਾਲ ਬਲੈਡਰ ਰਿਮੂਵ ਹੋਇਆ ਸੀ। ਜਦੋਂ ਮੈਨੂੰ ਗਾਲ ਬਲੈਡਰ ਰਿਮੂਵ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਬਹੁਤ ਪ੍ਰੋਬਲਮਸ ਆਈਆਂ। ਫਿਰ ਮੈਂ ਇਹ ਸਾਰਾ ਕੁਝ ਫਾਈਂਡ ਆਊਟ, ਮੈਂ ਬਹੁਤ ਪੈਸੇ ਸਪੈਂਡ ਕੀਤੇ ਸਾਰੇ ਕੁਝ ਤੇ, ਪਰ ਆਈ ਵਾਂਟ ਟੂ ਗਿਵ ਬੈਕ ਇਟ ਰੀਅਲੀ। ਥੈਂਕ ਯੂ। ਤੇ ਇੱਕ ਹੋਰ ਗੱਲ, ਬਲੱਡ ਪ੍ਰੈਸ਼ਰ ਆ, ਉਹ ਐਪਸਮ ਸਾਲਟ ਦਾ ਕੁਆਂਟੀਟੀ ਘਟਾ ਲੈਣਾ। ਠੀਕ ਹੈ। ਹਾਂਜੀ, ਜਿਹਨੂੰ ਬਲੱਡ ਪ੍ਰੈਸ਼ਰ, ਅਦਰਵਾਈਜ਼ ਇਟਸ ਗੁੱਡ। 6-8-10 ਫॉर ਲਿਵਰ ਡੀਟॉक्स। ਠੀਕ ਹੈ। ਥੈਂਕ ਯੂ। ਐਂਡ ਵਨ ਮੋਰ ਥਿੰਗ, ਹਾਂਜੀ, ਜਿਹੜੇ ਅੱਜ ਕਾਫੀ ਲੋਕ ਆਏ ਕਿ ਐਗਜ਼ੇਮਾ ਦੀ ਐਲਰਜੀ ਜਾਂ ਕੋਈ ਹੋਰ ਐਲਰਜੀਜ਼ ਹੈ, ਮੇਰੇ ਸਾਨੂੰ ਐਗਜ਼ੇਮਾ ਦੀ, ਪਰ ਉਹ ਆਪਣੇ ਦਾ ਟੈਸਟ ਕਰਾਉਣ ਕਿ ਉਹਦਾ ਵਿਟਾਮਿਨ ਡੀ ਲੈਵਲ ਜੇ 10 ਤੋਂ ਥੱਲੇ ਆ, ਸੀਰੀਅਲੀ ਵਿਟਾਮਿਨ, ਉਹਦੇ ਨਾਲ ਕੋਈ ਐਲਰਜੀ ਆ, ਉਹ ਆਪਣਾ ਵਿਟਾਮਿਨ ਡੀ ਲੈਵਲ ਚੈੱਕ ਕਰਾਉਣ। ਓ ਦੈਟਸ ਗੁੱਡ। ਠੀਕ ਆ। ਯੈਸ, ਥੈਂਕ ਯੂ। ਥੈਂਕ ਯੂ ਕੋਮਲਪ੍ਰੀਤ, ਥੈਂਕ ਯੂ ਜੀ, ਥੈਂਕ ਯੂ।
ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਪਰ ਜਿਹੜੀਆਂ ਚੀਜ਼ਾਂ ਇਹ ਦੱਸੀਆਂ ਜਾਂਦੀਆਂ ਨਾ ਕਰਕੇ ਦੇਖ ਸਕਦੇ ਹਾਂ। ਜੇ ਤੁਹਾਨੂੰ ਪਹਿਲੀ ਇੱਕ ਦੀ ਡੋਜ਼ 'ਤੇ ਲੱਗਦਾ ਨਹੀਂ ਠੀਕ ਤਾਂ ਉਹਨੂੰ ਨਾ ਲਾਓ। ਤੁਸੀਂ ਇਹ ਨਾ ਕਹੋ ਵੀ ਅਸੀਂ ਬਿਮਾਰ ਹੋ ਗਏ, ਆਪਣੇ ਸਰੀਰ ਨੂੰ ਦੇਖ ਕੇ ਲਾਓ, ਸਰੀਰ ਦਾ ਤੁਹਾਡਾ ਕੀ ਚੀਜ਼ਾਂ ਅਸੈਪਟ ਕਰਦਾ ਹੈ। ਇੱਕ ਬ੍ਰੇਕ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਸਿਹਤ ਸੰਭਾਲ ਪ੍ਰੋਗਰਾਮ ਆ। ਇਸ ਦੇ ਵਿੱਚ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਕੋਈ ਵੀ ਦਵਾਈ ਨਹੀਂ ਵੇਚਦਾ, ਸਿਰਫ ਅਤੇ ਸਿਰਫ ਜਿਹੜੀਆਂ ਆਪ ਅਜਮਾਈਆਂ ਹੁੰਦੀਆਂ ਹਰ ਇੱਕ ਨੇ ਉਹੀ ਤੁਹਾਡੇ ਨਾਲ ਸ਼ੇਅਰ ਕਰਦਾ ਹੈ। ਅਤੇ ਇਹਨਾਂ ਚੀਜ਼ਾਂ ਦਾ ਬਹੁਤਾ ਨੁਕਸਾਨ ਵੀ ਨਹੀਂ ਹੁੰਦਾ। ਬਾਇਓਗਰਮੀ ਹੋ ਸਕਦੀ ਆ, ਤੁਹਾਨੂੰ ਕੋਈ ਐਲਰਜੀ ਹੋ ਸਕਦੀ ਹੈ, ਜਿਹੜੀ ਚੀਜ਼ ਤੋਂ ਤੁਹਾਨੂੰ ਐਲਰਜੀ ਆ ਉਹ ਚੀਜ਼ ਤੁਸੀਂ ਨਹੀਂ ਲੈਣੀ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ। ਜਦੋਂ ਬਹੁਤੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹੈ ਨਾ, ਜੇ ਤੁਹਾਨੂੰ ਨਹੀਂ ਪਤਾ ਤਾਂ ਉਹ ਕੱਲੀ ਨੂੰ ਥੋੜ੍ਹੀ ਜਿਹੀ ਲੈ ਕੇ ਦੇਖ ਲਓ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਤਾਂ ਨਹੀਂ ਪੈਂਦਾ। ਉਹਨਾਂ ਨੂੰ ਤੁਸੀਂ ਦੇਖ ਕੇ ਵਰਤਣਾ ਆ। ਅਤੇ ਇਸੇ ਦੇ ਨਾਲ 'ਚ ਹੀ ਆਪਾਂ ਚੱਲਦੇ ਹਾਂ ਆਪਣੇ ਅਗਲੇ ਕਾਲਰ ਸਵਾਲ। ਉਹ ਜ਼ਰੂਰ ਪੁੱਛਾਂਗੇ ਹਿਚਕੀ ਲੱਗੀ ਹੋਏ ਮੁੰਡੇ ਨੂੰ, ਜਿਹੜਾ ਉਹਨਾਂ ਨੇ ਉਹ ਪੁੱਛਿਆ ਆ ਉਹਦੇ ਬਾਰੇ ਜ਼ਰੂਰ ਦੱਸਿਓ। ਕੁਛ ਵੀਕ ਪਹਿਲੇ ਇਹਦੇ ਬਾਰੇ ਬਹੁਤ ਦੱਸਿਆ ਗਿਆ ਸੀ ਕਿ ਹਿਚਕੀ ਕਿਵੇਂ ਹਟਦੀ ਆ। ਵੈਸੇ ਸਿਆਣੇ ਪਹਿਲਾਂ ਤਾਂ ਕੀ ਕਰਦੇ ਹੁੰਦੇ ਸੀਗੇ, ਉਹ ਫਿਕਰ ਪਾ ਦਿੰਦੇ ਸੀ ਨਿਆਣੇ ਨੂੰ। ਵੈਸੇ ਉਹ ਤੂੰ ਮੇਰੇ ਪੈਸੇ ਚੱਕ ਲਏ, ਆਹ ਚੀਜ਼ ਕਿੱਥੇ ਗਈ ਆ, ਚੀਜ਼ ਗਵਾਚ ਗਈ ਆ, ਉਹ ਕਹਿੰਦੇ ਫਿਕਰ ਨਾਲ ਵੀ ਹਟ ਜਾਂਦੀ ਸੀਗੀ। ਕੁਛ ਕੁ ਦੱਸਿਆ ਸੀਗਾ, ਕੁਛ ਪਾਣੀ ਦਾ ਦੱਸਿਆ ਸੀ, ਮੂੰਹ ਦੇ ਵਿੱਚ ਰੱਖ ਕੇ ਤਾਂ ਉਹਨੂੰ ਧੌਣ ਥੱਲੇ ਸਿੱਟ ਕੇ ਕੁਛ ਕਰਨਾ ਆ। ਸ਼ਾਇਦ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਗਾ, ਪਰ ਦੱਸ ਕੋਈ ਨਾ ਕੋਈ ਜ਼ਰੂਰਤ ਹੈ ਉਹ, ਤਾਂ ਕਿ ਉਹ ਉਸ ਨੂੰ ਆਰਾਮ ਆ ਸਕੇ। 4082725200 ਸੁਖਤੇਜ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਚੀਜ਼ ਪੁੱਛਣੀ ਆ ਤੇ ਦੋ ਦੱਸਣੀ। ਪਹਿਲਾਂ ਦੱਸ ਲਓ ਭੈਣ ਜੀ, ਜਿਹੜੀ ਹਿਚਕੀ ਮੈਂ ਰੇਡੀਓ ਤੇ ਸੁਣਿਆ ਸੀਗਾ, ਉਹ ਮੈਨੂੰ ਬਾਹਰ ਦਾ ਨਹੀਂ ਪਤਾ, ਮੈਨੂੰ ਹੋ ਗਿਆ ਸਾਲ ਕੁ ਸੁਣਨ ਨੂੰ। ਉਹ ਕਹਿੰਦੇ ਸੀ ਧੌਣ ਦੇ ਪਿੱਛੇ ਨਾ ਕੋਈ ਵੀ ਜਿਹੜਾ ਆਪਣੇ ਘਰੇ ਸਟੀਲ ਦਾ ਭਾਂਡਾ ਹੋਵੇ ਜਾਂ ਕੋਈ ਠੰਡੀ ਚੀਜ਼ ਹੋਵੇ, ਉਹਨਾਂ ਦੇ ਦੱਸੇ ਤੋਂ ਬਿਨਾਂ ਲਾਉਣੀ ਆ। ਅੱਛਾ, ਉਹਨਾਂ ਨੂੰ ਦੱਸਣਾ ਨਹੀਂ, ਉਹਨਾਂ ਨੂੰ ਦੱਸਣਾ ਨਹੀਂ, ਅਚਾਨਕ ਧਿਆਨ ਹੋਰ ਪਾਸੇ ਚੱਲ ਜਾਊਗਾ। ਠੀਕ ਹੈ, ਹਾਂ, ਅਚਾਨਕ ਧਿਆਨ। ਉਹ ਕਹਿੰਦੇ ਸੀ ਇਹ ਨਾ ਬਹੁਤ ਮਤਲਬ 80% ਉਹਦਾ ਆਰਾਮ ਆ ਜਾਂਦਾ ਹੈ। ਠੀਕ ਹੈ, ਇਹ ਮੈਂ ਇੱਥੇ ਰੇਡੀਓ ਤੇ ਸੁਣਿਆ। ਹਾਂਜੀ ਦੱਸਿਓ ਸੀ, ਯਾਦ ਹੈ ਮੈਨੂੰ। ਸ਼ਾਇਦ ਕਹਿੰਦੇ ਸੀ ਪਾਣੀ ਗਲਾਸ ਉਹਨੂੰ ਰੱਖ ਲਓ, ਠੰਡਾ ਰੱਖ ਲਓ, ਫਰੀਜ਼ ਕਰ ਲਓ, ਕੁਛ ਸੀਗਾ, ਮੈਨੂੰ ਯਾਦ ਨਹੀਂ। ਹਾਂ, ਉਹ ਕਹਿੰਦੇ ਠੰਡਾ ਕਰ ਲਓ ਤੇ ਉਹ ਦੱਸਣਾ ਨਹੀਂ, ਪਿੱਛੇ ਲਾਓਗੇ ਨਾ, ਦੱਸਣਾ ਨਹੀਂ ਉਹਨਾਂ ਨੂੰ। ਜਿਹਨੂੰ ਵੀ ਹਿਚਕੀ ਲੱਗੀ ਹੈ ਤਾਂ ਧੌਣ ਪਿੱਛੇ ਲਾ ਦੇਣਾ ਇੱਕਦਮ। ਉਹ ਠੀਕ ਹੈ, ਜਿੰਨੀ ਵਾਰੀ ਲੱਗ ਜਾਵੇ ਉਨੀ ਵਾਰੀ ਵਧੀਆ ਉਹ। ਠੀਕ ਹੈ ਜੀ। ਤੇ ਦੂਜਾ ਭੈਣ ਜੀ ਪੁੱਛਦੇ ਸੀ ਕਿ ਉਹਨਾਂ ਦੀ ਅੱਡੀ ਖਰੇ ਫਿਰ ਵਧੀ ਆ ਨਾ, ਡਾਕਟਰ ਕਹਿੰਦੇ ਸੀ ਹੱਡੀ ਵਧੀ ਹੋਈ ਅੱਡੀ। ਹਾਂਜੀ, ਅੱਡੀ ਦੁਖਦੀ ਆ। ਹਾਂਜੀ, ਉਹ ਤੁਸੀਂ ਇਲਾਜ ਦੱਸ ਦਿੱਤਾ ਸੀ ਉਹਨਾਂ ਦਾ, ਉਹੀ ਇਲਾਜ ਆ। ਜਰਾਬ ਦੇ ਵਿੱਚ ਚੌਲ ਪਾ ਕੇ ਤੇ ਮਾਈਕ੍ਰੋਵੇਵ ਦੇ ਵਿੱਚ ਉਹਨਾਂ ਨੂੰ ਸੇਕ ਲੈਣ ਤੇ ਉਹੀ ਸੇਕ ਦੇਣ। ਉਹ ਸ਼ਰਤੀ ਇਲਾਜ ਆ ਭੈਣ ਜੀ, ਮੈਂ ਖੁਦ ਕੀਤਾ ਆ। ਜੀ ਜੀ, ਹਾਂਜੀ। ਤੇ ਇੱਕ ਭੈਣ ਜੀ, ਮੇਰੀ ਵਾਈਫ ਦਾ ਨਾ ਔਰਗਨ ਚੇਂਜ ਹੋਇਆ, ਉਹਨਾਂ ਦੀ ਕਿਡਨੀ ਹੋਈ ਹੈ ਰਿਪਲੇਸਮੈਂਟ, ਸਾਲ ਕੁ ਹੋ ਗਿਆ। ਹਾਂਜੀ, ਉਹ ਦਵਾਈਆਂ ਉਹਨਾਂ ਦੀ ਇੰਨੀਆਂ ਆ ਕਿ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ। ਹਾਂਜੀ ਹਾਂਜੀ, ਗਰਮ ਹੁੰਦੀਆਂ ਹੀ ਬਹੁਤ ਆ ਉਹ। ਜੀ ਜੀ, ਹਾਂ। ਤੇ ਇੱਕ ਤਾਂ ਗੋਲੀਆਂ ਵੀ 10-12 ਗੋਲੀਆਂ ਇੱਕ ਟਾਈਮ ਦੀਆਂ, ਤੇ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ। ਜੇ ਕੋਈ ਉਹਦਾ ਡਾਕਟਰ ਨੂੰ ਪੁੱਛਿਆ, ਉਹ ਕਹਿੰਦਾ ਸਿਰਫ ਦਵਾਈਆਂ ਕਰਕੇ ਆ ਇਹ। ਹਾਂਜੀ, ਤੁਸੀਂ ਉਹਨਾਂ ਨੂੰ ਫਿਰ ਠੰਡੀਆਂ ਚੀਜ਼ਾਂ ਵੀ ਦੇ ਸਕਦੇ ਆ। ਵੈਸੇ ਕੱਚੀ ਲੱਸੀ ਦੇ ਲਓ, ਜਾਂ ਤੁਸੀਂ ਨਿੰਬੂ ਵਾਲੀ ਉਹ ਕੀ ਕਹਿੰਦੇ ਹੁੰਦੇ ਆ, ਉਹ ਲੱਸੀ ਦੇਈਦੀ ਆ। ਪਰ ਜਿੱਦਾਂ ਨਾ ਉਹਨਾਂ ਦਾ ਬੋਡੀ ਦਾ ਟੈਂਪਰੇਚਰ ਇੰਨਾ ਆ, ਉਹ ਤਾਂ ਮਤਲਬ ਤੁਸੀਂ ਮੰਨੋਗੇ ਵੀ ਸਿਆਲ ਨੂੰ ਵੀ ਪੱਖਾ ਲਾ ਕੇ ਸੌਣਾ ਪੈਂਦਾ। ਹਾਂਜੀ ਹਾਂਜੀ, ਦਵਾਈਆਂ ਜ਼ਿਆਦਾ ਹੁੰਦੀਆਂ ਉਹਦੀਆਂ। ਹਾਂ, ਜੇ ਮੈਂ ਕਿਹਾ ਕਿਸੇ ਨੂੰ ਕੁਛ ਹੋਰ ਪਤਾ ਹੋਵੇ ਤੇ ਦੱਸ ਸਕਦਾ। ਹਾਂ, ਅੰਦਰ ਇਨਸਾਈਡ ਵੀ ਉਹਨਾਂ ਦੇ ਗਰਮੀ ਬਹੁਤ ਹੋਣੀ ਹੈ ਨਾ। ਹਾਂਜੀ ਹਾਂਜੀ, ਹਾਂ, ਗੂੰਦ ਵਗੈਰਾ ਦਿੰਦੇ ਹੁੰਦੇ ਆ। ਕੋਈ ਨਹੀਂ, ਪੁੱਛ ਲੈਣੇ ਆਪਾਂ। ਹਾਂ, ਜੇ ਕੋਈ ਹੋਇਆ ਤਾਂ ਪਲੀਜ਼ ਦੱਸਿਓ। ਤੇ ਅੱਡੀ ਦਾ ਤੇ ਭੈਣ ਜੀ ਹਿਚਕੀ ਦਾ ਇਲਾਜ ਮੈਂ ਰੇਡੀਓ ਤੋਂ ਸੁਣਿਆ ਆ। ਹਾਂਜੀ, ਔਰ ਮੇਰਾ ਕੀਤਾ ਆ। ਤੇ ਹਿਚਕੀ ਵਾਲਾ ਵੀ ਪੱਕਾ ਦੱਸਿਆ ਸੀ ਉਹਨਾਂ ਨੇ ਕਿ ਠੰਡਾ, ਜਿੰਨਾ ਵੀ ਠੰਡਾ ਧੌਣ ਦੇ ਪਿੱਛੇ ਲਾਉਣਾ, ਅਚਨਚੇਤ ਦੱਸਣ ਤੋਂ ਬਿਨਾਂ। ਹਾਂਜੀ, ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਉਹਦੇ ਵਿੱਚ ਕੀ ਕਰਦੇ ਹੁੰਦੇ ਆ, ਉਹਦਾ ਧਿਆਨ ਪਾਸੇ ਨੂੰ ਕਰ ਦਿਓ ਕਿਸੇ ਨਾ ਕਿਸੇ ਤਰ੍ਹਾਂ। ਤੁਸੀਂ ਉਹ ਕਰਕੇ ਜੀ ਜ਼ਰੂਰ ਦੇਖਿਓ ਤੁਸੀਂ। ਬਲਵੰਤ ਸਿੰਘ ਜੀ। ਇੱਕ ਭਾਈ ਸਾਹਿਬ ਨੇ ਦੱਸਿਆ ਸੀ ਸ਼ੂਗਰ ਦਾ ਇਲਾਜ ਕਰਦੇ ਸੀ। ਹਾਂਜੀ ਹਾਂਜੀ, ਹਾਂਜੀ ਹਾਂਜੀ, ਉਹ ਮੇਰਾ ਰੇਡੀਓ ਦੇ ਘਰ ਹੋਣ ਲੱਗ ਪਏ ਸੀ ਮੈਨੂੰ। ਅੱਛਾ ਜੀ, ਠੀਕ ਹੈ ਜੀ, ਠੀਕ ਆ। ਜਸਪਾਲ, ਸਤਿ ਸ਼੍ਰੀ ਅਕਾਲ ਜੀ। ਜਿਹੜੀ ਹਿੱਕੀ ਦੱਸੀ, ਕੰਨਾਂ ਚ ਉਂਗਲਾਂ ਕਹਿੰਦੇ ਹੋ। ਅੱਛਾ, ਕੰਨਾਂ ਚ ਉਂਗਲਾਂ ਪਾ ਲਓ। ਠੀਕ ਆ, ਹਾਂਜੀ, ਠੀਕ ਆ। ਬੜਾ ਸੌਖਾ ਹੈ ਤਾਂ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਹਰਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਦਿਨ ਆਪਣੇ ਕਿਸੇ ਨੇ ਦੱਸਿਆ ਸੀ ਵੀ ਮੇਰਾ 25 ਪਾਉਂਡ ਭਾਰ ਘਟ ਗਿਆ। ਨਿੰਬੂ, ਉਹ ਮੈਨੂੰ ਸਮਝ ਨਹੀਂ ਸੀ ਕਾਹਦੇ ਨਾਲ ਘਟਿਆ। ਚਲੋ ਮੈਂ ਦੱਸ ਦਿੰਦੀ ਹਾਂ। ਹਾਂਜੀ, ਨਿੰਬੂ ਨਾਲ। ਹਾਂਜੀ ਹਾਂਜੀ, ਸੁਣਦੇ ਰਹਿ। ਹੁਣ ਤੁਸੀਂ ਧਿਆਨ ਦੇ ਨਾਲ ਸੁਣ ਲਿਆ। ਉਹਨੇ ਕਿਹਾ ਸੀ ਅੱਧਾ ਨਿੰਬੂ ਲੈਣਾ ਆ, ਵਿੱਚੇ ਉਹਦੀਆਂ ਛਿੱਲਾਂ ਤੇ ਵਿੱਚੇ ਉਹਦੇ ਬੀਜ। ਇਹਨਾਂ ਨੂੰ ਤੁਸੀਂ ਸਵੇਰ ਨੂੰ ਪਾਣੀ ਨਹੀਂ ਮੈਨੂੰ ਯਾਦ ਕਿੰਨਾ ਕੁ ਦੱਸਿਆ ਸੀਗਾ ਉਹਨਾਂ ਨੇ, ਉਹਨਾਂ ਨੂੰ ਉਬਾਲ ਕੇ ਉਹਨਾਂ ਨੂੰ
ਪੁਣ ਕੇ ਪੀ ਲਾ, ਮੇਰਾ ਖਿਆਲ ਦੇ ਵਿੱਚ ਪੁਣ ਕੇ ਪੀਣਾ ਦੱਸਿਆ ਸੀਗਾ ਉਹਨਾਂ ਨੇ, ਉਹ ਪੀਤਾ ਨਿਰਣੇ ਕਾਲ ਜੇ ਕਿਸੇ ਨੂੰ ਬੈਟਰ ਪਤਾ ਹੈ ਜੋ ਤੁਸੀਂ ਆਪ ਸੁਣਦੇ ਹੋ ਤਾਂ ਜ਼ਰੂਰ ਦੱਸਦਾ ਹੈ ਜੀ ਸਾਨੂੰ। ਅਤੇ ਆਪਣੇ ਉਹਨਾਂ ਨੇ ਇੱਕ ਸ਼ੂਗਰ ਦਾ ਮੈਂ ਅਖੀਰ ਦੇ ਵਿੱਚ ਦੱਸਦੀ ਹਾਂ ਜੀ, ਪਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਹਿਜਕੀ ਲਈ ਸੀਗਾ ਬਿਨਾਂ ਉਹ ਆਪਣੀ ਜੀਭ ਨੂੰ ਨਾ ਹਾਂਜੀ ਆਪਣੇ ਹੱਥਾਂ ਨਾਲ ਉਂਗਲੀਆਂ ਨਾਲ ਫੜ ਲੈਣ, ਬਸ ਜਿੰਨੀ ਦੇਰ ਫੜ ਸਕਦੇ ਆ। ਅੱਛਾ, ਠੀਕ ਹੈ। 2-4 ਵਾਰੀ ਇਸ ਤਰ੍ਹਾਂ ਕਰਨ ਤੇ ਉਹਦੇ ਨਾਲ ਹਟ ਜਾਊ। ਜੀਭ ਉਂਗਲੀਆਂ ਨਾਲ ਫੜ ਕੇ ਰੱਖਣੀ ਆ, ਠੀਕ ਆ। ਹਾਂਜੀ ਹਾਂਜੀ, ਬਾਹਰ ਨੂੰ ਕੱਢ ਕੇ ਜੀਭ ਨੂੰ ਫੜ ਲੈਣ, ਠੀਕ ਹੈ। ਜਿੰਨੀ ਵਾਰੀ ਵੀ ਫੜ ਸਕਦੇ, 2-4 ਵਾਰੀ, ਤੇ ਜਿੰਨੀ ਦੇਰ ਰੱਖ ਸਕਦੇ ਆ ਉਹ, ਠੀਕ ਹੈ। ਤੇ ਇੱਕ ਪੁੱਛਿਆ ਸੀ ਹਾਈਟ ਲਈ ਨਾ, ਉਹ ਹੋਮਿਓਪੈਥੀ ਦੀ ਮੈਂ ਦੱਸਿਆ ਅੱਗੇ ਵੀ ਦਵਾਈ ਹੁੰਦੀ ਆ, ਉਹਦਾ ਨਾਂ ਹੈਗਾ ਰਾਈਟ ਹਾਈਟ, ਠੀਕ ਆ। ਹਾਂਜੀ, ਤੇ ਉਹ ਤੁਸੀਂ ਲੈ ਸਕਦੇ। ਮਿਹਰਬਾਨੀ ਭੈਣ ਜੀ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਨਰਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਜੋ ਅੱਡੀ ਦਾ ਕਹਿੰਦੇ ਸੀ ਨਾ, ਤਾਂ ਮੇਰੇ ਵੀ ਇਸ ਤਰ੍ਹਾਂ ਪ੍ਰੋਬਲਮ ਸੀ ਤੇ ਮੈਂ ਤਾਂ ਟੀਕਾ ਵੀ ਲਵਾਇਆ ਤੇ 2-3 ਵੀਕਾਂ ਹੀ ਸਾਰਾ ਆਰਾਮ ਦਿਆ, ਉਹਦੇ ਬਾਅਦ ਚ ਫੇਰ ਦੁਖਣ ਲੱਗ ਪਈ। ਹਾਂ, 6 ਮਹੀਨੇ ਕਹਿ ਕੇ 3 ਵੀਕਾਂ ਸੀ। ਹਾਂਜੀ, 3 ਵੀਕਾਂ ਹੀ ਮਸਾਂ, ਉਹ ਵੀ 3 ਤੋਂ ਵੀ ਘੱਟ ਹੀ ਸੀ। ਤੇ ਮੈਂ ਇੱਕ ਤਾਂ ਜਿਹੜਾ ਆਂਦੇ ਸੀ ਜਰਾਬ ਦਾ ਸੀ, ਉਹ ਵੀ ਠੀਕ ਹੈ, ਨਹੀਂ ਤੇ ਵੈਸੇ ਮੈਂ ਤੇ ਇਹ ਕੀਤਾ ਸੀ ਬਈ ਆਪਣੀ ਚਾਹ ਪੱਤੀ ਨੀ ਜਿਹੜੀ, ਹਾਂਜੀ ਹਾਂਜੀ, ਉਹਨੂੰ ਪਾਣੀ ਚ ਰਿੰਨ ਕੇ ਉਹਨੂੰ ਗਰਮ ਨੂੰ ਇਸ ਤਰ੍ਹਾਂ ਵੀ ਪੈਰ ਦੇ ਉੱਤੇ ਉੱਥੇ ਜਿੱਥੋਂ ਗਰਮੀ ਕਰਨਾ, ਹਾਂ, ਉੱਥੋਂ ਰੱਖਣਾ ਤੇ ਮੁੜ ਕੇ ਉਹਨੂੰ ਉੱਤੇ ਬੰਨ ਲੈਣਾ। ਇਹ ਜਿੱਦਾਂ ਦਿਨ ਚ 3-4 ਵਾਰੀ ਇਸ ਤਰ੍ਹਾਂ ਹੀ ਕਰਨ ਤੇ ਬਾਅਦ ਚ ਉਹਨੂੰ ਵੀ ਉੱਤੇ ਬੰਨ ਲੈਣਾ। ਇਹ 8-10 ਦਿਨ ਕਰਨ, ਉਹਦੇ ਨਾਲ ਆਪੇ ਠੀਕ ਹੋ ਜਾਂਦੀ ਹੈ ਦਰਦ। ਠੀਕ ਹੈ ਜੀ। ਹਾਂਜੀ, ਇਹ ਚਾਹ ਪੱਤੀ ਬੰਨਣੀ। ਤੇ ਇੱਕ ਮੇਰੇ ਉਹ ਸੈਟਿਕਾ ਪੇਨ ਆ, ਉਹ ਜੇ ਕਿਸੇ ਨੂੰ ਪਤਾ ਵੀ। ਸੈਟਿਕਾ ਪੇਨ, ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਉਹਦੀਆਂ ਵੀ ਲਿਖਾਈਆਂ ਤਾਂ ਹੈਗੀਆਂ ਕਿਸੇ ਨੇ। ਹਾਂਜੀ, ਮੈਂ ਸ਼ੂਗਰ ਵਾਲਾ ਦੱਸ ਦਿੰਦੀ ਹਾਂ। ਉਹਨਾਂ ਨੇ ਕਿਹਾ ਸੀ ਆਪਣੇ, ਵੈਸੇ ਤੁਹਾਡੇ ਵੇਟ ਦੇ ਹਿਸਾਬ ਨਾਲ, ਜੇ ਮੈਂ ਗਲਤ ਨਾ ਹੋਵਾਂ ਤਾਂ ਜੇ ਤੁਹਾਡਾ ਭਾਰ 70 kg ਜਾਂ ਕਿਲੋਗ੍ਰਾਮ ਹੈ ਤਾਂ 700 ਗ੍ਰਾਮ ਹਿਸਾਬ ਇਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਨਾ ਕਰ ਲਿਓ। 700 ਗ੍ਰਾਮ ਜ਼ਰੂਰੀ ਨਹੀਂ ਜੋਖਣ ਦੀ, ਵੱਧ ਘੱਟ ਵੀ ਖਾ ਸਕਦੇ ਹਾਂ। ਫਰੂਟ ਹੀ ਖਾਣਾ ਜੀ, ਸਵੇਰੇ ਉੱਠ ਕੇ ਇਕੱਲਾ ਫਰੂਟ ਖਾਣਾ ਆ। ਅਤੇ ਉਹਦੇ ਤੋਂ ਬਾਅਦ 3-4 ਘੰਟੇ ਬਾਅਦ ਤੁਸੀਂ ਸੈਲਡ ਖਾਣਾ ਆ। ਉਹਨਾਂ ਨੇ ਕਿਹਾ ਸੀਗਾ ਕਿ ਇਕੱਲਾ ਤੁਸੀਂ ਸੈਲਡ ਖਾਣਾ, ਕੱਚੀਆਂ ਸਬਜ਼ੀਆਂ ਖਾਣੀਆਂ ਆ। ਅਤੇ ਉਸ ਤੋਂ ਬਾਅਦ ਤੁਸੀਂ ਜੋ ਵੀ ਖਾਣਾ ਤੁਹਾਨੂੰ ਭੁੱਖ ਲੱਗਦੀ ਹੈ ਨਾ, ਕੋਈ ਗਾਜਰ ਖਾ ਲਈ ਜਾਂ ਕੁਛ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਖਾਣ ਨੂੰ ਕਿਹਾ, ਕੱਚੀਆਂ ਚੀਜ਼ਾਂ। ਅਤੇ ਰਾਤ ਨੂੰ ਤੁਹਾਨੂੰ ਕਿਹਾ ਵੀ ਨੋਰਮਲ ਫੂਡ ਖਾ ਲਓ। ਵੈਸੇ ਜੇ ਤੁਹਾਨੂੰ ਉਹ ਲੱਗਦਾ ਕਿ ਉਹ ਭਾਰਾ ਬੋਡੀ ਆਪੋ ਆਪਣੀ ਆ, ਤੁਸੀਂ ਅਦਰ ਵੇ ਰਾਊਂਡ ਵੀ ਕਰ ਸਕਦੇ ਆ ਉਹਨੂੰ, ਕਿ ਜੇ ਰਾਤ ਨੂੰ ਸਬਜ਼ੀਆਂ ਖਾਣੀਆਂ। ਵੈਸੇ ਜਿਹੜਾ ਉਹਨਾਂ ਦੇ YouTube ਦੇ ਵਿੱਚ ਕਿਹਾ ਆ, ਉਹ ਇਸੇ ਤਰ੍ਹਾਂ ਹੀ ਕਿਹਾ ਆ, ਉਹ ਤੁਸੀਂ ਕਰ ਸਕਦੇ। ਮਿੱਠਾ ਨਹੀਂ ਖਾਣਾ ਜੀ। ਜਿਹੜੇ ਮੈਂ ਚਾਹ ਦੇ ਅਮਲੀਆਂ ਵਾਲੀ ਗੱਲ ਕੀਤੀ ਸੀਗੀ ਨਾ, ਫਿਰ ਚਾਹ ਛੁੱਟਦੀ ਨਹੀਂ ਗੀ ਉਹਨਾਂ ਨੂੰ, ਫਿਰ ਕੁਛ ਕੁ ਦਿਨ ਜਿਹੜਾ ਨਾ ਇਸ ਤੋਂ ਪਰਹੇਜ਼ ਰੱਖਣਾ ਪਊਗਾ, ਜਾਂ ਫਿਰ ਉਹ ਬਾਅਦ ਵਿੱਚ ਪੀਣੀ ਪਊਗੀ। ਜਿਸ ਤਰ੍ਹਾਂ ਵੀ ਤੁਸੀਂ ਇਸ ਨੂੰ ਮੈਨੇਜ ਕਰ ਸਕਦੇ ਆ। ਇਹ ਸੀਗਾ ਇਸ ਦਾ ਇਲਾਜ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਕਮੈਂਟ ਕਰਦਾ ਜੀ, ਤੇ ਮੈਨੂੰ ਮਾਫ ਵੀ ਕਰ ਦਿਓ ਜੇ ਕਿਤੇ ਅੱਜ ਨਾ ਕਰਿਓ ਪਲੀਜ਼ ਬੂਟਾ ਸਿੰਘ ਜੀ, ਅੱਜ ਟਾਈਮ ਬਹੁਤ ਘੱਟਿਆ। ਅੱਛਾ ਜੀ, ਉਹ ਫਿਰ ਆਵਾਂ ਜੀ, ਉਹ ਨਾ ਅੰਬ ਦੀ ਜਿਹੜੀ ਹਿੜਕ ਹੁੰਦੀ ਹੈ, ਹਿੜਕ, ਹਾਂਜੀ ਹਿੜਕੀ ਲੱਗੀ, ਹਾਂ ਹਾਂ, ਉਹ ਹਿੜਕ ਕੱਢ ਕੇ ਰਗੜ ਕੇ ਤੇ ਪਾਣੀ ਨਾਲ ਦੇ ਦਿਓ, ਉਹਦੇ ਨਾਲ ਹਟ ਜਾਂਦੀ ਆ। ਹੁਣ ਅੰਬ ਕਿੱਥੋਂ ਲੈਣ ਜਾਣਗੇ? ਉਹ ਨਾ ਫਿਰ ਜਦੋਂ ਖਾਂਦੇ ਉਦੋਂ ਸਾਂਭ ਕੇ ਰੱਖਣ ਉਹਦੀਆਂ ਗਿੜਕਾਂ, ਤੇ ਜਦੋਂ ਰਗੜ ਕੇ ਤੇ ਪਾਣੀ ਨਾਲ ਲੈ ਲੈਣ ਪੱਕਾ। ਹਾਂ, ਵੈਸੇ ਰੱਖ ਲੈਣ। ਹਾਂਜੀ ਹਾਂਜੀ, ਤੇ ਮੈਂ ਤਾਂ ਕਹਿਣ ਲੱਗਾ ਪੰਜਾਬ ਪੁਲਿਸ ਨੂੰ ਫੜਾ ਦੇਣਾ, ਆਪੇ ਹੀ ਹਟ ਜੂ ਮਿੰਟ ਚ। ਠੀਕ ਆ, ਖੰਡ ਵੀ ਚੱਕ ਦੇਣਗੇ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਗੇ ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਹੀ ਦੱਸਣਾ ਸੀਗਾ, ਜਿਹੜੇ ਕਹਿੰਦੇ ਨਾ ਸ਼ਾਟਕਾ ਪੇਨ ਆ ਨਾ, ਹਾਂਜੀ ਹਾਂਜੀ ਹਾਂਜੀ, ਉਹ ਤੇ ਜਿਹੜੀ ਕਹਿੰਦੀ ਅੱਡੀ ਦਰਦ ਹੁੰਦੀ ਆ, ਉਹਨਾਂ ਦੋਨਾਂ ਦਾ ਇੱਕੋ ਇਲਾਜ ਆ। ਹਾਂਜੀ, ਤਰੇੜ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ। ਅੱਛਾ, ਦੋਹਾਂ ਦਾ ਹੀ? ਦੋਨਾਂ ਦਾ ਇੱਕੋ ਹੀ ਇਲਾਜ ਆ। ਜਿੰਨਾ ਮਰਜੀ ਦਰਦ ਹੁੰਦਾ ਹੋਵੇ, ਅੱਡੀ ਜਿਹੜੀ ਕਹਿੰਦੇ ਹੱਡੀ ਵਧੀਆ ਨਾ ਹੱਡੀ ਦੀ, ਹਾਂਜੀ ਹਾਂਜੀ, ਉਹ ਦੋਨਾਂ ਦਾ ਇੱਕੋ ਹੀ ਇਲਾਜ ਆ। ਤੇ ਸ਼ਾਟਕਾ ਪੇਨ ਵੀ ਉਹ ਸਾਰਾ ਕੁਝ ਠੀਕ ਹੋ ਜਾਊਗੀ। ਪਹਿਲਾਂ ਉਹਨਾਂ ਨੂੰ ਔਖਾ ਲੱਗਣਾ, ਉਹਨਾਂ ਪੇਨ ਹੋਣੀ ਆ, ਉੱਪਰ ਛੱਡਣਾ, ਪੈਰ ਨੂੰ ਐਨ ਚੰਗੀ ਤਰ੍ਹਾਂ ਘੜੀਸ ਕੇ ਤੁਰਨਾ, ਚੁੱਕਣਾ ਨਹੀਂ ਪੈਰ ਨਹੀਂ। ਉਹ ਪਤਾ ਲੱਗੇ ਵੀ ਉਹ ਜੁੱਤੀ ਤੋਂ ਬਿਨਾਂ ਤੁਰਨਾ ਜੀ, ਕਿ ਉਹ ਤੁਰ ਰਹੇ ਆ। ਠੀਕ ਹੈ, ਪੇਨ ਹੋਣੀ ਚਾਹੀਦੀ। ਠੀਕ ਹੈ, ਹਾਂਜੀ, ਜੁੱਤੀ ਤੋਂ ਬਿਨਾਂ ਤੁਰਨਾ ਆ। ਤੇ ਪਰ ਤਰੇੜ ਵਾਲੇ ਘਾਹ ਦੇ ਉੱਤੇ ਤੁਰਨਾ। ਸਵੇਰੇ ਸਾਜਰੇ ਸੂਰਜ ਚੜਿਆ ਵੀ ਹੁੰਦਾ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਤੁਰ ਸਕਦੇ ਆ। ਠੀਕ ਹੈ ਜੀ। ਤੇ ਤੁਰਨਾ ਘਾਹ ਦੇ ਉੱਤੇ ਹੀ ਆ। ਠੀਕ ਹੈ, ਤਰੇੜ ਵਾਲੇ ਤੇ। ਤੇ ਇਹਦਾ ਤੇ ਇੱਕ ਜਿਹੜੇ ਹਿਜਕੀ ਦਾ ਕਹਿੰਦੇ ਸੀ ਨਾ, ਹਾਂਜੀ ਹਾਂਜੀ, ਹਿਜਕੀ ਦਾ ਤਾਂ ਪਾਣੀ ਘੁੱਟ ਕੇ ਕਰਕੇ ਦੱਸਿਆ ਸੀ ਪੀਣ ਨੂੰ ਨਾ, ਤੇ ਇੱਕ ਘੁੱਟ ਭਰ ਕੇ ਤਾਂ ਕਹਿੰਦੇ ਸੀ ਮੂੰਹ ਨੂੰ ਧੋਣ ਸੱਟ ਕੇ ਪੀ ਲੈਣਾ, ਤੇ ਫੇਰ ਪਿੱਛੇ ਨੂੰ ਕਰ ਲੈਣਾ ਨਾ, ਜੇ ਤੁਸੀਂ ਦੱਸਿਆ ਹੀ ਆ, ਮੈਂ ਸੁਣ ਲਿਆ ਸੀ। ਤਾਂ ਬਾਕੀ ਇਹ ਜਿੱਦਾਂ ਏਦਾਂ ਵੀ ਕਰ ਸਕਦੇ ਆ, ਪਾਠ ਕਰਨਾ ਸ਼ੁਰੂ ਕਰ ਲੈਣਾ। ਠੀਕ ਆ, ਉਹਦੇ ਨਾਲ ਵੀ ਠੀਕ ਹੋ ਜਾਂਦੀ। ਠੀਕ ਹੈ ਜੀ। ਹਾਂਜੀ, ਤੇ ਬਾਕੀ ਮੈਂ ਪੁੱਛਣਾ ਸੀਗਾ, ਜਿੱਦਾਂ ਕਸਟਰੋਲ ਬਾਰੇ ਹੋਰ ਕਿਸੇ ਨੂੰ ਪਤਾ ਹੋਵੇ ਤਾਂ, ਜੇ ਵਧਿਆ ਹੋਵੇ ਤਾਂ। ਇੱਕ ਤਾਂ ਪਤਾ ਹੀ ਹੈ ਜਿੱਦਾਂ ਕਲੌਂਜੀ ਵਗੈਰਾ ਹਨਾ, ਜਿਹੜੀ ਆਪਾਂ ਦੱਸਦੇ ਤਿੰਨੇ ਚੀਜ਼ਾਂ ਨਾ, ਕਲੌਂਜੀ, ਸ਼ਹਿਦ ਤੇ ਹੋਰ ਕੋਈ ਚੀਜ਼ ਪਤਾ। ਹੋਰ ਇਸ ਤੋਂ ਇਲਾਵਾ ਹੋਰ ਕੋਈ ਕਿਸੇ ਨੂੰ ਪਤਾ ਹੋਵੇ
ਠੀਕ ਹੈ, ਵੈਸੇ ਕਾਲੀ ਜੀਰੀ ਦੱਸੀ ਸੀਗੀ। ਹਾਂਜੀ ਹਾਂਜੀ, ਨਹੀਂ ਅੱਛਾ, ਇਹਦੇ ਲਈ ਵੀ ਇਹਦੇ ਲਈ ਕਾਲੀ ਜੀਰੀ ਕਿੱਦਾਂ ਖਾਣੀ? ਜਿੱਦਾਂ ਬਾਕੀ ਚੀਜ਼ਾਂ ਖਾਣੇ। ਅੱਛਾ ਚਲੋ, ਹਾਂਜੀ ਚਲੋ ਬਾਕੀ ਚੀਜ਼ਾਂ ਠੀਕ ਹੈ ਜੀ। ਹਾਂਜੀ, ਤੇ ਇਹੀ ਦੱਸਣਾ ਸੀ। ਤੇ ਇੱਕ ਹੋਰ ਮੈਂ ਪੁੱਛਣਾ ਆ, ਤੇ ਜਿੱਦਾਂ ਕਿ ਬਲੱਡ ਪ੍ਰੈਸ਼ਰ ਦਾ ਵੀ ਦੱਸ ਦਿੱਤਾ, ਉਹ ਵੀ ਹੈ ਨਾ ਪਹਿਲਾਂ ਦੱਸਿਆ ਹੋਇਆ, ਚਲੋ ਮੈਂ ਉਹ ਨੋਟ ਕਰ ਲੂੰਗੀ, ਹੈ ਨਾ ਜੀ। ਤੇ ਇਹੀ ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜਸਪ੍ਰੀਤ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਿਆ ਕਿ ਸਕਿਨ ਤੇ ਟੈਨ ਬਹੁਤ ਆ, ਜਿੱਦਾਂ ਸਕਿਨ ਤੇ ਟੈਨ ਬਹੁਤ ਆ। ਠੀਕ ਆ, ਹਾਂਜੀ, ਮੂੰਹ ਤੇ ਆ, ਬੋਡੀ ਤੇ? ਨਹੀਂ ਮੂੰਹ ਤੇ ਨਹੀਂ ਹੈ, ਜਦੋਂ ਬੋਡੀ ਢਿੱਡ ਤੇ ਜ਼ਿਆਦਾ ਢਿੱਡ ਤੇ ਆ, ਬੋਡੀ ਤੇ ਕਾਲੇ ਆ। ਮੈਂ ਅੱਖਾਂ ਦਾ ਪੁੱਛਣਾ। ਹਾਂਜੀ, ਇੱਕ ਮੈਂ ਅੱਖਾਂ ਦਾ ਪੁੱਛਣਾ ਸੀ। ਹਾਂਜੀ, ਅੱਖਾਂ ਮੋਟੀਆਂ ਕਰਨ ਦਾ ਵੀ ਕੋਈ ਤਰੀਕਾ ਹੋਵੇ? ਉਹ ਤਾਂ ਮੈਂ ਵੀ ਪੁੱਛਦੀ ਹਾਂ। ਹਾਂਜੀ, ਜਦੋਂ ਮੈਂ ਜ਼ਿਆਦਾ ਕੰਪਿਊਟਰ ਤੇ ਕੰਮ ਕਰਦੀ ਕਰਕੇ ਮੇਰੀ ਅੱਖਾਂ ਥੋੜ੍ਹੀਆਂ ਅੰਦਰ ਨੂੰ ਹੋ ਗਈਆਂ। ਹਾਂਜੀ ਹਾਂਜੀ ਹਾਂਜੀ, ਫਰਕ ਪੈਂਦਾ, ਫਰਕ ਪੈਂਦਾ। ਹਾਂਜੀ ਹਾਂਜੀ, ਜੇ ਉਹ ਕਿਸੇ ਨੂੰ ਪਤਾ ਹੋ ਪਲੀਜ਼ ਉਹ ਜ਼ਰੂਰ ਦੱਸਣ। ਜ਼ਰੂਰ। ਤੇ ਇੱਕ ਐਲਰਜੀ ਦਾ ਜ਼ਰੂਰ ਦੱਸਣ। ਐਨਰਜੀ ਕਿੱਦਾਂ ਲੈਣੀ ਹੈ? ਠੀਕ ਆ। ਹਾਂਜੀ, ਐਲਰਜੀ ਵੀ ਹਰ ਇੱਕ ਚੀਜ਼ ਤੋਂ ਐਲਰਜੀ ਵੀ ਬਹੁਤ। ਹਰੇਕ ਚੀਜ਼ ਤੋਂ? ਮੇਰੀ ਬਾਂਹ, ਹਾਂਜੀ, ਬਾਹਾਂ ਦੇ ਥੱਲੇ ਬਹੁਤ ਬਰੀਕ ਬਰੀਕ ਦਾਣੇ ਜੇ ਹੋਏ ਜਿੱਦਾਂ ਨਾ। ਠੀਕ ਆ। ਹਾਂਜੀ, ਉਹ ਹੁੰਦਾ ਤਾਂ ਕੁਛ ਨਹੀਂ, ਰੈਸ਼ ਵਗੈਰਾ ਜੇ ਖਾਜ ਨਹੀਂ, ਕੁਛ ਨਹੀਂ ਆਉਂਦਾ। ਹਾਂਜੀ ਹਾਂਜੀ, ਦਾਣੇ ਹੋ ਗਏ। ਪਰ ਹਾਂਜੀ, ਪਰ ਜਦੋਂ ਐਲਰਜੀ ਮੈਨੂੰ ਹਰ ਇੱਕ ਚੀਜ਼ ਤੋਂ, ਜਦੋਂ ਘਰੇ ਮੇਰੀ ਮੰਮੀ ਤੜਕਾ ਵੀ ਲਾਉਂਦੀ ਆ, ਜਾਂ ਕੋਈ ਵੀ ਚੀਜ਼, ਉਹ ਤੋਂ ਮੈਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਆ। ਹਾਂਜੀ, ਚਲੋ ਕੋਈ ਨਾ, ਆਪਾਂ ਪੁੱਛਦੇ ਹਾਂ ਹੁਣ। ਅਜੇ ਤਾਂ ਹੋਲਡ ਕੀਤਿਆਂ ਨੇ ਦੱਸ ਦਿੱਤਾ, ਨਹੀਂ ਤਾਂ ਨੈਕਸਟ ਵੀਕ। ਓਕੇ ਜੀ, ਠੀਕ ਹੈ। ਥੈਂਕ ਯੂ ਜਸਪ੍ਰੀਤ। ਥੋੜ੍ਹਾ ਜਿਹਾ ਇਸ ਤਰ੍ਹਾਂ ਚੀਜ਼ ਨੂੰ ਕੋਸ਼ਿਸ਼ ਕਰਿਓ ਕਿ ਅਰਲੀ ਆ। ਜਿਸ ਤਰ੍ਹਾਂ ਪਹਿਲਾਂ ਕੋਮਲਪ੍ਰੀਤ ਨੇ ਦੱਸਿਆ ਨਾ, ਉਹਨੇ ਕਿਹਾ ਬਹੁਤੀਆਂ ਸਾਰੀਆਂ ਐਲਰਜੀਆਂ ਵੀ ਹਟਦੀਆਂ, ਜਿਹੜਾ ਲੀਵਰ ਕਲੀਨ ਕਰਨੇ ਵਾਲਾ ਆ। ਵੈਸੇ ਉਹਨੂੰ ਦੁਬਾਰਾ ਵੀ ਤੁਸੀਂ ਸੁਣ ਸਕਦੇ ਹੋ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ। ਅੱਗੇ ਬਲਜੀਤ ਜੀ, ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਹਾਂਜੀ, ਐਲਰਜੀ ਦਾ ਮੇਰਾ ਆਪਦਾ ਪ੍ਰਤਿਆਇਆ ਵਾ। ਮੈਨੂੰ ਐਲਰਜੀ ਐਵਰੀ ਵਿੰਟਰ 'ਚ ਹੁੰਦੀ ਸੀ। ਲੋਕਲ ਹਨੀ ਲੈਣੀ, ਸਟੋਰਾਂ ਵਾਲੀ ਨਹੀਂ ਲੈਣੀ। ਜਿਹੜੇ ਏਰੀਏ 'ਚ ਰਹਿੰਦੇ ਨਾ ਤੁਸੀਂ, ਉੱਥੇ ਹਨੀ ਲੈਣੀ ਹੈਗੀ ਆ। ਠੀਕ ਆ। ਤੇ ਉਹ ਚਾਹ ਨੂੰ ਬਣਾ ਕੇ ਨਾ, ਉਹਦੇ ਵਿੱਚ ਇੱਕ ਚਮਚਾ ਪਾ ਕੇ, ਉਹਦੇ ਵਿੱਚ ਉਹਨੂੰ ਹਨੀ ਦੇ ਵਿੱਚ ਉਹਦੇ ਉਬਾਲਣਾ ਨਹੀਂ ਹੈਗਾ ਚਾਹ ਦੇ ਵਿੱਚ। ਹਾਂਜੀ ਹਾਂਜੀ, ਕੋਸੀ ਹੋਈ ਤੇ ਪਾਉਣਾ ਆ ਜਦੋਂ ਪੀਣੀ। ਕੋਸੀ ਹੋਈ ਤਾਂ ਨਾ 1 ਟੀਸਪੂਨ ਪਾ ਕੇ ਤੁਸੀਂ ਪੀ ਲਓ। ਮੇਰੇ ਤਾਂ ਉਹਦੇ ਨਾਲ ਐਲਰਜੀ ਹਟ ਗਈ। ਹਾਂਜੀ ਹਾਂਜੀ, ਇਹ ਜਿਹੜੀਆਂ ਮੌਸਮੀ ਐਲਰਜੀਆਂ ਨਾ, ਉਹਦੇ ਨਾਲ ਹਟ ਜਾਂਦੀਆਂ। ਹਾਂਜੀ, ਉਸੇ ਏਰੀਏ ਦੀ ਹਨੀ ਚਾਹੀਦੀ ਜਿੱਥੇ ਤੁਸੀਂ ਹਾਂਜੀ ਹਾਂਜੀ, ਲੋਕਲ ਹਨੀ ਕਹਿੰਦੇ ਆ। ਤੇ ਇੱਕ ਭੈਣ ਜੀ, ਉਹ ਮੈਂ ਦੱਸਣਾ ਸੀ, ਉਹ ਲੈਮਨ ਦਾ ਮੈਂ ਦੱਸਿਆ ਸੀਗਾ। ਉਹ ਲੈਮਨ ਹਾਫ ਲੈਮਨ ਲੈ ਲੈਣਾ, ਉਹਨੂੰ ਕੱਟ ਕੇ ਤੇ ਬਲੈਂਡਰ ਦੇ ਵਿੱਚ ਪਾ ਲੈਣਾ। ਉਹਨੂੰ ਬਲੈਂਡ ਸਵਾਰ ਕੇ ਕਰ ਲੈਣਾ ਹੈਗਾ, ਕਿਉਂਕਿ ਉਹਦੇ ਵਿੱਚ ਨਾ ਕੋਈ ਬੁਰਾ ਬਾਰਾ ਜਾਂ ਨਾ ਰਵੇ, ਸਵਾਰ ਕੇ ਗ੍ਰਾਈਂਡ ਹੋ ਜਾਵੇ। ਫਿਰ ਤੁਹਾਨੂੰ ਪੀਣਾ ਸੌਖਾ ਹੋਊਗਾ। ਪਰ ਤੁਸੀਂ ਸਟਰਾ ਦੇ ਨਾਲ ਪੀਣਾ, ਨਹੀਂ ਤਾਂ ਤੁਹਾਡੇ ਦੰਦ ਖਰਾਬ ਹੋ ਜਾਣਗੇ। ਤੁਸੀਂ ਪਾਣੀ ਜਿਹੜਾ ਉਹ ਪੁੱਛਦੇ ਸੀ ਨਾ, ਪਾਣੀ ਹਿਸਾਬ ਦੇ ਨਾਲ ਹੀ ਪਾਉਣਾ, 8 ਜਾਂ 10, ਹੁਣ ਜਿੰਨਾ ਕੁ ਤੁਸੀਂ ਖੱਟਾ ਪੀ ਸਕਦੇ। 10? ਅੱਛਾ, ਮਤਲਬ ਜਿੰਨਾ ਕੁ ਖੱਟਾ ਪੀ ਸਕਦੇ ਆ, ਤੁਸੀਂ ਖੱਟਾ ਪੀ ਸਕਦੇ। ਕੱਟ ਕੇ ਨਾ ਲੈਮਨ ਨੂੰ ਹਾਫ ਬਲੈਂਡਰ ਦੇ ਵਿੱਚ ਪਾ ਕੇ, ਬਲੈਂਡ ਕਰਕੇ, ਸਵਾਰ ਕੇ, ਪਾਣੀ ਪਾ ਕੇ ਉਸ ਤਰ੍ਹਾਂ ਹੀ ਪੀਣਾ, ਉਹਨੂੰ ਗਰਮ ਨਹੀਂ ਕਰਨਾ, ਉਦਾਂ ਹੀ ਪੀਣਾ ਆ। ਠੀਕ ਹੈ, ਠੀਕ ਹੈ। ਹਾਂਜੀ, ਤੁਸੀਂ ਉਹ ਥੋੜਾ ਜਿਹਾ ਕੋਸਾ ਜਿਹਾ ਪਾਣੀ ਪਾ ਸਕਦੇ। ਕੋਈ ਨਹੀਂ, ਮੈਨੂੰ ਕਿਸੇ ਨੇ ਨਾ ਵੀਕਐਂਡ ਤੇ ਪੁੱਛਿਆ ਸੀ ਕਿ ਅਸੀਂ ਰਾਤ ਨੂੰ ਰੱਖ ਸਕਦੇ ਹਾਂ ਬਣਾ ਕੇ। ਮੈਂ ਕਿਹਾ ਮੈਨੂੰ ਪਤਾ ਤਾਂ ਨਹੀਂਗਾ ਹੁਣ ਇਸ ਵੇਲੇ। ਹਾਂਜੀ, ਮੈਂ ਤਾਂ ਉਸੇ ਟਾਈਮ ਹੀ ਬਣਾਉਣੀ ਹੁੰਦੀ ਜਿਸ ਟਾਈਮ ਪੀਣਾ। ਠੀਕ ਹੈ। ਓਕੇ ਭੈਣ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਕਲੀਅਰ ਕਰ ਦਿੱਤਾ ਤੁਸੀਂ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਡੇ ਲਾਸਟ ਕਾਲਰ ਗੁਰਦੀਪ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਹ ਦੱਸਣ ਲੱਗੀ ਸਾਂ ਜੀ, ਹੁਣੇ ਹੀ ਘਿਓ ਗਰਮ ਕਰ ਲਓ। ਅੱਜ ਸਾਰੇ ਨੋਟ ਕਰ ਲਓ, ਘਿਓ ਗਰਮ ਕਰ ਲਓ। ਜਦੋਂ ਹਿਚਕੀ ਆਉਂਦੀ ਹੈ, ਪਤਾਸੇ ਡੋਬ ਕੇ ਸੰਘ ਚ ਰੱਖ ਕੇ ਚੂਸੋ, ਉਸੇ ਟਾਈਮ ਚਲੀ ਜਾਏਗੀ। 2-3 ਕਰਦੇ ਰਹੇ, ਮੁੜ ਕੇ ਨਹੀਂ ਹੋਈ। ਜੇ ਨਹੀਂ ਪਤਾਸੇ ਘਰ ਤਾਂ ਚੀਨੀ ਖੰਡ ਪਾ ਕੇ ਗਰਮ ਗਰਮੇ ਤੇ ਉਹੀ ਚਮਚੇ ਨਾਲ ਸੰਘ ਚ ਰੱਖ ਲਓ, ਤੁਹਾਡੀ ਹੁਣੇ ਹਟ ਜਾਏਗੀ। ਇੱਕ ਕੁੜੀ ਕਹਿੰਦੀ ਮੇਰਾ ਕਾਂ ਡਿੱਗਾ ਹੋਇਆ, ਮੈਨੂੰ ਯਾਦ ਆਇਆ ਗਿਆ ਸੀ। ਉਹਨੂੰ ਘਿਓ ਨਾਲ ਅੰਗੂਠਾ ਲਵੇੜ ਕੇ ਨਾ ਆਪਣਾ, ਉਹਦਾ ਅੰਗੂਠਾ ਹੀ ਜਾ ਕੇ ਕਾਂ ਨੂੰ ਸਿੱਧਾ ਫੜ ਕੇ ਉਤਨ ਚੜਾਵੇ 2-3 ਵਾਰੀ ਰੋਜ਼। ਠੀਕ ਆ। ਬਿਲਕੁਲ ਉੱਤੇ ਚੜੇਗਾ। ਮੇਰੀ ਸਾਡੀ ਗੁਆਂਢਣ ਚੜਾਉਂਦੀ ਹੁੰਦੀ ਸੀ ਤੇ ਮੈਂ ਚੇਤਾ ਆ ਗਿਆ ਮੈਨੂੰ ਜੀ। ਤੇ ਇੱਕ ਜਿਹਨਾਂ ਦੇ ਲੰਘ ਚ ਪਾਣੀ ਭਰਦਾ ਹੈ ਨਾ, ਹਾਂਜੀ, ਉਹ ਇੱਕ ਤਾਂ ਉਹੀ ਕਰਨ ਕਿ ਲੰਘ ਚ ਤੁਲਸੀ ਦੇ ਪੱਤੇ ਦੀ ਚਾਹ ਬਣਾ ਕੇ ਪੀਣ। ਹਾਂਜੀ, ਜੇ ਲੰਘ ਚ ਪਾਣੀ ਭਰਦਾ ਹੈ ਤਾਂ ਤੁਲਸੀ ਦੇ ਪੱਤੇ ਦਾ ਜੂਸ ਕੱਢ ਕੇ ਪੀਣ। ਠੀਕ ਆ। ਅੱਛਾ ਜੀ। ਸੁੰਡ, ਕਾਲੀ ਮਿਰਚ ਦਹੀਂ ਚ ਪਾ ਕੇ ਖਾਣ, ਤੇ ਪਿੱਤ ਪਾਪੜਾ ਪੀਣ, ਤੇ ਫਰਕੜੀ ਵੀ ਖਾਣ। ਇਹ ਸਾਡੇ ਦੇਸੀ ਟੋਟਕੇ ਵਰਤੇ ਨੇ, ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਹੈ। ਤੇ ਕਾਲਾ ਮੋਤੀਆ ਹੋਵੇ, ਚਿੱਟਾ ਮੋਤੀਆ ਹੋਵੇ, ਹੈ ਨਾ, ਇਹਦੇ ਨਾਲ ਤੁਸੀਂ ਇੱਕੋ ਹੀ ਦਵਾਈ, ਜੇ ਇਹ ਸਾਡੀ ਵਰਤੀ ਮੈਂ ਹੁਣੇ ਹੀ ਦੱਸ ਕੇ ਗਈ, ਦੁਬਾਰਾ ਕਿਸੇ ਨੇ ਫਿਰ ਪੁੱਛ ਲਈ। ਇਹ ਹੈਗਾ ਜੇ 4 ਚਮਚੇ ਐਲਵੇਰਾ ਦਾ, ਜਿਹੜਾ ਆਪਾਂ ਜੂਸ ਬਣਾਉਨੇ ਆ, ਉਬਾਲ ਕੇ ਠੰਡਾ ਕਰਕੇ ਪੁਣ ਕੇ ਉਹਨੂੰ ਥੋੜਾ ਰਿੜਕ ਕੇ ਉਬਾਲਿਆ ਕਰੋ। 1 ਚਮਚ ਸ਼ਹਿਦ, 1 ਚਮਚ ਸ਼ਰੀਰ ਦਾ ਪਾਣੀ, 1 ਚੁਟਕੀ ਕੱਪੜੇ ਧੋਣ ਵਾਲਾ ਸੋਡਾ ਮਿਕਸ ਕਰਕੇ ਤੁਸੀਂ 2-2 ਬੂੰਦਾਂ ਅੱਖਾਂ 'ਚ ਪਾਉਂਦੇ ਰਹੋ। ਤੁਹਾਡਾ ਕਾਲਾ ਮੋਤੀਆ, ਚਿੱਟਾ ਮੋਤੀਆ ਜਿਹੜਾ ਨਾ ਉਹ ਬਿਲਕੁਲ। ਤੇ ਜਿਹੜੀ ਮੈਂ ਆਹ ਦੱਸਿਆ, ਇਹ ਚਮਚਾ ਦੁੱਧ 'ਚ ਘੋਲ ਕੇ ਰਾਤੀ ਪੀਵੋ। 200 ਗ੍ਰਾਮ ਸੌਂਫ, 200 ਗ੍ਰਾਮ ਬਦਾਮ, 200 ਗ੍ਰਾਮ ਖਸਖਸ, 200 ਗ੍ਰਾਮ ਮਿਸ਼ਰੀ,
1 ਤੋਲਾ ਪੂਰੀ ਮਿਰਚ ਤੇ 1 ਤੋਲਾ ਆਪਣੀ ਛੋਟੀ ਇਲਾਚੀ, ਇਹਨਾਂ ਨੂੰ ਪੀਸ ਕੇ ਨਾ ਵਿੱਚ ਪਾ ਲਓ। ਦਵਾਈ ਦੇ ਵਿੱਚ ਇਲਾਚੀ ਜਿਹੜੀ ਇਹਨਾਂ ਨੂੰ 7ਵੀਂ ਚੀਜ਼ ਪਈ ਇਲਾਚੀ। ਇਸ ਇਲਾਚੀ ਨਾਲ ਨਿੱਕੀ ਇਲਾਚੀ ਇੰਨੀ ਅੱਛੀ ਚੀਜ਼ ਹੈ, ਜੇ ਕੱਲੀਆਂ ਖਾਧੀ ਜਾਂਦੇ ਪੀਸ ਕੇ ਤਾਂ ਕੋਈ ਨੁਕਸ ਪੈ ਸਕਦਾ, ਜਿਹੜੇ ਦਵਾਈਆਂ 'ਚ ਪੈਂਦਾ ਉਹਦਾ ਕੋਈ ਮਤਲਬ ਨਹੀਂ ਹੈਗਾ। ਇਹਨੂੰ ਦੁੱਧ 'ਚ ਘੋਲ ਕੇ ਰਾਤ ਨੂੰ ਪੀਂਦੇ ਰਹਿਣ ਤਾਂ ਉਹਨਾਂ ਦੀ ਜਿਹੜੀ ਆਪਣਾ ਅੱਖਾਂ ਦੀ ਨਿਗਾਹ ਨੇ ਇੱਕ ਦਿਨ ਤਾਂ ਨਹੀਂ ਆ ਸਕਦੀ, ਅਗਰ ਟਾਈਮ ਤਾਂ ਥੋੜਾ ਲੱਗੇਗਾ ਹੀ। ਇੱਕ ਜਿੰਨਾ ਲੰਘ 'ਚ ਪਾਣੀ ਪਾ ਦੋ, ਪਿੱਤ ਪਾਪੜਾ ਵੀ ਜ਼ਰੂਰੀ ਪੀਣ, ਹਨਾ। ਠੀਕ ਹੈ ਜੀ। ਸ਼ੂਗਰ ਵਾਲੀ ਆਹ ਦਵਾਈ ਜਿਹੜੀ ਨਾ ਜੌਂ, ਕਾਲੇ ਜੌਂ ਵਾਲੀ, ਮੈਂ ਇੱਥੇ ਸਾਡੇ ਕਿਸੇ ਨੇ ਖਾਧੀ, ਉਹਨੂੰ ਦਿਨਾਂ 'ਚ ਹੀ ਆਰਾਮ ਆ ਗਿਆ। ਜ਼ਰੂਰ ਅਸੀਂ ਕਾਲੀ ਜੀਰੀ ਖਾਣੀ, ਖਾ ਲਓ, ਮੈਂ ਨਹੀਂ ਰੋਕਦੀ, ਲੇਕਿਨ ਜਿਹੜੇ ਭੁੱਜੇ ਛੋਲੇ ਤੇ ਇੰਦਰ ਜੌਂ ਕਾਲੇ ਤੇ ਬਦਾਮ ਕੌੜੇ ਹੈਗੇ, ਕੌੜੇ ਜਦੋਂ ਬਦਾਮਾਂ ਦੇ ਛੋਲੇ ਪੈ ਜਾਣਗੇ ਨਾ ਅੱਧੇ ਕੌੜੇ ਰਹਿ ਜਾਣਗੇ, ਕੋਈ ਪ੍ਰੋਬਲਮ ਨਹੀਂ। ਇੱਕ ਤੁਸੀਂ ਸ਼ੂਗਰ ਵਾਲੇ ਆਹ ਨੁਕਸਾ ਵਰਤੋ, ਜਿਨ੍ਹਾਂ ਨੂੰ ਆਰਾਮ ਆ ਗਿਆ। ਸਾਡੀ ਤੇ ਕਾਨੂੰਨ ਸੀ ਉਹਦਾ 500 ਦੇ ਇੱਥੇ ਨਾ ਆਰਾਮ ਆਇਆ ਜੇ। ਹਲਦੀ, ਔਲਾ ਪਾਊਡਰ, ਜਾਮਨ ਗੁਠਲੀ, ਮੇਥੀ ਦੇ ਬੀਜ, ਕਰੇਲਾ ਪਾਊਡਰ, ਤੁੰਮਾ ਪਾਊਡਰ, ਪਨੀਰ ਡੋਡੀਆ, ਇਹਨੂੰ ਪੀਸ ਲਓ। 1 ਚਮਚਾ ਸਵੇਰੇ ਸ਼ਾਮੀ ਖਾਓ। ਤੁਹਾਡੀ ਸ਼ੂਗਰ ਜਿੰਨੀ ਮਰਜ਼ੀ ਹੋ ਜਾਏ, ਕਾਲੀ ਜੀਰੀ ਖਾਣੀ ਤੁਹਾਡੀ ਮਰਜ਼ੀ ਹੈ, ਪਰ ਇੰਦਰ ਜੌਂ ਤੇ ਜਿਹੜੀ ਮੈਂ ਹੁਣ ਦੱਸੀ ਤੁਸੀਂ ਲਓ, ਇਹਦੇ ਨਾਲ ਸ਼ੂਗਰ ਬੜੀ ਛੇਤੀ ਹਟ ਜਾਏਗੀ। ਪਰਹੇਜ਼ ਕਰਨਾ ਚਾਹੀਦਾ। ਓਕੇ ਬੇਟਾ, ਗੁੱਡ ਨਾਈਟ। ਸਾਡੀ ਤੋਂ ਹੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਹਫ਼ਤੇ ਫਿਰ ਮਿਲਾਂਗੇ। ਇਹੀ ਪ੍ਰੋਗਰਾਮ ਆ, ਰਿਪੀਟ ਕੀਤਾ ਜਾਂਦਾ ਜੀ ਐਤਵਾਰ ਨੂੰ। ਜਿਨ੍ਹਾਂ ਦੀਆਂ ਚੀਜ਼ਾਂ ਰਹਿ ਗਈਆਂ ਲਿਖਣ ਨੂੰ ਉਦੋਂ ਵੀ ਲਿਖ ਸਕਦੇ ਹਾਂ। ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, ਐਪ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਆ, ਉੱਥੇ ਵੀ ਪੋਡਕਾਸਟ 'ਤੇ ਹੁੰਦਾ ਸਿਹਤ ਸੰਭਾਲ ਦੇ ਅੰਦਰ, ਉੱਥੋਂ ਵੀ ਤੁਸੀਂ ਦੁਬਾਰਾ ਸੁਣ ਸਕਦੇ ਆ। ਦੇਖੋ, ਜਿਹੜੀਆਂ ਚੀਜ਼ਾਂ ਸੁਣਦੇ ਆ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਆ, ਕਿਸੇ ਨੂੰ ਦੱਸ ਵੀ ਸਕਦੇ ਆ। ਅਤੇ ਇਹਦੇ ਵਿੱਚ ਫਿਰ ਦੱਸੀਏ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ। ਅਤੇ ਐਤਵਾਰ ਨੂੰ ਜਦੋਂ ਤੁਸੀਂ ਪ੍ਰੋਗਰਾਮ ਸੁਣੋਗੇ, ਜਗਵੀਰ ਸਿੰਘ ਹੁਣੀ ਹੁੰਦੇ ਨੇ ਸਾਡੇ ਨਾਲ। ਵੀਰਵਾਰ ਨੂੰ ਉਹਨਾਂ ਦਾ ਪ੍ਰੋਗਰਾਮ ਵੀ ਨਾਲ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।